ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। अस्सलाम वालेकुम आदाब वर्ज वहां ਤੁਹਾਡੀ ਹੋਸਟ ਅਨਿਲ ਮਕੌਰ ਤੇ ਮੈਂ ਟੀਵੀ 84 ਦੇ ਸਾਰੇ ਦਰਸ਼ਕਾਂ ਤੇ ਸਰੋਤਿਆਂ ਨੂੰ ਜੀ ਆਇਆਂ ਕਹਿੰਦੀ ਹਾਂ ਪ੍ਰੋਗਰਾਮ ਸੱਚੋ ਸੱਚ ਵਿੱਚ ਜਿਹੜੇ ਇਸ ਪ੍ਰੋਗਰਾਮ ਨਾਲ ਦੇਸ਼ਾਂ ਵਿਦੇਸ਼ਾਂ ਤੋਂ ਜੁੜ ਚੁੱਕੇ ਨੇ। ਖਾਲਸਾ ਅਫੇਅਰ ਸੈਂਟਰ ਦੇ ਸੰਚਾਲਕ ਡਾਕਟਰ ਅਮਨਜੀਤ ਸਿੰਘ ਜੀ ਸਟੂਡੀਓ 'ਚ ਮੇਰੇ ਨਾਲ ਮੌਜੂਦ ਨੇ। ਉਹਨਾਂ ਨਾਲ ਗੱਲਬਾਤ ਕਰਕੇ ਅੱਜ ਦੇ ਅਹਿਮ ਇਸ਼ੂਜ਼ ਉੱਪਰ ਉਹਨਾਂ ਤੋਂ ਉਹਨਾਂ ਦਾ ਤਜਜ਼ੀਆ ਜਾਣਦੇ ਹਾਂ। ਜੀ ਡਾਕਟਰ ਸਾਹਿਬ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। हाँ जी नीलम कौर जी ਤੁਹਾਨੂੰ ਵੀ ਤੇ ਦੁਨੀਆ ਭਰ 'ਚ ਬੈਠੇ ਸਾਡੇ ਬਹੁਤ ਹੀ ਪਿਆਰੇ ਸੋਹਣੇ ਸਿਆਣੇ ਟੀਵੀ 84 ਦੇ ਵਿਊਅਰਸ ਨੂੰ ਵੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੇ ਸਾਡੇ ਬਹੁਤ ਹੀ ਪਿਆਰੇ ਮੁਸਲਮਾਨ ਭੈਣਾਂ ਭਰਾਵਾਂ ਨੂੰ अस्सलाम वालेकुम। जी डॉक्टर साहब जी आनू प्रोग्राम सच्चो सच विच बहुत शुक्रिया जी डॉक्टर साहब। आज 2 मार्च 2023 19 ਫੱਗਣ ਨਾਨਕਸ਼ਾਹੀ ਸੰਮਤ 554 ਦਾ ਦਿਨ ਹੈ ਤੇ ਡਾਕਟਰ ਸਾਹਿਬ ਪ੍ਰੋਗਰਾਮ ਸ਼ੁਰੂ ਕਰਨ ਤੋਂ ਪਹਿਲਾਂ ਅਸੀਂ ਦਰਸ਼ਕਾਂ ਤੇ ਸਰੋਤਿਆਂ ਨੂੰ ਹਮੇਸ਼ਾ ਤੁਹਾਨੂੰ ਦੱਸਿਓ ਵਿਊਅਰਸ ਜੇ ਤੁਸੀਂ ਹੱਕ ਸੱਚ ਇਨਸਾਫ ਤੇ ਪੈਰਾ ਦਿੰਦਾ ਇੱਕੋ ਇੱਕ ਚੈਨਲ ਟੀਵੀ 84 ਨੂੰ ਦੇਖਣਾ ਚਾਹੁੰਦੇ ਹੋ ਤਾਂ ਤੁਸੀਂ ਦੇਖ ਸਕਦੇ ਸਪੈਕਟਰਮ ਕੇਬਲ, ਆਰਸੀਨ ਕੇਬਲ, ਬੈਲਫੈਬ ਕੇਬਲ ਕੈਨੇਡਾ, roku, ਜਾਦੂ ਬਾਕਸ, ਸ਼ਾਵਾ, ਫੇਸਬੁੱਕ, ਟੀਵੀ 84 ਦੀ ਐਪ ਰਾਹੀਂ ਆਨਲਾਈਨ ਸਟ੍ਰੀਮਿੰਗ ਐਂਡ ਆਈਪੀ ਬਾਕਸ ਤੇ ਤੁਸੀਂ ਟੀਵੀ 84 ਨੂੰ ਦੇਖ ਸਕਦੇ ਹੋ। ਵਿਊਅਰਸ ਜੇ ਤੁਸੀਂ ਟੀਵੀ 84 ਨਾਲ ਪ੍ਰੋਗਰਾਮ ਸੱਚੋ ਸੱਚ ਨਾਲ ਫੇਸਬੁੱਕ ਰਾਹੀਂ ਜੁੜੇ ਤਾਂ ਇਸ ਨੂੰ ਵੱਧ ਲਾਈਕ ਕਰੋ ਤੇ ਸ਼ੇਅਰ ਕਰੋ ਅਤੇ ਨਾਲ ਹੀ YouTube ਤੇ ਸਬਸਕ੍ਰਾਈਬ ਵੀ ਕਰੋ। ਇਹ ਵੀ ਦੱਸ ਦਿਓ ਕਿ ਤੁਸੀਂ ਟੀਵੀ 84 ਦੀ ਐਪ ਨੂੰ ਐਂਡਰੋਇਡ ਐਂਡ ਐਪ ਸਟੋਰ ਤੇ ਡਾਊਨਲੋਡ ਕਰਕੇ ਜੋ ਟੀਵੀ 84 ਦੀ ਲਾਈਵ ਸਟ੍ਰੀਮ ਹੈ ਇਸ ਨੂੰ ਤੁਸੀਂ 24 ਆਵਰਸ ਦੇਖ ਸਕਦੇ ਹੋ। ਸੋ ਵਿਊਅਰਸ ਪ੍ਰੋਗਰਾਮ ਦੀ ਸ਼ੁਰੂਆਤ ਕਰਾਂਗੇ ਹਮੇਸ਼ਾ ਤਰ੍ਹਾਂ ਅੱਜ ਦੀ ਸਪਾਂਸਰਸ਼ਿਪ ਦੇ ਵੱਲ ਨਾਲ ਕਿ ਅੱਜ ਦੇ ਪ੍ਰੋਗਰਾਮ ਸੱਚੋ ਸੱਚ ਨੂੰ ਸਪਾਂਸਰ ਕੀਤਾ ਗਿਆ ਹੈ ਟੈਕਸਸ ਡਾਲਸ ਤੋਂ ਸਰਦਾਰ ਗੋਬਿੰਦਰ ਸਿੰਘ ਅਤੇ ਵੀਰ ਅਮਨਵੀਰ ਸਿੰਘ ਹੋਰਾਂ ਵੱਲੋਂ। ਸੋ ਇਹਨਾਂ ਨੇ ਅੰਮ੍ਰਿਤਪਾਲ ਸਿੰਘ ਦੇ ਹੱਕ ਵਿੱਚ ਖਲੋਣ ਦੀ ਬੇਨਤੀ ਕੀਤੀ ਹੈ ਕਿਉਂਕਿ ਹੁਣ ਉਹਨਾਂ ਨੂੰ ਨਿਸ਼ਾਨਾ ਬਣਾ ਕੇ ਖਾਲਿਸਤਾਨ ਦੀ ਸਟਰਗਲ ਨੂੰ ਢਾਹ ਲਾਈ ਜਾ ਰਹੀ ਹੈ ਅਤੇ ਹੋ ਸਕਦਾ ਹੈ ਕਿ ਹੋਰ ਚੂੜੀ ਕੱਸ ਕੇ ਹਕੂਮਤ ਡਾਇਰੈਕਟ ਅਟੈਕ ਅਤੇ ਟੌਰਚਰ ਤੇ ਵੀ ਉਤਰ ਆਵੇ। ਸੋ ਡਿਫੈਂਸਿਵ ਹੋ ਕੇ ਆਪਣੀਆਂ ਕਮੀਆਂ ਜਾਂ ਗਲਤੀਆਂ ਗਿਣਾ ਕੇ ਜਾਂ ਕੀ ਬੈਟਰ ਕੀਤਾ ਜਾ ਸਕਦਾ ਸੀ ਇਹਨਾਂ ਗੱਲਾਂ ਨੂੰ ਛੱਡ ਕੇ ਸੰਘਰਸ਼ ਵਿਰੋਧੀ ਨੈਰੇਟਿਵ ਖਿਲਾਫ ਲਾਮਬੰਦੀ ਹੋਈਏ। ਸੋ ਹਕੂਮਤ ਦੀ ਬੋਲੀ ਬੋਲਣ ਵਾਲੇ ਘੱਟ ਨਹੀਂ ਘੱਟੋ ਘੱਟ ਅਸੀਂ ਦੁਸ਼ਮਣ ਦੀ ਖੇਡ ਨਾ ਖੇਡੀਏ ਆਪਣਾ ਪੱਖ ਮਜ਼ਬੂਤ ਕਰੀਏ। ਸੋ ਅੱਜ ਦੀ ਸਪਾਂਸਰਸ਼ਿਪ ਲਈ ਅਸੀਂ ਸਰਦਾਰ ਗੋਬਿੰਦਰ ਸਿੰਘ ਅਤੇ ਵੀਰ ਅਮਨਵੀਰ ਸਿੰਘ ਹੋਰਾਂ ਦਾ ਤਹਿ ਦਿਲ ਤੋਂ ਧੰਨਵਾਦ ਕਰਦੇ ਹਾਂ। ਤੁਹਾਨੂੰ ਵੀ ਅਪੀਲ ਤੇ ਬੇਨਤੀ ਕਰਦੇ ਹਾਂ ਕਿ ਤੁਸੀਂ ਪ੍ਰੋਗਰਾਮ ਸੱਚੋ ਸੱਚ ਨੂੰ ਵੱਧ ਤੋਂ ਵੱਧ ਸਪਾਂਸਰ ਕਰੋ। ਸਪਾਂਸਰਸ਼ਿਪ ਲਈ ਤੁਸੀਂ ਸਾਨੂੰ ਕਾਲ ਕਰ ਸਕਦੇ ਹੋ ਸਾਡੇ ਫੋਨ ਨੰਬਰ ਤੇ 5166191984 ਸੇਮ ਨੰਬਰ ਤੇ WhatsApp ਕਰ ਸਕਦੇ ਹੋ। ਤੁਸੀਂ ਸਾਨੂੰ ਈਮੇਲ ਵੀ ਕਰ ਸਕਦੇ ਹੋ info@tv84.tv ਤੇ। ਸੋ ਵਿਊਅਰਸ ਪਹਿਲੇ ਸਮੇਂ ਵਿੱਚ ਗੱਲ ਕਰਾਂਗੇ ਔਰ ਕਰਦੇ ਵੀ ਹਾਂ ਜਿਸ ਤਰ੍ਹਾਂ ਕਿ ਅਸੀਂ ਜਿੱਥੇ ਆਪਣੇ ਸ਼ਹੀਦਾਂ ਨੂੰ ਯੋਧਿਆਂ ਨੂੰ ਯਾਦ ਕਰਦੇ ਹਾਂ ਸੋ ਉੱਥੇ ਆਪਾਂ ਆਪਣੇ ਵਿਦਵਾਨਾਂ ਨੂੰ ਵੀ ਫਿਲਾਸਫਰਸ ਨੂੰ ਵੀ ਯਾਦ ਕਰਦੇ ਹਾਂ। ਸੋ ਅੱਜ 20ਵੀਂ ਸਦੀ ਦੇ ਮਹਾਨ ਸਿੱਖ ਫਿਲਾਸਫਰ ਸਰਦਾਰ ਕਪੂਰ ਸਿੰਘ ਜੀ ਦਾ ਜਿਹੜਾ ਜਨਮ ਦਿਨ ਹੈ। ਸੋ ਸਰਦਾਰ ਕਪੂਰ ਸਿੰਘ ਉਸ ਦੌਰ ਦੇ ਉਹ ਅਹਿਮ ਗਵਾਹ ਹਨ ਜਿਨ੍ਹਾਂ ਨੇ 1947 ਦੇ ਦੌਰ ਵਿੱਚ ਅਕਾਲੀ ਲੀਡਰਸ਼ਿਪ ਵੱਲੋਂ ਖਾਲਿਸਤਾਨ ਬਣਾਉਣ ਲਈ ਹੱਥੋਂ ਮੌਕਾ ਵੀ ਗਵਾਇਆ ਵੇਖਿਆ ਅਤੇ 1947 ਤੋਂ ਬਾਅਦ ਕਾਂਗਰਸ ਵੱਲੋਂ ਸਿੱਖਾਂ ਨਾਲ ਕੀਤੇ ਗਏ ਵਾਅਦਿਆਂ ਔਰ ਵਾਅਦਾ ਖਿਲਾਫੀ ਵੀ ਜਿਹੜੀ ਹੈ ਉਹ ਵੇਖੀ। ਸੋ ਸਰਦਾਰ ਕਪੂਰ ਸਿੰਘ ਜੀ ਦਾ ਜੀਵਨ ਇੱਕ ਆਦਰਸ਼ ਸਿੱਖ ਦਾ ਜੀਵਨ ਹੈ। ਸੋ ਅੱਜ ਦਾ ਜਿਹੜਾ ਸਮੁੱਚਾ ਪ੍ਰੋਗਰਾਮ ਹੈ ਅਸੀਂ ਇਸ ਮਹਾਨ ਸਿੱਖ ਸ਼ਖਸੀਅਤ ਦੀ ਯਾਦ ਨੂੰ ਸਮਰਪਿਤ ਕਰਦੇ ਹਾਂ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ। ਦੇਖਣ ਸੁਣਨ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਸ਼ੁਕਰੀਆ। ਜੀ ਡਾਕਟਰ ਸਾਹਿਬ ਕੀ ਵਿਚਾਰਾਂ ਨੇ? ਦੇਖੋ ਤੁਸੀਂ ਬਿਲਕੁਲ ਠੀਕ ਕਿਹਾ ਕਿ ਇੱਕ ਪਾਸੇ ਜਦੋਂ ਅਸੀਂ ਇਤਿਹਾਸ ਦੇ ਨਾਇਕਾਂ ਨੂੰ ਦੇਖਦੇ ਹਾਂ ਯੋਧਿਆਂ ਨੂੰ ਸ਼ਹੀਦਾਂ ਨੂੰ ਜੀ ਤੇ ਦੂਸਰੇ ਪਾਸੇ ਕੌਮ ਦੇ ਸਾਹਮਣੇ ਉਸ ਦੇ ਵਿਦਵਾਨ ਸਕਾਲਰ ਕੌਮ ਦੇ ਮਿਸ਼ਨ ਦੀ ਗੱਲ ਕਰਨ ਵਾਲੇ ਬਿਲਕੁਲ ਔਰ ਬਦਕਿਸਮਤੀ ਨਾਲ ਇਹ ਪਤਾ ਨਹੀਂ ਕਦੋਂ ਜਾਂ ਕਿਵੇਂ ਇਹ ਰੁਝਾਨ ਸ਼ੁਰੂ ਹੋਇਆ ਕਿ ਅਸੀਂ ਆਪਣੇ ਵਿਦਵਾਨਾਂ ਨੂੰ ਸਕਾਲਰਸ ਨੂੰ ਅਣਗੌਲਿਆਂ ਕਰਨਾ ਸ਼ੁਰੂ ਕੀਤਾ ਔਰ ਉਸ ਦਾ ਨਤੀਜਾ ਜਿਹੜਾ ਇੰਟੈਲੈਕਟ ਹੈ ਬੌਧਿਕਤਾ ਹੈ ਮਾਨਸਿਕ ਤੌਰ ਦੇ ਉੱਤੇ ਜਾਂ ਇੰਟੈਲੈਕਚੁਅਲ ਲੈਵਲ ਦੇ ਉੱਤੇ ਸਾਡੀ ਨਿਵਾਣ ਦਾ ਦੌਰ ਉਦੋਂ ਹੀ ਸ਼ੁਰੂ ਹੁੰਦਾ ਹੈ ਜਦੋਂ ਕਿ ਅਸੀਂ ਵਿਦਵਤਾ ਤੋਂ ਇੰਟੈਲੈਕਟ ਤੋਂ ਦੂਰ ਹੋਣਾ ਸ਼ੁਰੂ ਹੁੰਦੇ ਹਾਂ ਔਰ ਉਸ ਦਾ ਖਮਿਆਜ਼ਾ ਅਸੀਂ 20ਵੀਂ ਸਦੀ ਦੇ ਵਿੱਚ ਅੱਡ-ਅੱਡ ਦੌਰਾਂ ਦੇ ਵਿੱਚ 47 ਤੋਂ ਪਹਿਲਾਂ ਦੇ ਦੌਰ 'ਚ ਵੀ ਕਿਵੇਂ ਅਸੀਂ ਹੱਥ ਠੋਕੇ ਬਣੇ ਕਾਂਗਰਸ ਦੇ 47 ਤੋਂ ਬਾਅਦ ਔਰ ਜੇ ਅੱਜ ਵੀ ਜੋ ਮਾਹੌਲ ਪੰਜਾਬ ਦੇ ਵਿੱਚ ਇਸ ਵੇਲੇ ਬਣਿਆ ਹੋਇਆ ਜੇ ਉਸ ਵੱਲ ਨਜ਼ਰ ਮਾਰੀਏ ਤੇ ਮੇਰਾ ਖਿਆਲ ਹੈ ਕਿ ਵੀ ਅਸੀਂ ਵੀ ਹੈਵ ਲਰਨਡ ਨਥਿੰਗ ਵੀ ਹੈਵ ਫੋਰਗੋਟਨ ਨਥਿੰਗ। ਅਸੀਂ ਕੁਝ ਵੀ ਨਹੀਂ ਸਿੱਖਿਆ ਹੈ ਔਰ ਇਹੀ ਗੱਲ ਅੱਜ ਦੇ ਪ੍ਰੋਗਰਾਮ ਨੂੰ ਸਪਾਂਸਰ ਕਰਨ ਲਈ ਜਿਵੇਂ ਵੀਰ ਗੋਬਿੰਦਰ ਸਿੰਘ ਵੀਰ ਅਮਨਵੀਰ ਸਿੰਘ ਹੋਰਾਂ ਨੇ
ਇਹ ਮੈਸੇਜ ਦਿੱਤਾ ਹੈ ਸਪਾਂਸਰਸ਼ਿਪ ਦੇ ਨਾਲ ਜੀ ਕਿ ਜੋ ਅੱਜ ਵਰਤਾਰਾ ਹੈ ਉਹਦੇ 'ਚ ਅਸੀਂ ਇਹ ਦੇਖ ਰਹੇ ਹਾਂ ਕਿ ਜਿਹੜਾ ਦੁਸ਼ਮਣ ਹੁੰਦਾ ਹੈ ਉਸ ਦਾ ਤਾਂ ਇਹ ਯਤਨ ਹੁੰਦਾ ਹੈ ਕਿ ਉਹ ਉਸ ਮਾਹੌਲ ਨੂੰ ਸਿਰਜੇ ਜਿਹਦੇ 'ਚ ਕਿ ਜਿਹਦੇ ਖਿਲਾਫ ਉਹ ਜ਼ੁਲਮ ਕਰ ਰਿਹਾ ਹੈ ਉਹਨਾਂ ਦੀ ਤਾਕਤ ਵੰਡੀ ਜਾਏ, ਉਹਨਾਂ ਦੇ ਵਿੱਚ ਭੰਬਲ ਭੂਸਾ ਪੈਦਾ ਹੋਏ ਜੀ ਔਰ ਉਹ ਦਿਸ਼ਾਹੀਨ ਹੋਣ। ਤੇ ਜਦੋਂ ਕੋਈ ਭੰਬਲ ਭੂਸੇ ਜਾਂ ਦਿਸ਼ਾਹੀਨਤਾ ਦੇ ਵਿੱਚ ਫਸ ਜਾਂਦਾ ਹੈ ਉਹਨੂੰ ਫਿਰ ਢਾਣਾ, ਮਾਰਨਾ, ਬਦਨਾਮ ਕਰਨਾ ਜਾਂ ਕਾਰਨਰ ਕਰਨਾ ਬਹੁਤ ਸੌਖਾ ਹੋ ਜਾਂਦਾ ਹੈ। ਔਰ ਅਸੀਂ ਕਾਫੀ ਹੱਦ ਤੱਕ ਦੁਸ਼ਮਣ ਦੇ ਕੰਮ ਨੂੰ ਆਪ ਹੀ ਕਰ ਰਹੇ ਹਾਂ, ਜਿਸ ਅੰਦਾਜ਼ ਦੇ ਵਿੱਚ ਜਿਹੜਾ ਅਜਨਾਲਾ ਦੇ ਵਿੱਚ ਵਾਕਿਆ ਹੁੰਦਾ ਹੈ ਉਸ ਨੂੰ ਲੈ ਕੇ। ਹਾਲਾਂ ਉਸ ਤੋਂ ਪਹਿਲਾਂ ਹੀ ਜਿਹੜੀ ਕਰੈਕਟਰ ਅਸੈਸੀਨੇਸ਼ਨ ਅੰਮ੍ਰਿਤਪਾਲ ਸਿੰਘ ਦੀ ਉਹ ਸ਼ੁਰੂਆਤ ਤਾਂ ਉਸ ਦੀ ਉਦੋਂ ਹੀ ਹੋ ਜਾਂਦੀ ਹੈ ਜਦੋਂ ਉਹ ਦੁਬਈ ਤੋਂ ਪੰਜਾਬ ਦੀ ਸਰਜ਼ਮੀਨ ਦੇ ਉੱਤੇ ਉਤਰਦਾ ਹੈ ਔਰ ਉਹ ਆਪਣਾ ਮਿਸ਼ਨ ਨਸ਼ਿਆਂ ਤੋਂ ਮੁਕਤੀ ਔਰ ਜਿਹੜਾ ਜਵਾਨੀ ਨੂੰ ਸਿੱਖੀ ਨਾਲ ਜੋੜਨਾ, ਅੰਮ੍ਰਿਤ ਸੰਚਾਰ ਲਹਿਰ ਔਰ ਸਭ ਤੋਂ ਵੱਡੀ ਗੱਲ ਪਾਤਸ਼ਾਹੀ ਦਾਵਾ ਕਿ ਸਿੱਖ ਕੌਮ ਗੁਲਾਮ ਹੈ। ਸੋ ਪਹਿਲਾਂ ਤਾਂ ਸ਼ੁਰੂ ਹੀ ਇੱਥੋਂ ਹੋਇਆ ਜੀ, ਕੌਣ ਭੇਜਿਆ, ਕਿਹਨੇ ਭੇਜਿਆ। 6 ਮਹੀਨੇ ਪਹਿਲਾਂ ਤੱਕ ਸਿੱਖ ਵੀ ਨਹੀਂ ਸੀ, ਸਰੂਪ ਨਹੀਂ ਸੀ। ਹੁਣ ਆਲ ਆਫ ਏ ਸਡਨ ਕਿਵੇਂ ਹੋ ਗਿਆ ਇੱਕ ਕਲਾਸ ਇਸ ਪਾਸੇ ਲੱਗ ਗਈ ਕਿ ਜੀ ਇਹ ਪਿੰਡਾਂ ਵਾਲਿਆਂ ਵਾਂਗ ਐਕਟਿੰਗ ਕਰਦਾ ਹੈ, ਉਹਨਾਂ ਵਾਂਗ ਪੱਗ ਬੰਨ੍ਹ ਲਈ, ਉਹਨਾਂ ਵਾਂਗ ਇਹ ਹੋ ਗਿਆ, ਉਹ ਹੋ ਗਿਆ। ਫਿਰ ਇੱਕ ਜਿਹੜਾ ਹੈ ਉਹ ਸਿੱਧੇ ਤੌਰ ਦੇ ਉੱਤੇ ਹੀ ਜਿਹੜਾ ਦਿੱਲੀ ਦੇ ਵਿੱਚ ਬੈਠਾ ਹਕੂਮਤੀ ਅਮਲਾ ਫੈਲਾ ਔਰ ਉਹਨਾਂ ਦੇ ਨਾਲ ਜਿਹੜੇ ਸੈਲ ਆਊਟ ਸਿੱਖਸ ਨੇ ਜਿਨ੍ਹਾਂ ਲਈ ਅਸੀਂ ਰੈਂਟਾ ਸਿੱਖ ਲਫ਼ਜ਼ ਕਹਿੰਦੇ ਹਾਂ, ਉਹਨਾਂ ਨੇ ਇਸ ਨੂੰ ਪਾਕਿਸਤਾਨ ਦੇ ਖਾਤੇ 'ਚ ਪਾਉਣ ਦੀ ਕੋਸ਼ਿਸ਼ ਕੀਤੀ। ਇੱਕ ਉਹ ਜਿਹੜੇ ਕਿ ਖੁਦ ਜਿਨ੍ਹਾਂ ਦੀ ਜੇ ਤੁਸੀਂ ਅਕਲ ਦੇਖੋ ਤਾਂ ਇਹੀ ਕਹਿਣਾ ਹੋਏਗਾ ਕਿ ਅਕਲ ਨਾਲ ਵੈਰ ਹੈ ਇਹਨਾਂ ਨੂੰ, ਉਹਨਾਂ ਨੇ ਅੰਮ੍ਰਿਤਪਾਲ ਸਿੰਘ ਦੀ ਮੁੱਢਲੀ ਤਾਲੀਮ ਦੇ ਉੱਤੇ ਸਵਾਲ ਚੁੱਕਣੇ ਸ਼ੁਰੂ ਕੀਤੇ ਕਿ ਜੀ 12ਵੀਂ ਪਾਸ ਹੈ ਜਿਹੜਾ ਮੁੰਡਾ ਇਹ ਸਾਨੂੰ ਦੱਸੇਗਾ ਵੀ ਅਸੀਂ ਕੀ ਕਰਨਾ ਹੈ, ਅਸੀਂ ਤਾਂ MA ਕੀਤੀ ਤੇ ਅਸੀਂ PhD ਕੀਤੀ ਤੇ ਅਸੀਂ ਇਹ ਤੇ ਅਸੀਂ ਉਹ। ਇੱਕ ਕਲਾਸ ਉਹ ਸ਼ੁਰੂ ਹੋ ਗਈ। ਫਿਰ ਜਿਹੜੇ ਵਿਦਨ ਜਿਨ੍ਹਾਂ ਨੂੰ ਇਹ ਲੱਗਾ ਕਿ ਭਾਈ ਅਸੀਂ ਆਪਣੇ ਉਹ ਸੀਮਤ ਜਾਂ ਠੱਗ ਠਗਾ ਚਲਾ ਕੇ ਸਾਡਾ ਤੋਰੀ ਫੁਲਕਾ ਚੱਲਦਾ ਹੈ, ਉਹਨਾਂ ਨੂੰ ਲੱਗਦਾ ਵੀ ਇਹ ਕੱਲ ਦਾ ਛੋਕਰਾ ਆ ਕੇ ਇਹ ਸਾਥੋਂ ਅੱਗੇ ਕਿਵੇਂ ਲੰਘ ਗਿਆ। ਉਹਨਾਂ ਨੇ ਸਿਧਾਂਤਕ ਵਾਦ ਵਿਵਾਦ ਸ਼ੁਰੂ ਕਰ ਦਿੱਤੇ ਕਿ ਜੀ ਇਹ ਗੱਲ ਇਵੇਂ ਨਹੀਂ, ਇਵੇਂ ਨਹੀਂ। ਮਰਿਆਦਾ ਵਾਲਿਆਂ ਨੇ ਆਪਣਾ ਢੋਲ ਜਿਹੜਾ ਉਹ ਪਿੱਟਣਾ ਸ਼ੁਰੂ ਕਰ ਦਿੱਤਾ ਔਰ ਇਹ ਸਾਰਿਆਂ ਨੂੰ ਹੀ ਜਿਵੇਂ ਇੱਕ ਭਾਲ ਸੀ। ਔਰ ਜਿਵੇਂ ਅਸੀਂ ਪਿਛਲੇ ਇੱਕ ਪ੍ਰੋਗਰਾਮ ਦੇ ਵਿੱਚ ਕਿਹਾ ਸੀ ਕਿ ਜਦੋਂ ਤੁਸੀਂ ਅਜਨਾਲੇ ਦੀ ਘਟਨਾ ਨੂੰ ਵੀ ਦੇਖਦੇ ਹੋ ਔਰ ਉਸ ਤੋਂ ਇੱਕ ਦਿਨ ਪਹਿਲਾਂ ਜਿਹੜੀ ਪ੍ਰੈਸ ਕਾਨਫਰੰਸ ਜੱਲੂ ਖੇੜਾ ਪਿੰਡ ਅੰਮ੍ਰਿਤਪਾਲ ਸਿੰਘ ਕਰਦੇ ਨੇ, ਜਿਸ ਅੰਦਾਜ਼ ਦੇ ਵਿੱਚ ਸਾਰਾ ਨੈਸ਼ਨਲ ਮੀਡੀਆ ਬਿਨਾਂ ਸੱਦੇ ਉੱਥੇ ਪਹੁੰਚਿਆ ਜਾਂ ਕਿਨੇ ਉਹਨਾਂ ਨੂੰ ਸੱਦਿਆ, ਕਿਨੇ ਕਿਹਾ, ਕਿਉਂਕਿ ਉਹਨਾਂ ਨੇ ਆਲਰੇਡੀ ਅਗਲੇ ਦਿਨ ਦੀ ਜਿਹੜੀ ਘਟਨਾ ਹੈ ਉਹ ਕਿਵੇਂ ਕਰਵਾਉਣੀ ਸੀ ਉਹ ਕੈਲਕੂਲੇਟ ਕੀਤਾ ਹੋਇਆ ਸੀ। ਇਹ ਵੱਖਰੀ ਗੱਲ ਹੈ ਕਿ ਉਹਨਾਂ ਦੀਆਂ ਆਸਾਂ ਉਵੇਂ ਸ਼ਾਇਦ ਪੂਰੀਆਂ ਨਹੀਂ ਹੋਈਆਂ, ਖੂਨ ਖਰਾਬਾ ਨਹੀਂ ਹੋਇਆ, ਉਸ ਦੇ ਵਿੱਚ ਲੋਕਲ ਪੁਲਿਸ ਦੇ SP SSP ਦੀ ਵਿਜ਼ਡਮ ਹੈ ਜਾਂ ਭਗਵੰਤ ਮਾਨ ਦੇ ਹਾਇਰ ਅਪਸ ਦਾ ਜਿਹੜਾ ਠੀਕ ਡਿਸੀਜਨ ਹੈ। ਲੇਕਿਨ ਉਸ ਤੋਂ ਇੱਕ ਦਿਨ ਪਹਿਲਾਂ ਜਿਸ ਲੈਵਲ ਦੇ ਉੱਤੇ ਉਹਨਾਂ ਦੀ ਆਮਦ ਸੀ ਇਹ ਆਪਣੇ ਆਪ ਦੇ ਵਿੱਚ ਔਰ ਉਸ ਨੂੰ ਵੀ ਆਲਮੋਸਟ ਸਾਰੇ ਹੀ ਸੋ ਕਾਲਡ ਨੈਸ਼ਨਲ ਮੀਡੀਆ ਨੇ ਕਵਰ ਕੀਤਾ। ਸੋ ਜਿਉਂ ਹੀ ਅਜਨਾਲਾ ਘਟਨਾ ਹੁੰਦੇ, ਹਾਲਾਂ ਕੋਈ ਦੁਖਾਂਤ ਨਹੀਂ ਵਾਪਰਦਾ, ਕਿਸੇ ਦੀ ਲੱਤ ਨਹੀਂ ਟੁੱਟਦੀ, ਬਾਂਹ ਨਹੀਂ ਟੁੱਟਦੀ, ਜਿਹੜਾ ਪੀਸਫੁਲੀ ਨੈਗੋਸ਼ੀਏਟ ਹੋ ਕੇ ਜਿਹੜਾ ਝੂਠਾ ਕੇਸ ਸੀ ਉਹਦਾ। ਲੇਕਿਨ ਜੇ ਅਸੀਂ ਉਸ ਤੋਂ ਇਮੀਡੀਏਟ ਬਾਅਦ ਜਿਹੜਾ ਨੈਰੇਟਿਵ ਉਦੋਂ ਤੋਂ ਹੁਣ ਤੱਕ ਚੱਲ ਰਿਹਾ ਹੈ ਜਿਹਦੇ 'ਚ ਖੱਬੇ ਪੱਖੀ ਧਿਰਾਂ ਵੀ ਵਿੱਚ ਨੇ, ਜਿਸ ਦੇ ਵਿੱਚ BBC ਪੰਜਾਬੀ ਜਿਹਦੇ 'ਚ ਵੀ ਲੈਫਟਿਸਟ ਵੜੇ ਹੋਏ ਨੇ ਉਹਨਾਂ ਦਾ ਨੈਰੇਟਿਵ ਵੀ ਹੈ, ਜਿਹਦੇ 'ਚ ਉੱਥੇ ਬੈਠੇ ਕੋਈ ਲੱਲਣ ਟੌਪ ਕੋਈ ਹੋਰ ਜਿਹੜੇ ਇਸ ਕਿਸਮ ਦੇ ਏਜੰਸੀਆਂ ਦੇ ਹੀ ਖੱਬੇ ਸੱਜੇ ਖੜੇ ਕੀਤੇ ਹੋਏ ਨੇ ਜਾਂ ਸ਼ੇਖਰ ਗੁਪਤੇ ਵਰਗੇ ਜਿਹੜੇ ਅੰਦਰ ਹਿੰਦੂਤਵਾ ਪਾਲਦੇ ਨੇ ਪਰ ਅਦਰਵਾਈਜ਼ ਉਹ ਦੂਸਰੇ ਨੇ। ਪਲੱਸ ਇਹ ਸਾਰੇ ਜਿਹੜੇ ਬਾਦਲ, ਅਮਰਿੰਦਰ, ਵੜਿੰਗ, ਕੜਿੰਗ, ਇਹ ਜਿੰਨੇ ਇਸ ਕਿਸਮ ਦੇ ਲੋਕ, ਉਹਨਾਂ ਦੀਆਂ ਤੁਸੀਂ ਬਿਆਨਬਾਜ਼ੀਆਂ ਔਰ ਉਹਨਾਂ ਦਾ ਇਹ ਜਿਹੜਾ ਸੁਖੀ ਰੰਧਾਵਾ ਉਹਨਾਂ ਸਾਰਿਆਂ ਦਾ ਵੀ। ਸੋ ਕੁੱਲ ਮਿਲਾ ਕੇ ਮੈਂ ਸਮਝਦਾ ਕਿ ਵੀ ਹੁਣ ਅਸੀਂ ਅੱਜ ਗੱਲ ਕਰਾਂਗੇ ਅੱਡ-ਅੱਡ ਐਸਪੈਕਟਸ ਦੇ ਉੱਤੇ ਔਰ ਈਵਨ ਅੰਮ੍ਰਿਤਪਾਲ ਸਿੰਘ ਦੇ ਜਿਹੜੇ ਬੇਬਾਕ ਇੰਟਰਵਿਊ ਨੇ ਜਿਨ੍ਹਾਂ ਦੇ ਵਿੱਚ ਉਹ ਆਪਣੇ ਅੰਦਰ ਨੂੰ ਸਾਫ਼ ਕਰਕੇ ਦੱਸਦਾ, ਜਿਹੜਾ ਹਰ ਸਿੱਖ ਉਵੇਂ ਸੋਚਦਾ ਉਹਨੂੰ ਜ਼ਬਾਨ ਦੇਣ ਦੀ ਕੋਸ਼ਿਸ਼ ਕਰ ਰਿਹਾ, ਉਹਨਾਂ ਨੂੰ ਵੀ ਕਿਵੇਂ ਉਸ ਨੈਰੇਟਿਵ ਨੂੰ ਕਿਸ ਖਾਤੇ 'ਚ ਪਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਔਰ ਇਸ ਸਾਰੇ ਦੇ ਨਾਲ ਨਾਲ ਕਿਵੇਂ ਇੱਕ ਮਾਹੌਲ ਸਿਰਜਿਆ ਜਾ ਰਿਹਾ ਤਾਂ ਕਿ ਸਿੱਖਾਂ ਨੂੰ ਅੱਗੋਂ ਕੁੱਟ ਚਾੜਨ ਦੇ ਲਈ ਉਹਦੀ ਪੂਰੀ ਜਸਟੀਫਿਕੇਸ਼ਨ ਦਾ
ਆਲਾ ਦੁਆਲਾ ਤਿਆਰ ਕੀਤਾ ਗਿਆ। ਹਾਲਾਂਕਿ ਸਾਡੇ ਵੀਰ ਨਵਰੂਪ ਸਿੰਘ ਆਸਟ੍ਰੇਲੀਆ ਤੋਂ ਸਾਨੂੰ ਲਿਖਦੇ ਨੇ, ਉਹਨਾਂ ਨੇ ਕਿਹਾ ਜੀ ਮੈਂ ਗੁਰਦੁਆਰਾ ਸਾਹਿਬ ਕਿਹਾ, ਉੱਥੇ ਕੁਝ ਵੀਰਾਂ ਨੇ ਕਿਹਾ ਕਿ ਜਿਹੜਾ ਮਾਹੌਲ 1780 ਤੋਂ ਪਹਿਲਾਂ ਸਿੱਖ ਰਾਜ ਬਣਨ ਦਾ ਸੀ ਉਹ ਮਾਹੌਲ ਨਜ਼ਰ ਆ ਰਿਹਾ। ਤਾਂ ਉਹਨਾਂ ਨੇ ਕਿਹਾ ਵੀ ਜੀ ਮੈਨੂੰ ਇਹ ਲੱਗਦਾ ਕਿ ਵੀ ਇਹ ਉਹ ਮਾਹੌਲ ਜਿਹੜਾ ਕਿ 1761-62 ਤੋਂ ਪਹਿਲਾਂ ਸੀ ਘੱਲੂਘਾਰੇ ਵਾਲਾ, ਉਹ ਕਹਿੰਦੇ ਮੈਨੂੰ ਉਹ ਨਜ਼ਰ ਆ ਰਿਹਾ। ਮੈਂ ਜਵਾਬ ਦਿੱਤਾ ਕਿ ਤੁਹਾਡੀ ਆਬਜ਼ਰਵੇਸ਼ਨ ਜ਼ਿਆਦਾ ਠੀਕ ਲੱਗਦੀ ਹੈ ਕਿਉਂਕਿ ਮਾਹੌਲ ਉਸ ਪਾਸੇ ਵਾਲੀ ਜਿਹੜਾ ਪੁਸ਼ ਕੀਤਾ ਜਾ ਰਿਹਾ। ਔਰ ਅਸੀਂ ਸਮਝਦੇ ਹਾਂ ਕਿ ਵੀਰ ਗੋਵਿੰਦਰ ਸਿੰਘ ਔਰ ਅਮਨਵੀਰ ਸਿੰਘ ਹੋਰਾਂ ਨੇ ਬਿਲਕੁਲ ਠੀਕ ਆਬਜ਼ਰਵ ਕੀਤਾ ਹੈ ਕਿ ਚੂੜੀ ਹੋਰ ਕੱਸੀ ਜਾ ਰਹੀ ਹੈ। ਔਰ ਇਹ ਵੇੜਾ ਅਸੀਂ ਹਮੇਸ਼ਾ ਇਹੀ ਕਹਿੰਦੇ ਆਏ ਹਾਂ, ਸ਼ਾਹ ਮੁਹੰਮਦ ਦਾ ਇੱਕ ਸਰਕਾਰ ਬਾਜੋਂ ਫੌਜਾਂ ਜਿੱਤ ਕੇ ਅੰਤ ਨੂੰ ਹਾਰੀਆਂ ਨਹੀਂ, ਇਹੀ ਫਰੇਜ਼ ਰਹਿ ਗਿਆ ਸਾਡੇ ਕੋਲ ਹਰ ਵਾਰ ਯੂਜ਼ ਕਰਨ ਲਈ। ਜਿਹੜਾ ਵੀ ਜਿੱਥੇ ਵੀ ਕੌਮ ਦੇ ਲਈ ਕੰਮ ਕਰਦਾ ਹੈ, ਕੌਮ ਦੇ ਨਿਸ਼ਾਨੇ ਨੂੰ ਅੱਗੇ ਵਧਾਉਣ ਦੀ ਕੋਸ਼ਿਸ਼ ਕਰਦਾ ਹੈ, ਉਹਨਾਂ ਦਾ ਸਾਥ ਦੇਈਏ। ਔਰ ਅਸੀਂ ਦੋਵੇਂ ਵੀਰਾਂ ਦਾ ਡਾਲਸ ਟੈਕਸਾਸ ਬੇਸਡ ਨੇ, ਸਾਡੇ ਨਾਲ ਅਥਾਹ ਮੁਹੱਬਤ ਕਰਦੇ ਨੇ। ਅੱਜ ਵੀ ਵੀਰ ਗੋਵਿੰਦਰ ਸਿੰਘ ਹੋਰਾਂ ਨਾਲ ਜਦੋਂ ਗੱਲ ਹੋਈ ਤੇ ਉਹਨਾਂ ਨੇ ਕਿਹਾ ਕਿ ਵੀ ਤੁਸੀਂ ਇਹ ਨਾ ਸਮਝੋ ਕਿ ਡਾਕਟਰ ਰਣਜੀਤ ਸਿੰਘ ਹੋਰਾਂ ਦੇ ਜਾਣ ਤੋਂ ਬਾਅਦ ਤੁਸੀਂ ਇਕੱਲੇ ਹੋ, ਅਸੀਂ ਉਸ ਸਪੇਸ ਦੇ ਵਿੱਚ ਆ ਕੇ ਖਲੋ ਗਏ ਔਰ ਅਸੀਂ TV 84 ਨੂੰ ਕਮਜ਼ੋਰ ਨਹੀਂ ਹੋਣ ਦਿੰਦੇ। ਤਾਂ ਮੇਰਾ ਹੁੰਦਾ ਜੀ ਕਿ ਵੀ ਤੁਹਾਡੇ ਅਲਫਾਜ਼ ਹੀ ਸਾਡੇ ਲਈ ਚਵਨਪ੍ਰਾਸ਼ ਹੈ ਜਾਂ ਸੰਜੀਵਨੀ ਬੂਟੀ ਹੈ ਮੂਰਛਾ ਚੋਂ ਕੱਢਣ ਲਈ। ਸੋ ਬਹੁਤ ਬਹੁਤ ਇਹਨਾਂ ਵੀਰਾਂ ਦਾ ਸ਼ੁਕਰੀਆ। ਅੱਜ ਜਿਹੜਾ ਦਿਨ ਹੈ ਉਹ ਮੇਰੇ ਲਈ ਵੀ ਅਹਿਮੀਅਤ ਵਾਲਾ ਹੈ, ਇਸ ਲਈ ਕਿਉਂਕਿ ਜਦੋਂ ਤੁਸੀਂ ਕਿਸੇ ਦੀ ਵੀ ਆਟੋਬਾਇਓਗ੍ਰਾਫੀ ਪੜ੍ਹਦੇ ਹੋ, ਕਿਸੇ ਵੀ ਜਿਹੜੀ ਕੋਈ ਸੈਲੀਬ੍ਰੇਟਡ ਸ਼ਖਸੀਅਤ ਹੁੰਦੀ ਹੈ ਜਾਂ ਕਿਸੇ ਦੀ ਕੋਈ ਬਾਇਓਗ੍ਰਾਫੀ ਲਿਖਦਾ ਹੈ ਤੇ ਉਹਨੂੰ ਇਹੀ ਸਵਾਲ ਪੁੱਛਦਾ ਹੈ ਕਿ ਜੀ ਤੁਸੀਂ ਇਸ ਰਸਤੇ ਤੇ ਕਿਵੇਂ ਆਏ, ਤੁਹਾਨੂੰ ਕਿਹੜੀ ਚੀਜ਼ ਨੇ ਪ੍ਰਭਾਵਿਤ ਕੀਤਾ, ਕੀ ਹੁੰਦਾ ਹੈ। ਔਰ ਮੈਂ ਸਮਝਦਾ ਹਾਂ ਕਿ ਵੀ ਜੇ ਅੱਜ ਜਿੱਥੇ ਖਾਲਿਸਤਾਨ ਦੀ ਸਟਰਗਲ ਸਾਡੀ ਖੜੀ ਹੈ ਆ ਕੇ, ਔਰ ਦੋਵੇਂ ਪਾਸੇ ਇਸ ਵੇਲੇ ਸਾਡੀ ਸਿਚੁਏਸ਼ਨ ਮੇਕ ਔਰ ਮਾਰ ਵਾਲੀ ਹੈ ਕਿ ਵੀ ਜਾਂ ਇਧਰ ਜਾਂ ਉਧਰ, ਕਿ ਇਹ ਸਾਰੇ ਚੋਂ ਤੇ ਇਸ ਤੱਕ ਪਹੁੰਚਾਉਣ ਦੇ ਵਿੱਚ ਵੀ ਜੇ ਅਸੀਂ ਇਹ ਕਹੀਏ ਕਿ ਸਿੱਖ ਨੌਜਵਾਨੀ ਨੇ ਸੰਤ ਜਰਨੈਲ ਸਿੰਘ ਖਾਲਸਾ ਪਿੰਡਾਂ ਵਾਲਿਆਂ ਦੀ ਅਗਵਾਈ ਵਿੱਚ ਉਸ ਸਾਰੀ ਲਹਿਰ ਨੂੰ ਮੁੜ ਸੁਰਜੀਤ ਕੀਤਾ ਹੈ, ਜਿਹਨੂੰ ਅਕਾਲੀਆਂ ਨੇ 1947 ਚ ਕਾਂਗਰਸ ਦੀ ਝੋਲੀ ਪਾ ਦਿੱਤਾ ਸੀ ਤੇ ਹੌਲੀ 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 ਉਹ ਇੱਕ ਮਰਸਨਰੀ ਕਲਾਸ ਵਾਂਗ ਸਿੱਖਾਂ ਨੂੰ ਟ੍ਰੀਟ ਕਰ ਰਹੇ ਸੀ। ਸਿੱਖਾਂ ਦਾ ਇੱਕ ਵੱਡਾ ਹਿੱਸਾ ਉਹਨਾਂ ਨੇ ਜਾਂ ਨਹਿਰੂ ਗਾਂਧੀ ਵਾਲਾ ਰਾਸ਼ਟਰਵਾਦ ਅਡਾਪਟ ਕਰ ਲਿਆ ਸੀ ਜਾਂ ਅਕਲੋਂ ਅੰਨੇ ਜਿਹੜੇ ਉਹਨਾਂ ਦੀ ਲੀਡਰਸ਼ਿਪ ਅਕਾਲੀ ਦਲ ਦੇ ਥੱਲੇ, ਜਿਨ੍ਹਾਂ ਦਾ ਕੰਮ ਮੋਰਚਿਆਂ ਦੇ ਵਿੱਚ ਉਲਝਾ ਕੇ ਰੱਖਣਾ ਤਾਂ ਸੀ ਲੇਕਿਨ ਨਿਸ਼ਾਨੇ ਦੀ ਸਪਸ਼ਟਤਾ ਨਹੀਂ ਸੀ। ਲੇਕਿਨ ਪਹਿਲੇ ਦੌਰ 'ਚ ਵੀ 47 ਤੋਂ ਪਹਿਲਾਂ ਵੀ ਜਦੋਂ ਕਿ ਅੰਗਰੇਜ਼ ਜਾ ਰਿਹਾ ਸੀ, ਉਹ ਮੌਕਾ ਬਣ ਰਿਹਾ ਸੀ ਕਿ ਭਾਈ ਕੌਮ ਲਈ ਕੁਝ ਲੈ ਡਿੱਗਣ ਦੀ ਗੱਲ, ਉਹ ਉਸ ਦੇ ਵੀ ਚਸ਼ਮਦੀਦ ਨੇ। ਔਰ 47 ਤੋਂ ਬਾਅਦ ਫਿਰ ਕਿਵੇਂ ਜਿਹੜਾ ਜਿਨ੍ਹਾਂ ਨੇ ਵਾਅਦੇ ਕੀਤੇ ਸੀ ਅਕਾਲੀ ਲੀਡਰਾਂ ਨਾਲ, ਸਿੱਖਾਂ ਨਾਲ, ਨਹਿਰੂ, ਪਟੇਲ, ਉਹ ਸਾਰੀ ਕਲਾਸ, ਉਹਨਾਂ ਦੀ ਕਿਵੇਂ ਬਿਟਰੇਅਲ ਹੋਈ, ਉਹਨਾਂ ਨੇ ਕਿਵੇਂ ਵਾਅਦਾ ਖਿਲਾਫੀ ਕੀਤੀ, ਉਸ ਤੇ ਵੀ ਉਹ ਚਸ਼ਮਦੀਦ ਨੇ। ਫਿਰ ਉਸ ਸਾਰੇ ਦੇ ਉਹ ਖੁਦ ਕਿਵੇਂ ਵਿਕਟਮ ਹੋਏ ਜਦੋਂ ਕਿ ਉਹਨਾਂ ਨੇ 10 ਅਕਤੂਬਰ 1947 ਨੂੰ ਜਿਹੜਾ ਸਰਕੂਲਰ ਇੰਡੀਅਨ ਗਵਰਨਮੈਂਟ ਵੱਲੋਂ ਨਹਿਰੂ ਦੇ ਆਦੇਸ਼ਾਂ ਤੇ ਪਟੇਲ ਦੇ ਦਸਤਖਤਾਂ ਥੱਲੇ ਔਰ ਚੰਦੂ ਲਾਲ ਤ੍ਰਿਵੇਦੀ ਉਸ ਵੇਲੇ ਦੇ ਪੰਜਾਬ ਦੇ ਗਵਰਨਰ ਵੱਲੋਂ ਜਿਹੜਾ ਡਿਪਟੀ ਕਮਿਸ਼ਨਰਸ ਦੇ ਨਾਂ, ਕਿਉਂਕਿ ਪੰਜਾਬ ਦੇ 29 ਜ਼ਿਲ੍ਹੇ ਸਨ, 12 ਕਿ 13 ਇੱਧਰ ਰਹਿ ਗਏ, ਬਾਕੀ ਸਾਰੇ ਪਾਕਿਸਤਾਨ 'ਚ ਚਲੇ ਗਏ। ਔਰ ਉਹਨਾਂ ਨੂੰ ਜਿਹੜੇ ਲੈਫਟ ਓਵਰ ਸੀ ਉਹਨਾਂ ਨੂੰ ਇਹ ਆਰਡਰ ਕਿ ਸਿੱਖਸ ਆਰ ਏ ਕ੍ਰਿਮੀਨਲ ਟ੍ਰਾਈਬ ਐਂਡ ਏ ਮੈਨੇਸ ਟੂ ਦਾ ਲਾ ਅਬਾਈਡਿੰਗ ਹਿੰਦੂਜ਼, ਕਿ ਇਹ ਜ਼ਰਾਇਮ ਪੇਸ਼ਾ ਕਬੀਲਾ ਨੇ ਔਰ ਕਾਨੂੰਨ ਮੰਨਣ ਵਾਲੇ ਹਿੰਦੂਆਂ ਦੇ ਲਈ ਇੱਕ ਵੱਡਾ ਖਤਰਾ ਨੇ। ਉਹਨਾਂ ਨੇ ਉਸ ਦਾ ਵਿਰੋਧ ਵੀ ਕੀਤਾ ਆਫੀਸ਼ੀਅਲੀ, ਕਿਉਂਕਿ 12-13 ਚੋਂ ਸਿਰਫ 2 ਡਿਪਟੀ ਕਮਿਸ਼ਨਰ ਸਿੱਖ ਸਨ, ਇੱਕ ਚੁੱਪ ਰਿਹਾ, ਇਹਨਾਂ ਨੇ ਲਿਖਿਆ। ਔਰ ਫਿਰ ਉਹਨਾਂ ਨੇ ਈਵਨ ਮਾਸਟਰ ਤਾਰਾ ਸਿੰਘ ਜਿਹੜੇ ਉਹਨਾਂ ਦਿਨਾਂ 'ਚ ਬਿਮਾਰੀ ਦੀ ਹਾਲਤ 'ਚ, ਕਿਉਂਕਿ ਸਰ ਕਪੂਰ ਸਿੰਘ ਡਿਸਟ੍ਰਿਕਟ ਕਾਂਗੜਾ ਦੇ ਡਿਪਟੀ ਕਮਿਸ਼ਨਰ ਸਨ ਉਸ ਜ਼ਮਾਨੇ 'ਚ, ICS ਦਾ ਅਹੁਦਾ ਸੀ ਔਰ ਡਿਸਟ੍ਰਿਕਟ ਕਾਂਗੜਾ ਦਾ ਹੈੱਡਕੁਆਰਟਰ ਧਰਮਸ਼ਾਲਾ, ਇੱਕ ਜਿਹੜਾ ਹਿਲ ਸਟੇਸ਼ਨ ਹੋਣ ਦੇ ਨਾਤੇ ਜਿਹੜੇ ਬਿਮਾਰੀ ਦੀ ਹਾਲਤ 'ਚ ਹੁੰਦੇ ਸੀ ਜਾਂ ਦੂਜੀ, ਉਹਨਾਂ ਨੂੰ ਇਹੀ ਡਾਕਟਰ ਉਦੋਂ ਰਿਕਮੈਂਡ ਕਰਦੇ ਸੀ ਕਿਸੇ ਪਹਾੜੀ ਥਾਂ ਤੇ ਜਾਓ, ਸ਼ਿਮਲਾ, ਕਸੌਲੀ,
ਡਲਹੌਜ਼ੀ, ਧਰਮਸ਼ਾਲਾ, ਇਹ ਉਸ ਵੇਲੇ ਦੇ ਪੰਜਾਬ ਦੇ ਵਿੱਚ ਜਿਹੜੇ ਨੇ ਉਹ ਹਿਲ ਸਟੇਸ਼ਨ ਸਨ। ਜੀ। ਸੋ ਸਰਦਾਰ ਕਪੂਰ ਸਿੰਘ ਨੇ ਆਪਣੀ ਕੋਠੀ 'ਚ ਮਾਸਟਰ ਤਾਰਾ ਸਿੰਘ ਨੂੰ ਵੀ ਰੱਖਿਆ ਉਹਨਾਂ ਦੀ ਬਿਮਾਰੀ ਦੀ ਹਾਲਤ 'ਚ, ਔਰ ਉਹਨਾਂ ਨੂੰ ਉਹ ਸਰਕੂਲਰ ਵੀ ਦਿਖਾ ਦਿੱਤਾ ਕਿ ਆਹ ਲੈ ਲਓ ਮਾਸਟਰ ਜੀ ਇਨਾਮ, ਜਿਹੜਾ ਤੁਸੀਂ ਕਾਂਗਰਸ ਦੇ ਥੱਲੇ ਲੱਗ ਕੇ ਜਿਹੜਾ ਸਿੱਖਾਂ ਦੇ ਨਾਲ ਗੱਦਾਰੀ ਵਰਗਾ ਕੰਮ ਕੀਤਾ ਹੈ। ਔਰ ਉਹਨਾਂ ਦੇ ਉੱਤੇ ਇਹ ਵੀ ਸੀ ਕਿ ਵੀ ਉਹਨਾਂ ਨੇ ਜਿਹੜਾ ਆਫੀਸ਼ੀਅਲ ਸੀਕ੍ਰੇਟ ਐਕਟ 1923 ਹੈ ਇਹ ਵਾਇਓਲੇਟ ਕੀਤਾ ਹੈ ਕਿ ਵੀ ਇਹ ਡਾਕੂਮੈਂਟ ਕਿਸੇ ਹੋਰ ਨੂੰ ਦਿਖਾ ਕੇ, ਔਰ ਚੰਦੂ ਲਾਲ ਤ੍ਰਿਵੇਦੀ ਨੇ ਹੀ ਆਰਡਰ ਕੱਢਿਆ। ਹਾਲਾਂ ਉਹਨਾਂ ਦੇ ਉੱਤੇ ਕਰਪਸ਼ਨ ਔਰ ਜਿਹੜਾ ਸਬਆਰਡੀਨੇਸ਼ਨ ਨਾ ਮੰਨਣਾ ਕਿ ਵੀ ਇਹ ਧੌਂਸ ਰੱਖਦਾ ਹੈ, ਇਹ ਹੁਕਮ ਨਹੀਂ ਮੰਨਦਾ, ਇਸ ਕਿਸਮ ਦੇ ਚਾਰਜ ਲਾਏ। ਲੜਾਈ ਉਹਨਾਂ ਨੇ ਸੁਪਰੀਮ ਕੋਰਟ ਤੱਕ ਲੜੀ, ਲੇਕਿਨ ਉਹੀ ਜਿਵੇਂ ਉਹਨਾਂ ਨੇ ਕਿਹਾ ਕਿ ਮੁਲਕ ਹਿੰਦੂ ਕਾ ਰਾਜ ਤਿਕੜੀ ਕਾ, ਗੁਰੂ ਰਾਖਾ ਭਾਈ ਸਿੱਖੜੇ ਕਾ। ਸੋ ਜਿਹੜੀ ਉਹਨਾਂ ਦੀ ਆਪਣੀ ਖਵਾਰੀ ਦੀ ਕਹਾਣੀ ਹੈ ਉਹ ਸਿੱਖ ਕੌਮ ਦੀ ਖਵਾਰੀ ਦੀ ਕਹਾਣੀ ਨਾਲ ਪੈਰਲਲੀ ਰਨ ਕਰਦੀ ਹੈ। ਪਰ ਜਿਵੇਂ ਜੇ ਮੈਂ ਆਪਣੀ ਇੰਸਪੀਰੇਸ਼ਨ ਦੀ ਗੱਲ ਕਰਾਂ ਕਿ ਉਹ ਪੀਰੀਅਡ ਸੀ ਕਿ ਧਰਮਸ਼ਾਲਾ ਦੇ ਵਿੱਚ ਮੇਰੇ ਪਿਤਾ ਜੀ ਜਿਹੜੇ ਗਵਰਨਮੈਂਟ ਜੌਬ ਦੇ ਵਿੱਚ ਸਨ, ਪੋਸਟਲ ਐਂਡ ਟੈਲੀਗ੍ਰਾਫ, ਉਹਨਾਂ ਦੀ ਪੋਸਟਿੰਗ ਵੀ ਸੀ, ਔਰ ਇਥੋਂ ਪਰਿਵਾਰਕ ਸਬੰਧਾਂ ਦੀ ਸ਼ੁਰੂਆਤ ਵੀ ਹੋਈ। ਉਦੋਂ ਤਾਂ ਉਸ ਤੋਂ ਤਾਂ ਮੇਰਾ ਜਨਮ ਬਹੁਤ ਬਾਅਦ ਦਾ ਹੈ, ਲੇਕਿਨ ਉਹ ਕਨੈਕਸ਼ਨ ਜਿਹੜਾ ਸਾਡੇ ਪਿਤਾ ਜੀ ਰਾਹੀਂ ਜਦੋਂ ਸਰ ਸਾਹਿਬ ਨੂੰ ਡਿਸਮਿਸ ਵੀ ਕਰ ਦਿੱਤਾ ਗਿਆ, ਉਹ ਕੁਛ ਕਿਉਂਕਿ ਸ਼ਿਮਲਾ ਕੈਪੀਟਲ ਸੀ ਔਰ ਸ਼ਿਮਲਾ ਉਹ ਆਪਣਾ ਕੇਸ ਲੜਦੇ ਰਹੇ, ਉਦੋਂ ਵੀ ਉਹ ਸਾਂਝ ਬਣੀ ਰਹੀ। ਜਦੋਂ ਚੰਡੀਗੜ੍ਹ ਆਏ ਉਦੋਂ ਵੀ ਖਤੋ ਖਤਾਬਤ, ਔਰ ਮੈਂ ਬਚਪਨ ਤੋਂ ਉਹਨਾਂ ਦੇ ਖਤ ਜਿਹੜੇ ਸਾਡੇ ਪਿਤਾ ਜੀ ਦੇ ਨਾਂ ਸੀ ਉਹਨਾਂ ਵੱਲੋਂ ਲਿਖੇ ਤਾਂ ਨਹੀਂ ਸੀ ਮੇਰੇ ਕੋਲ। ਇਹ ਸਾਰੇ ਨੇ, ਔਰ ਜ਼ਾਹਰ ਹੈ ਕਿ ਇਹ ਸਾਰੇ ਨੇ ਇੱਕ ਲਿਲ ਵੀ ਪੈਦਾ ਕੀਤੀ, ਜਿਹੜੀ ਇੱਕ ਡਿਜ਼ਾਇਰ ਹੁੰਦੀ ਹੈ ਕਿ ਜਿਹਦੇ 'ਚ ਤੁਸੀਂ ਉਸ ਸਾਰੇ ਚੈਪਟਰ ਨੂੰ ਦੇਖਦੇ ਹੋ, ਪੜ੍ਹਦੇ ਹੋ। ਫਿਰ ਆਪਣੇ ਮੈਂ ਕਾਲਜ ਯੂਨੀਵਰਸਿਟੀ ਡੇਜ਼ ਦੇ ਵਿੱਚ ਸਰ ਸਾਹਿਬ ਦੇ ਨਾਲ 1 to 1 ਮਿਲਣ ਦਾ ਵੀ ਮੌਕਾ ਬਣਿਆ, ਜਦੋਂ ਕਿ ਉਹ ਆਪਣੇ ਭਰਾ ਦੇ ਘਰ 'ਚ ਉਦੋਂ ਕੁਛ ਬਿਮਾਰੀ ਹਾਲਤ 'ਚ ਵੀ ਸਨ। ਜਗਰਾਵਾਂ 3 ਜਾਮਨ, ਮੈਨੂੰ ਅਜੇ ਵੀ ਯਾਦ ਹੈ ਕਿ ਉਹਨਾਂ ਦੇ ਘਰ ਦੇ ਬਾਹਰ 3 ਜਾਮਨ ਉਹਨਾਂ ਦੇ ਘਰ ਦਾ ਨਾਂ ਸੀ। ਉੱਥੇ ਮਿਲਣ ਦਾ ਸਬਬ ਵੀ ਹੋਇਆ 84 ਤੋਂ ਬਾਅਦ, ਜੂਨ 84 ਤੋਂ, ਔਰ ਉਹਨਾਂ ਦੀਆਂ ਲਿਖਤਾਂ ਜਾਂ ਉਹਨਾਂ ਦੇ ਨਾਲ ਉਹ ਸਾਂਝ ਤਾਂ ਰਹੀ। ਸੋ ਜੇ ਇਹ ਕਹਿਣਾ ਹੋਏ ਕਿ ਬੇਸ਼ੱਕ ਜਦੋਂ ਅਸੀਂ ਸਿੱਖੀ ਦੀ ਜਾਂ ਰਾਜ ਭਾਗ ਦੀ ਗੱਲ ਕਰਦੇ ਹਾਂ ਤੇ ਇਹ ਤਾਂ ਗੁਰੂ ਨੇ ਦਿੱਤਾ ਹੈ, 10ਵੇਂ ਪਾਤਸ਼ਾਹ ਨੇ, ਇਨ ਗਰੀਬ ਸਿੱਖਨ ਕੋ ਦੇਉ ਪਾਤਸ਼ਾਹੀ, ਇਹ ਯਾਦ ਰੱਖੇ ਹਮਰੀ ਗੁਰਿਆਈ। ਸੋ ਇਹ ਜਿਹੜੀ ਹੈ ਸਾਨੂੰ ਸੋਵਰਨਟੀ ਪਾਤਸ਼ਾਹ ਨੇ ਦਿੱਤੀ ਹੋਈ ਹੈ। ਲੇਕਿਨ ਜੇ 20ਵੀਂ ਸਦੀ ਦੇ ਵਿੱਚ ਸਿੱਖ ਫਿਲਾਸਫੀ, ਸਿੱਖ ਚਿੰਤਨ ਔਰ ਹਾਲਾਤ ਜਿਸ ਕਿਸਮ ਦੇ, ਔਰ ਇਸ ਲੈਵਲ ਦਾ ਬੰਦਾ ਜਿਹੜਾ ਸੰਸਕ੍ਰਿਤ, ਫਾਰਸੀ, ਅਰਬੀ, ਉਰਦੂ, ਆਫ ਕੋਰਸ ਪੰਜਾਬੀ, ਉਹਨਾਂ ਜ਼ੁਬਾਨਾਂ ਦਾ ਇੰਟਰਨੈਸ਼ਨਲ ਲੈਵਲ ਦਾ ਮਾਹਿਰ, ਔਰ ਕੈਂਬਰਿਜ ਐਜੂਕੇਟਿਡ, ਜਿੱਥੇ ਕਿ ਉਹਨਾਂ ਨੇ ਮਾਸਟਰਸ ਜਿਹੜੀ ਹੈ ਉਹ ਮੋਰਲ ਸਾਇੰਸਿਸ ਦੇ ਵਿੱਚ ਕੀਤੀ, ਔਰ ਉਸ ਵੇਲੇ ਬਰਟਰੈਂਡ ਰਸਲ ਜਿਹੜੇ ਬਾਅਦ ਦੇ ਵਿੱਚ ਵੱਡਾ ਨਾਂ ਹੈ ਫਿਲਾਸਫੀ ਦੀ ਦੁਨੀਆ 'ਚ, ਨੋਬਲ ਲੌਰੀਏਟ ਹੈ, ਉਹਨਾਂ ਨੇ ਉਹਨਾਂ ਨੂੰ ਇਹ ਆਫਰ ਵੀ ਕੀਤਾ ਕਿ ਤੁਸੀਂ ਇੱਥੇ ਹੀ ਪੜ੍ਹਾਓ, ਕਿਉਂਕਿ ਉਹਨਾਂ ਦੀ ਜਿੰਨੀ ਕੁ ਪਕੜ ਈਸਟ ਔਰ ਵੈਸਟ ਦੋਨੋਂ ਫਿਲਾਸਫੀ ਨੂੰ ਜਿਸ ਡੈਪਥ ਦੇ ਨਾਲ ਉਹ ਸਮਝਦੇ ਸੀ। ਲੇਕਿਨ ਉਸ ਪੀਰੀਅਡ 'ਚ ਉਹਨਾਂ ਨੇ ਇੰਗਲੈਂਡ 'ਚ ਹੁੰਦਿਆਂ ਹੀ ICS ਦਾ ਐਗਜ਼ਾਮ ਪਾਸ ਕਰ ਲਿਆ ਸੀ। ਉਹਨਾਂ ਨੇ ਕਿਹਾ ਵੀ ਨਹੀਂ, ਮੈਂ ਇੱਥੇ ਨਹੀਂ, ਮੈਂ ਆਪਣੇ ਵਤਨ ਜਾ ਕੇ ਆਪਣੇ ਲੋਕਾਂ ਦੇ ਵਿੱਚ ਵਿਚਰਨਾ ਚਾਹੁੰਦਾ। ਔਰ ਉਹਨਾਂ ਨੇ ਆਲਮੋਸਟ 14-15 ਸਾਲ ਉਹਨਾਂ ਦਾ ICS ਦੇ ਤੌਰ ਤੇ 1930 'ਚ ਡਿਪਟੀ ਕਮਿਸ਼ਨਰ, ਉਹ ਪੰਜਾਬ ਜਿਹਦੇ 'ਚ ਵੱਡੇ ਵੱਡੇ ਜ਼ਿਲ੍ਹੇ, ਉਹਨਾਂ ਨੇ ਜ਼ਿਲ੍ਹਾ ਗੁਜਰਾਤ ਜਿਹੜਾ ਪਾਕਿਸਤਾਨ ਦਾ ਉਹਦੇ 'ਚ ਵੀ ਡਿਪਟੀ ਕਮਿਸ਼ਨਰ ਰਹੇ, ਜ਼ਿਲ੍ਹਾ ਕਰਨਾਲ 'ਚ ਵੀ ਰਹੇ, ਔਰ ਫਾਈਨਲੀ ਡਿਸਟ੍ਰਿਕਟ ਕਾਂਗੜਾ ਦੇ ਵਿੱਚ ਸਨ। ਉਸ ਵੇਲੇ ਡਿਸਟ੍ਰਿਕਟ ਕਾਂਗੜਾ ਦੇ ਵਿੱਚ ਕੁੱਲੂ, ਲਾਹੌਲ, ਸਪੀਤੀ, ਇਹ ਸਾਰੇ ਉਹਦਾ ਹੀ ਹਿੱਸਾ ਸੀ, ਔਰ ਉੱਥੋਂ ਹੀ ਉਹ ਡਿਸਮਿਸ ਹੋਏ। ਔਰ ਉਹਨਾਂ ਦਾ ਫਿਰ ਦੂਸਰੇ ਪਾਸੇ ਦਾ ਸਫ਼ਰ ਜਿਹੜਾ ਇਹ ਵੀ ਕਈ ਵਾਰੀ ਅਕਾਲ ਪੁਰਖ ਜਾਂ ਕੁਦਰਤ ਨੇ ਕੋਈ ਨਾ ਕੋਈ ਰੋਲ ਰੱਖਿਆ ਹੁੰਦਾ। ਜਦੋਂ ਤੁਹਾਡੇ ਇੱਕ ਪਾਸਿਓਂ ਦਰਵਾਜ਼ੇ ਬੰਦ ਹੁੰਦੇ ਨੇ, ਤੁਸੀਂ ਦੂਸਰੇ ਪਾਸੇ ਸੋਚਦੇ ਹੋ। ਉਹਨਾਂ 'ਚ ਗਹਿਰ ਗੰਭੀਰ ਚਿੰਤਨ ਤਾਂ ਹੈ ਹੀ ਸੀ। ਉਹ ਲਿਟਰੇਚਰ ਵੱਲ ਵੀ ਮੁੜੇ, ਔਰ ਜਿਹੜਾ ਉਹਨਾਂ ਦੀਆਂ ਲਿਖਤਾਂ ਨੇ ਉਹ ਜੇ ਤੁਸੀਂ ਅੰਗਰੇਜ਼ੀ ਦੇ ਵਿੱਚ ਵੀ ਦੇਖੋ, ਉਹਨਾਂ ਦੀ ਜਿਹੜੀ ਸ਼ਾਕਾਰ ਕਿਤਾਬ ਜਿਵੇਂ ਪ੍ਰਾਸ਼ਰ ਪ੍ਰਸ਼ਨ, ਔਰ ਉਸੇ ਲਾਈਨ ਦੇ ਉੱਤੇ ਇੱਕ ਪ੍ਰਾਸ਼ਰ ਨਾਂ ਦਾ ਵੱਡਾ ਸਕਾਲਰ ਜਿਹੜਾ ਕਦੇ ਮੇਓ ਕਾਲਜ ਲਾਹੌਰ ਦਾ ਪ੍ਰਿੰਸੀਪਲ ਸੀ, ਬਾਅਦ ਦੇ ਵਿੱਚ ਸ਼ਿਮਲਾ ਉਹ ਆਇਆ, ਇੱਕ ਪੰਜਾਬੀ ਹਿੰਦੂ ਬ੍ਰਾਹਮਣ,
ਔਰ ਉਹ ਕਿਉਂਕਿ ਸਰ ਕਪੂਰ ਸਿੰਘ ਸ਼ਿਮਲਾ ਦੇ ਵਿੱਚ ਆਪਣਾ ਕੇਸ ਲੜਨ ਲਈ ਸੀ, ਨੇੜੇ ਨੇੜੇ ਕਿਤੇ ਰਹਿੰਦੇ ਸੀ, ਸੈਰ ਤੇ ਉਹਨਾਂ ਨੇ ਨਿਕਲ ਜਾਣਾ ਔਰ ਤੁਰੇ ਜਾਂਦੇ ਆ ਉਹਨੇ ਪ੍ਰਾਸ਼ਰ ਨੇ ਜਿਹੜੇ ਨੇ ਉਹ ਸਵਾਲ ਕਰਨੇ, ਸਵਾਲ ਨੂੰ ਅਸੀਂ ਪ੍ਰਸ਼ਨ ਹੀ ਕਹਿੰਦੇ ਆ, ਔਰ ਉਹ ਸਾਰੇ ਦੇ ਉਹਨਾਂ ਨੇ ਜਵਾਬ ਦੇਣੇ ਔਰ ਬਾਅਦ ਦੇ ਵਿੱਚ ਉਹਨੇ ਪ੍ਰਾਸ਼ਰ ਨੇ ਇਹ ਕਿਹਾ ਕਿ ਉਹ ਵੀ ਨੋਟ ਲੈਂਦਾ ਹੋਏਗਾ ਜਾਂ ਸਰਦਾਰ ਸਾਹਿਬ ਵੀ ਲੈਂਦੇ ਹੋਣਗੇ ਕਿ ਜੀ ਜੇ ਮੇਰੇ ਵਰਗੇ ਇੱਕ ਵੈਲ ਇਨਫਾਰਮਡ ਬੰਦੇ ਨੂੰ ਨਹੀਂ ਪਤਾ ਕਿ ਭਾਈ ਸਿੱਖੀ ਕੀ ਹੈ, ਫਿਲਾਸਫੀ ਕੀ ਹੈ, ਉਹਦੇ ਅੰਦਰ ਕੀ ਹੈ, ਤੇ ਆਮ ਨੂੰ ਕੀ ਪਤਾ ਹੋਏਗਾ। ਸੋ ਇਸ ਨੂੰ ਤੁਸੀਂ ਜਿਹੜਾ ਜ਼ਰੂਰ ਪਬਲਿਸ਼ ਕਰੋ। ਔਰ ਸਰ ਸਾਹਿਬ ਨੇ ਬਾਅਦ ਉਹਦੇ ਚ ਹੋਰ ਵੀ ਜੋ ਫਿਲਸਫੀਕਲ ਐਂਗਲ ਤੋਂ ਸੀ ਉਸ ਦੇ ਵਿੱਚ ਐਡ ਕਰਕੇ ਉਹ ਕਿਤਾਬ ਛਾਪੀ ਔਰ ਉਹਦਾ ਨਾਂ ਹੀ ਉਹਨਾਂ ਨੇ ਜਿਹੜਾ ਪ੍ਰਾਸ਼ਰ ਪ੍ਰਸ਼ਨਾਂ ਰੱਖਿਆ ਕਿ ਪ੍ਰਾਸ਼ਰ ਦੇ ਪ੍ਰਸ਼ਨ। ਇਹ ਵੀ ਇੱਕ ਵੱਡਾ ਗੁਣ ਹੁੰਦਾ ਹੈ ਕਿ ਵੀ ਤੁਸੀਂ ਐਟਰੀਬਿਊਟ ਕਰਦੇ ਹੋ ਕਿਸੇ ਨੂੰ। ਔਰ ਇਸ ਤੋਂ ਇਲਾਵਾ ਜਦੋਂ ਅਸੀਂ ਉਹਨਾਂ ਦੇ ਕੰਮ ਈਵਨ ਅੰਗਰੇਜ਼ੀ ਦੇ ਹਵਾਲੇ ਨਾਲ ਦੇਖਦੇ ਹਾਂ ਸਿੱਖੀਜ਼ਮ ਐਜ਼ ਐਨ ਐਕੂਮੈਨਿਕਲ ਰਿਲੀਜਨ, ਔਰ ਇਹ ਸਾਰੇ ਉਸ ਲੈਵਲ ਦੇ ਕੰਮ ਨੇ ਕਿ ਜਿਹੜੇ ਆਮ ਬਹੁਤ ਚੰਗੀ ਐਜੂਕੇਸ਼ਨ ਵਾਲੇ MA PhD ਨੇ ਉਹਨਾਂ ਨੂੰ ਵੀ ਡਿਕਸ਼ਨਰੀ ਕੋਲ ਰੱਖਣੀ ਪੈਂਦੀ ਹੈ ਇਹ ਦੇਖਣ ਸਮਝਣ ਦੇ ਲਈ ਕਿ ਉਹਨਾਂ ਨੇ ਕੀ ਲਿਖਿਆ। ਔਰ ਇਸ ਦੇ ਵਿੱਚ ਜਿਵੇਂ ਉਹਨਾਂ ਦੇ ਪੰਜਾਬੀ ਦੇ ਵਿੱਚ ਪਹਿਲਾਂ ਮੈਂ ਉਹਨਾਂ ਦੇ ਜਿਹੜੇ ਲਿਖਤਾਂ ਵੀ ਨੇ ਜਿਨ੍ਹਾਂ 'ਚ ਸਪਤ ਸ਼੍ਰਿੰਗ ਜਿਹਦਾ ਮੈਂ ਜ਼ਿਕਰ ਵੀ ਕੀਤਾ ਸੀ ਕਿ 7 ਪ੍ਰੋਮੀਨੈਂਟ ਪਰਸਨੈਲਿਟੀਜ਼ ਹਿਸਟਰੀ ਦੀਆਂ, ਨਿਊਟਨ, ਸਰ ਆਈਜ਼ੈਕ ਨਿਊਟਨ, ਸ਼ੰਕਰਾ, ਬਾਬਾ ਰਾਮ ਸਿੰਘ ਨਾਮਧਾਰੀ ਔਰ ਇਸ ਕਿਸਮ ਦੀ। ਇਸ ਤੋਂ ਇਲਾਵਾ ਉਹਨਾਂ ਦੀਆਂ ਜਿਹੜੀਆਂ ਨੇ ਹਸ਼ੀਸ਼ ਇਹ ਕਵਿਤਾਵਾਂ ਉਹਨਾਂ ਦੀ ਹੈ ਔਰ ਬਹੁ ਵਿਸਤਾਰ, ਪੁੰਡਰੀਕ, ਮੰਸੂਰ, ਅਲ ਹਲਾਜ਼, ਸਿੱਖ ਔਰ ਅੰਗਰੇਜ਼ੀ ਸਿੱਖਿਜ਼ਮ ਫॉर ਮਾਡਰਨ ਮੈਨ, ਮੀ ਜੂਡਿਸ ਔਰ ਉਹਨਾਂ ਦੇ ਸੈਕਰਡ ਰਾਈਟਿੰਗਸ ਆਫ ਦਾ ਸਿੱਖਸ ਨੂੰ ਜਿਹੜਾ ਯੂਨੈਸਕੋ ਨੇ ਅੰਗਰੇਜ਼ੀ ਦੇ ਵਿੱਚ ਵੀ ਉਹਦਾ ਟ੍ਰਾਂਸਲੇਸ਼ਨ ਕੀਤਾ ਔਰ ਇਸੇ ਤਰ੍ਹਾਂ ਕੰਟਰੀਬਿਊਸ਼ਨਸ ਆਫ ਗੁਰੂ ਨਾਨਕ, ਦੀ ਆਵਰ ਆਫ ਸੌਰਡ, ਗੁਰੂ ਅਰਜਨ ਐਂਡ ਹਿਜ਼ ਸੁਖਮਨੀ। ਸੋ ਇਹ ਉਹਨਾਂ ਦੀ ਔਰ ਅੱਜ ਵੀ ਉਹਨਾਂ ਦਾ ਜਿਹੜਾ ਇਸ ਲਿਟਰਰੀ ਦੁਨੀਆ ਦੇ ਵਿੱਚ ਕੰਮ ਹੈ ਉਹ ਰਿਮਾਰਕੇਬਲ ਹੈ। ਪਰ ਸਿਆਸੀ ਐਂਗਲ ਨੂੰ ਸਮਝਣ ਦੇ ਲਈ ਕਿ ਸਿੱਖ ਅੰਗਰੇਜ਼ਾਂ ਦੇ ਥੱਲੇ ਕਿਵੇਂ ਸੀ, 47 ਦੇ ਦੌਰ 'ਚ ਕੀ ਹੋਇਆ, ਕਿਵੇਂ ਸਾਡੀ ਲੀਡਰਸ਼ਿਪ ਜਿਹੜੀ ਹੈ ਉਹ ਝਾਂਸੇ ਦੇ ਵਿੱਚ ਆਈ ਔਰ ਉਸ ਤੋਂ ਬਾਅਦ ਕੀ ਹੋਇਆ, ਉਸ ਦੀ ਜੇ ਕੋਈ ਜਿਸ ਨੂੰ ਤੁਸੀਂ ਕੋਈ ਟਕਸਾਲੀ ਹਿਸਟਰੀ ਕਹਿਣਾ ਹੋਏ ਜਾਂ ਤਸਦੀਕਸ਼ੁਦਾ ਹਿਸਟਰੀ ਕਹਿਣਾ ਹੋਏ ਤਾਂ ਫਿਰ ਸਰਦਾਰ ਕਪੂਰ ਸਿੰਘ ਹੋਰਾਂ ਦੀ ਪੁਸਤਕ ਸਾਚੀ ਸਾਖੀ ਹੈ। ਔਰ ਸਾਚੀ ਸਾਖੀ ਜਿਸ ਬਾਰੇ ਉਹਨਾਂ ਨੇ ਖੁਦ ਕਿਤਾਬ ਦੇ, ਕਿਉਂਕਿ ਇਹ ਗੁਰਬਾਣੀ ਦਾ ਫਰਮਾਨ ਹੈ ਔਰ ਉਹਨਾਂ ਨੇ ਕਿਤਾਬ ਦੇ ਟਾਈਟਲ ਤੇ ਤੋਂ ਬਾਅਦ ਹੀ ਗੁਰਬਾਣੀ ਦੀ ਇਹ ਤੁਕ ਕੋਟ ਕੀਤੀ, ਸੰਤਨ ਕੀ ਸੁਣ ਸਾਚੀ ਸਾਖੀ ਸੋ ਬੋਲੇ ਜੋ ਪੇਖੈ ਆਖੀ। ਕਿ ਭਾਈ ਇੱਕ ਫਕੀਰ ਦੀ ਦਾਸਤਾਨ ਔਰ ਉਹਦੇ ਚ ਉਹਨਾਂ ਨੇ ਟੁਵਰਡਸ ਦਾ ਐਂਡ ਜਿਹੜਾ ਉਹ ਪਰਸ਼ੀਅਨ ਸ਼ਾਹਨਾਮੇ ਦਾ ਜ਼ਿਕਰ ਵੀ ਕੀਤਾ, ਫਿਰਦੌਸੀ ਦਾ, ਕਿ ਭਾਈ ਜਿਵੇਂ ਫਿਰਦੌਸੀ ਨੇ ਸੱਚ ਬਿਆਨਿਆ ਇਵੇਂ ਹੀ ਉਹਨਾਂ ਨੇ ਕਿਹਾ ਕਿ ਭਾਈ ਇੱਕ ਜਿਹੜੀ ਹੈ ਸਾਚੀ ਸਾਖੀ ਅਸੀਂ ਐਵੀਡੈਂਸ ਨੂੰ ਕਹਿੰਦੇ, ਵਿਟਨੈਸ ਨੂੰ ਕਹਿੰਦੇ ਕਿ ਸੰਤਨ ਕੀ ਸੁਣ ਸਾਚੀ ਸਾਖੀ ਸੋ ਬੋਲੇ ਜੋ ਪੇਖੈ ਆਖੀ, ਕਿ ਜੋ ਮੈਂ ਅੱਖਾਂ ਨਾਲ ਦੇਖੀ, ਆਬਜ਼ਰਵ ਕੀਤੀ ਉਹ ਮੈਂ ਬੋਲ ਰਿਹਾ। ਔਰ ਇਹ ਸਾਰੇ ਚ ਕਿਉਂਕਿ ਅਸੀਂ ਆਪਣੇ ਪ੍ਰੋਗਰਾਮਾਂ ਦੇ ਵਿੱਚ ਸਮੇਂ-ਸਮੇਂ ਹਵਾਲਾ ਵੀ ਦਿੰਦੇ ਆ ਔਰ ਉਹਨਾਂ ਦੇ ਉੱਤੇ ਜਿਵੇਂ ਕਿਉਂਕਿ ਜਦੋਂ ਉਹਨਾਂ ਦੀ ਸਟੱਡੀ ਫਿਲਾਸਫੀ ਦੇ ਵਿੱਚ ਸੀ, ਲਾਹੌਰ ਪੜ੍ਹਦੇ ਆ ਔਰ ਅਲਾਮਾ ਇਕਬਾਲ ਫਿਲਾਸਫੀ ਦੇ ਟੀਚਰ ਵੀ ਸਨ, ਅਧਿਆਪਕ ਵੀ ਸਨ, ਉਹਨਾਂ ਦੇ ਨਾਲ ਉਹਨਾਂ ਦਾ ਕੀ ਰੂਹਾਨੀ ਰਿਸ਼ਤਾ ਸੀ ਇਸ ਦਾ ਜ਼ਿਕਰ ਵੀ ਉਸ ਦੇ ਵਿੱਚ ਹੋਇਆ। ਉਹਨਾਂ ਦੇ ਇੰਟੈਲੈਕਟ ਦੇ ਨਾਲ ਤੋਂ ਉਹ ਕਿਵੇਂ ਪ੍ਰਭਾਵਿਤ ਸਨ ਇਹ ਵੀ ਸਾਚੀ ਸਾਖੀ 'ਚ ਜ਼ਿਕਰ ਹੈ। ਫਿਰ ਕਾਇਦੇ ਆਜ਼ਮ ਮੁਹੰਮਦ ਅਲੀ ਜਿਨਾ ਪਾਕਿਸਤਾਨ ਦੇ ਬਾਨੀ ਜਿਨ੍ਹਾਂ ਦੇ ਨਾਲ ਉਹਨਾਂ ਦੀ ਮੁਲਾਕਾਤ ਜਦੋਂ ਉਹ ਸਮੁੰਦਰੀ ਜਹਾਜ਼ ਰਾਹੀਂ ਲੰਡਨ ਜਾ ਰਹੇ ਸਨ ਹੁੰਦੀ ਹੈ, ਰਾਹ ਦੇ ਵਿੱਚ ਗੱਲਬਾਤ ਸ਼ੁਰੂ ਹੁੰਦੀ ਹੈ, ਉਸ ਦਾ ਵੀ ਹਵਾਲਾ। ਔਰ ਫਿਰ ਜਦੋਂ ਕੈਂਬਰਿਜ ਯੂਨੀਵਰਸਿਟੀ 'ਚ ਅਲਾਮਾ ਇਕਬਾਲ ਐਡਰੈਸ ਕਰਨ ਦੇ ਲਈ ਆਉਂਦੇ ਨੇ ਸਟੂਡੈਂਟਸ ਨੂੰ ਔਰ ਉਹਦੇ 'ਚ ਜਦੋਂ ਉਹ ਸਿੱਖ ਲੀਡਰਸ਼ਿਪ ਪ੍ਰਤੀ ਜਿਹੜਾ ਉਹ ਟਿੱਪਣੀ ਕਰਦੇ ਨੇ ਕਿ ਭਾਈ ਇਹ ਬੜੇ ਨਾਈਵ ਨੇ, ਅਨਾੜੀ ਨੇ ਔਰ ਸਰਦਾਰ ਕਪੂਰ ਸਿੰਘ ਗੁੱਸਾ ਕਰਦੇ ਨੇ, ਐਜ਼ ਏ ਸਟੂਡੈਂਟ ਨੇ ਅਜੇ ਉੱਥੇ, ਲੇਕਿਨ ਉਹ ਜਾ ਕੇ ਉਹਨਾਂ ਨੂੰ ਫਿਰ ਮਿਲਦੇ ਵੀ ਨੇ ਔਰ ਉਹ ਜਿਨ੍ਹਾਂ ਉਹਨਾਂ ਨੂੰ ਵਾਰਨ ਕਰਦੇ ਨੇ ਕਿ ਨੌਜਵਾਨ ਮੇਰੇ ਗੱਲ ਦਾ ਗੁੱਸਾ ਨਾ ਕਰ, ਤੂੰ ਜੇ ਕੁਛ ਕਰ ਸਕਦਾ ਤੇ ਜਾ,
ਇਹ ਤੁਹਾਡੇ ਲਈ ਇਹ ਮੌਕਾ ਹੈ। ਅਦਰਵਾਈਜ਼ ਕੌਮਾਂ ਜਦੋਂ ਫੈਸਲਾਕੁਨ ਘੜੀਆਂ ਆਉਂਦੀਆਂ, ਜੇ ਗਲਤ ਫੈਸਲੇ ਹੋਣ ਤੇ ਫਿਰ ਉਹ ਰਸਾਤਲ ਵੱਲ ਜਾਣੀਆਂ ਸ਼ੁਰੂ ਹੋ ਜਾਂਦੀਆਂ। ਉਹ ਸਾਰੀਆਂ ਕੋਟਸ ਸਾਚੀ ਸਾਖੀ ਦੇ ਵਿੱਚ ਦਿੱਤੀਆਂ ਹੋਈਆਂ ਨੇ। ਮੈਂ ਟਾਈਮ ਰਿਸਟ੍ਰੇਨ ਹੋਣ ਕਰਕੇ ਉਹਨਾਂ ਸਾਰਿਆਂ ਦੇ ਵੇਰਵੇ ਵਿੱਚ ਨਹੀਂ ਜਾਵਾਂਗਾ। ਪਰ ਜਦੋਂ ਉਸ ਕਿਤਾਬ ਦੇ ਵਿੱਚ ਕਾਇਦੇ ਆਜ਼ਮ ਮੁਹੰਮਦ ਅਲੀ ਜਿਨ੍ਹਾਂ ਦਾ ਜ਼ਿਕਰ ਕਰਦੇ ਨੇ ਸਾਚੀ ਸਾਖੀ ਦਾ, ਤੇ ਉਸ ਦੇ ਵਿੱਚ ਇੱਕੋ ਇਸ ਪੰਜਾਬੀ ਦੇ ਕਪਲੇਟ ਦੇ ਨਾਲ ਉਹਨਾਂ ਨੂੰ ਕਹਿੰਦੇ ਨੇ ਕਿ ਅੱਜ ਯਾਦ ਆਇਆ ਮੈਨੂੰ ਉਹ ਸੱਜਣ ਜਿਹਦੇ ਮਗਰ ਉਲਾਂਬੜਾ ਜਗਦਾ ਹੈ। ਔਰ ਕਿਵੇਂ ਉਹਨਾਂ ਨੇ ਕਿਹਾ ਵੀ ਉਹਨਾਂ ਦਾ ਇੱਕ ਇੱਕ ਲਫ਼ਜ਼ ਪ੍ਰੋਫਿਟਿਕ ਸਾਬਤ ਹੋਇਆ। ਉਹਨਾਂ ਨੇ ਕਿਹਾ ਕਿ ਭਾਈ ਕਿਵੇਂ ਉਹਨਾਂ ਨੇ ਈਵਨ ਸਰ ਸੋਭਾ ਸਿੰਘ ਖੁਸ਼ਵੰਤ ਸਿੰਘ ਦੇ ਪਿਓ ਨੂੰ ਵੀ, ਜਿਹੜੇ ਮਿੱਤਰ ਸਨ ਕਾਇਦੇ ਆਜ਼ਮ ਦੇ ਔਰ ਖੁਸ਼ਵੰਤ ਸਿੰਘ ਦੇ ਵਿਆਹ 'ਚ ਮਿਸਟਰ ਜਿਨ੍ਹਾਂ ਸ਼ਾਮਲ ਹੋਏ ਸੀ, ਕਿ ਉਹਨਾਂ ਨੂੰ ਵੀ ਉਹਨਾਂ ਨੇ ਵਾਰਨ ਕੀਤਾ ਸੀ ਕਿ ਵੀ ਸਿੱਖਸ ਆਰ ਪੋਲੀਟੀਕਲੀ ਨਾਈਵ, they have seen Hindus as the co-slaves, but when they will see them as the rulers, they will see their true face when Hindus will be the masters and Sikhs will be the slaves. ਕਿ ਭਾਈ ਤੁਸੀਂ ਸਹਿ ਗੁਲਾਮ ਦੇ ਤੌਰ ਤੇ ਦੇਖਿਆ, ਜਦੋਂ ਇਹਨਾਂ ਦੇ ਹੱਥ ਪਾਵਰ ਆਏਗੀ ਫਿਰ ਤੁਹਾਨੂੰ ਰਿਅਲਾਈਜ਼ ਹੋਏਗਾ ਕਿ ਤੁਸੀਂ ਕੌਣ ਹੋ ਤੇ ਇਹ ਕੌਣ ਨੇ। ਔਰ ਰਿਪੀਟਡਲੀ ਔਰ ਇਹ ਸਾਰੇ ਬਿਰਤਾਂਤ ਨੂੰ, ਔਰ ਮੈਂ ਜਿਹੜੇ ਸਾਡੇ ਪ੍ਰੋਗਰਾਮ ਨਾਲ ਜੁੜਦੇ ਨੇ ਉਹਨਾਂ ਦੀ ਕਈ ਵਾਰ ਕਈਆਂ ਦਾ ਪੁੱਛਣਾ ਵੀ ਹੁੰਦਾ ਜੀ ਅਸੀਂ ਕਿਹੜੀ ਕਿਤਾਬ ਪੜ੍ਹੀਏ ਕੀ। ਮੈਂ ਸਮਝਦਾ ਵੀ ਜਿਹੜਾ ਵੀ ਇੱਕ ਤਾਂ ਜਿਹਦਾ ਥੋੜਾ ਬਹੁਤ ਵੀ ਇੰਟਰਸਟ ਹੈ ਅੱਜ ਦੀ ਸਟਰਗਲ 'ਚ ਉਹ ਵੀ, ਲੇਕਿਨ ਜਿਹੜਾ ਐਕਟਿਵਿਸਟ ਹੈ ਉਹ ਸਾਚੀ ਸਾਖੀ ਨੂੰ ਆਪਣੇ ਸਿਰਹਾਣੇ ਰੱਖੇ। ਇਹ ਕਿਉਂਕਿ ਜਦੋਂ ਤੱਕ ਅਸੀਂ ਸਾਚੀ ਸਾਖੀ ਦੇ ਬਿਰਤਾਂਤ ਨੂੰ, ਉਸ ਦਾ ਇੱਕ ਇੱਕ ਲਫ਼ਜ਼ ਸਾਡੇ ਅੰਦਰ ਜਿਹੜਾ ਹੈ ਉਹ ਬਿਲਕੁਲ ਧੱਸ ਨਹੀਂ ਜਾਂਦਾ, ਅਸੀਂ ਇਸ ਸਿਚੁਏਸ਼ਨ ਨੂੰ ਸਮਝ ਨਹੀਂ ਸਕਦੇ ਕਿ ਭਾਈ ਇਹ ਲੜਾਈ ਕੀ ਹੈ, ਅਸੀਂ ਕੀ ਸੀ ਤੇ ਅੱਜ ਅਸੀਂ ਕੀ ਹਾਂ, ਤੇ ਕੱਲ ਨੂੰ ਸਾਨੂੰ ਕਿਹੜਾ ਫੇਟ ਜਿਹੜਾ ਹੈ ਉਹ ਵੇਟ ਕਰ ਰਿਹਾ। ਔਰ ਮੈਂ ਖਾਸ ਤੌਰ ਤੇ ਜਦੋਂ ਨਵੰਬਰ 84 ਜੂਨ 84 ਨਵੰਬਰ 84 ਤੋਂ ਬਾਅਦ ਜੋ ਸਿੱਖ ਕੌਮ ਦੀ ਦੁਰਦਸ਼ਾ ਹੋਈ, ਉਸ ਦੇ ਵਿੱਚ ਸਰ ਕਪੂਰ ਸਿੰਘ ਜਿਹੜੇ ਨੇ ਉਹ ਭੁੱਬੀ ਜਿਹੜੇ ਨੇ ਉਹ ਰੋਣ ਤੱਕ ਜਾਂਦੇ ਸੀ ਉਸ ਅਫਸੋਸ ਉਸ ਦੁੱਖ ਨੂੰ ਦੇਖ ਕੇ। ਔਰ ਉਹਦੇ 'ਚ ਉਹਨਾਂ ਦਾ ਇਹ ਕਹਿਣਾ ਸੀ ਕਿ ਜੇ ਇਤਿਹਾਸ ਵਿੱਚ ਇਹ ਵਰਣਨ ਆਏ ਕਿ ਇੱਕ ਛੋਟੀ ਜਿਹੀ ਸਿੱਖ ਕੌਮ ਸੀ ਜਿਹੜੀ ਕਿ ਆਪਣੀ ਆਜ਼ਾਦੀ ਲਈ ਲੜਦੀ ਹੋਈ ਸਾਰੀ ਦੀ ਸਾਰੀ ਕੁਰਬਾਨ ਹੋ ਗਈ, ਉਸ ਦਾ ਹਰ ਬੱਚਾ ਬੁੱਢਾ ਮਾਈ ਭਾਈ ਸਭ ਸ਼ਹੀਦ ਹੋ ਗਏ, ਤਾਂ ਇਹ ਬੜੇ ਫਖਰ ਦੀ ਗੱਲ ਹੋਵੇਗੀ। ਪਰ ਹਿੰਦੂਆਂ ਦੀ ਗੁਲਾਮੀ ਹੇਠ ਜਿਉਣਾ ਤਾਂ ਕੁੰਭੀ ਨਰਕ ਵਿੱਚ ਸੁੱਟੇ ਜਾਣ ਦੇ ਬਰਾਬਰ ਹੈ ਕਿ ਭਾਈ ਜਿਸ ਅਸੀਂ ਗੁਲਾਮੀ ਦੇ ਵਿੱਚ ਅਸੀਂ ਧੱਕੇ ਗਏ ਹਾਂ, ਉਹਨਾਂ ਨੇ ਕਿਹਾ ਜੇ ਇਹ ਆਏ ਕਿ ਇੱਕ ਇੱਕ ਸ਼ਹੀਦ ਹੋ ਗਿਆ ਉਹ ਕੌਮ ਐਗਜ਼ਿਸਟ ਨਹੀਂ ਕਰਦੀ, ਇਹ ਫਖਰ ਵਾਲੀ ਗੱਲ ਹੋਏਗੀ। ਲੇਕਿਨ ਇਸ ਜ਼ਲਾਲਤ ਦੇ ਵਿੱਚ ਜਿਹਦੇ 'ਚ ਅਸੀਂ ਅੱਜ ਜੀ ਰਹੇ ਹਾਂ, ਔਰ ਉਹਨਾਂ ਨੇ ਸਾਚੀ ਸਾਖੀ 'ਚ 6 ਵਾਕਿਆ ਜਿਹੜੇ ਨੇ ਅੱਡ-ਅੱਡ ਮੌਕਿਆਂ ਦੇ ਬਿਆਨ ਕੀਤੇ ਨੇ ਕਿ ਕਿਵੇਂ ਸਿੱਖ ਲੀਡਰਸ਼ਿਪ ਨੇ ਸਿੱਖ ਸਟੇਟ ਖਾਲਿਸਤਾਨ ਬਣਦੇ ਜਿਹੜੀ ਹੈ ਰੋਕੀ, ਕਿਵੇਂ ਉਹਨਾਂ ਨੇ ਦਰਵਾਜ਼ਾ ਬੰਦ ਕੀਤਾ। ਉਸ ਦੇ ਵਿੱਚ ਉਹਨਾਂ ਨੇ ਕ੍ਰਿਪਸ ਮਿਸ਼ਨ ਦਾ ਜ਼ਿਕਰ ਵੀ ਕੀਤਾ ਹੈ, ਕੈਬਨਿਟ ਮਿਸ਼ਨ ਦਾ ਜ਼ਿਕਰ ਵੀ ਕੀਤਾ ਹੈ। ਅੰਗਰੇਜ਼ੀ ਹਕੂਮਤ ਵੱਲੋਂ ਖੁਦ ਉਹਨਾਂ ਨੂੰ ਦਿੱਤਾ ਗਿਆ ਸੁਨੇਹਾ ਜਿਹੜਾ ਉਹਨਾਂ ਨੇ ਅੱਗੋਂ ਗਿਆਨੀ ਕਰਤਾਰ ਸਿੰਘ ਜਿਹੜੇ ਉਸ ਵੇਲੇ 47 ਚ ਅਕਾਲੀ ਦਲ ਦੇ ਪ੍ਰਧਾਨ ਸੀ ਉਹਨਾਂ ਤੱਕ ਪਹੁੰਚਾਇਆ, ਉਹਦਾ ਜ਼ਿਕਰ ਵੀ ਕੀਤਾ ਹੈ। ਉਹਨਾਂ ਨੇ ਕਾਇਦੇ ਆਜ਼ਮ ਦੀ ਆਫਰ ਦਾ ਜ਼ਿਕਰ ਵੀ ਕੀਤਾ ਹੈ ਕਿ ਕਿਵੇਂ ਸਿੱਖ ਸਟੂਡੈਂਟ ਫੈਡਰੇਸ਼ਨ ਨੇ ਇੱਕ ਮੀਟਿੰਗ ਮਾਸਟਰ ਤਾਰਾ ਸਿੰਘ ਔਰ ਕਾਇਦੇ ਆਜ਼ਮ ਦੇ ਵਿਚਕਾਰ ਰੱਖੀ, ਔਰ ਉਸ ਦੇ ਵਿੱਚ ਕਿਵੇਂ ਮਾਸਟਰ ਤਾਰਾ ਸਿੰਘ ਮੀਟਿੰਗ ਤੋਂ ਪਹਿਲਾਂ ਹੀ ਸਲਿੱਪ ਕਰਕੇ ਚਲੇ ਗਏ। ਔਰ ਫਿਰ ਈਵਨ ਮਲਕ ਹਰਦਤ ਸਿੰਘ ਔਰ ਦਿੱਲੀ ਦੇ ਵਿੱਚ ਇੱਕ ਮੀਟਿੰਗ ਜਿਹਦੇ 'ਚ ਕਾਇਦੇ ਆਜ਼ਮ ਨੇ ਜਿਵੇਂ ਕੋਰਾ ਕਾਗਜ਼ ਇੱਕ ਆਫਰ ਕਰਨਾ ਹੁੰਦਾ ਹੈ ਕਿ ਭਾਈ ਤੁਹਾਡੀਆਂ ਜੋ ਵੀ ਮੰਗਾਂ ਨੇ ਉਹ ਤੁਸੀਂ ਲਿਖ ਦਿਓ ਤੇ ਮੈਂ ਬਿਨਾਂ ਪੜ੍ਹੇ ਉਸ ਤੇ ਦਸਤਖਤ ਕਰਾਂਗਾ। ਸੋ ਇਹ ਵਾਕਿਆ ਤਾਂ ਹੈ ਹੀ ਨੇ, ਲੇਕਿਨ 47 ਤੋਂ ਬਾਅਦ ਕ੍ਰਿਮੀਨਲ ਟ੍ਰਾਈਬ ਤੋਂ ਜਦੋਂ ਸਿੱਖਾਂ ਦੀ ਗੁਲਾਮੀ ਦਾ ਜਿਹੜਾ ਦੌਰ ਹੈ ਉਹ ਸ਼ੁਰੂ ਹੁੰਦਾ ਹੈ ਤੇ ਫਿਰ ਸਰ ਕਪੂਰ ਸਿੰਘ ਇੱਕ ਪਾਸੇ ਜਿੱਥੇ ਉਹ ਲਿਟਰੇਚਰ ਦੇ ਰੂਪ ਦੇ ਵਿੱਚ ਉਹਨਾਂ ਨੇ ਇੱਕ ਅਵੇਅਰਨੈਸ ਦਿੱਤੀ, ਉਹਨਾਂ ਦੀਆਂ ਲਿਖਤਾਂ ਉਸ ਵੇਲੇ ਦੇ ਸਿੱਖ ਰਿਵਿਊ ਕੈਲਕਟਾ ਦੇ ਵਿੱਚ ਖਾਸ ਤੌਰ ਤੇ ਅੰਗਰੇਜ਼ੀ ਲਿਖਤਾਂ, ਕਿਉਂਕਿ ਸਾਡੇ ਘਰ ਇਹ ਸਾਰੇ ਹੀ ਪਬਲੀਕੇਸ਼ਨਸ ਆਉਂਦੀਆਂ ਹੁੰਦੀਆਂ ਸੀ ਉਸ ਵੇਲੇ ਦੀਆਂ, ਸੋ ਮੈਨੂੰ ਵੀ ਪੜ੍ਹਨ ਦਾ ਮੌਕਾ ਮਿਲਦਾ ਰਿਹਾ ਔਰ ਇਸ ਲਈ ਅਸੀਂ ਤਾਂ ਉਹਨਾਂ ਦੇ دیਵਾਨੇ ਹੀ ਰਹੇ ਕਿਉਂਕਿ ਇਹ ਮਹਿਸੂਸ ਹੁੰਦਾ ਸੀ ਕਿ ਭਾਈ ਇਸ ਇੱਕ ਬੰਦੇ ਦੇ ਵਿੱਚ
ਗੁਰਮਤ ਦੀ ਫਿਲਾਸਫੀ, ਗਿਆਨ, ਸਿਆਸਤ ਔਰ ਸਮਾਜਿਕ ਔਰ ਹਰ ਚੀਜ਼ ਤੁਸੀਂ ਉਹਨਾਂ ਦੇ ਕੋਲ ਬੈਠ ਕੇ ਇਵੇਂ ਹੀ ਸੀ ਕਿ ਤੁਸੀਂ ਇੱਕ ਐਨਸਾਈਕਲੋਪੀਡੀਆ ਦੇਖ ਰਹੇ ਹੋ। ਹਾਲਾਂਕਿ ਉਹਨਾਂ ਦਾ ਸ਼ਾਰਟ ਟੈਂਪਰ ਵੀ ਸੀ, ਗੁੱਸੇ 'ਚ ਵੀ ਆ ਜਾਂਦੇ ਸੀ ਔਰ ਐਬਿਊਸਿਵ ਵੀ ਹੋ ਜਾਂਦੇ ਸੀ, ਪਰ ਉਹਨਾਂ ਦੇ ਲਈ ਜਿਹੜੇ ਬੇਈਮਾਨ, ਬਦਨੀਅਤ, ਬਦਦਿਆਨਤ ਸੀ, ਨੌਜਵਾਨਾਂ ਨੂੰ ਬਹੁਤ ਪਿਆਰ ਕਰਦੇ ਸੀ। ਔਰ ਉਹਨਾਂ ਦਾ ਇਹ ਕਹਿਣਾ ਸੀ ਕਿ ਭਾਈ ਇਹ ਅਕਾਲੀ ਲੀਡਰ ਇਹਨਾਂ ਨੇ ਤਾਂ ਕੌਮ ਵੇਚ ਦਿੱਤੀ ਹੈ, ਇਹ ਨਲਾਇਕ ਨੇ, ਨਕੰਮੇ ਨੇ, ਬਿਲਕੁਲ ਵਿਖੇ ਹੋਏ ਨੇ, ਗੱਦਾਰ ਨੇ, ਜਦੋਂ ਤੱਕ ਇਹਨਾਂ ਤੋਂ ਖਹਿੜਾ ਨਹੀਂ ਛੁੱਟਦਾ ਇਹਨਾਂ ਨੇ ਸਿੱਖਾਂ ਦਾ ਕੁਝ ਨਹੀਂ ਬਣਨ ਦੇਣਾ। ਤੇ ਉਹਨਾਂ ਨੇ ਕਹਿਣਾ ਕਿ ਦੇਖੋ ਨੌਜਵਾਨੋ, ਤੁਸੀਂ ਹੋਪ ਹੋ ਜੇ ਤੁਸੀਂ ਖੜੇ ਹੋਏ। ਔਰ ਇਹੀ ਅੱਜ ਮੈਂ ਜਦੋਂ ਪੁਰਾਣਾ ਲੇਖ ਸਰਦਾਰ ਗਜਿੰਦਰ ਸਿੰਘ ਬਾਨੀ ਦਲ ਖਾਲਸਾ, ਜਿਹੜੇ ਆਲਮੋਸਟ 40 ਸਾਲ ਤੋਂ ਜ਼ਿਆਦਾ ਤੋਂ ਜਲਾਵਤਨੀ 'ਚ ਨੇ, ਉਹਨਾਂ ਬਾਰੇ ਦੇਖ ਰਿਹਾ ਸੀ। ਉਹਨਾਂ ਦੀ ਜ਼ਿੰਦਗੀ ਨੂੰ ਵੀ ਜੇ ਕਿਸੇ ਨੇ ਟੱਚ ਕੀਤਾ, ਪ੍ਰਭਾਵਿਤ ਕੀਤਾ, ਔਰ ਜਿਹੜਾ ਉਹਨਾਂ ਨੇ ਦਲ ਖਾਲਸਾ ਜਥੇਬੰਦੀ 1978 ਤੋਂ ਬਾਅਦ ਬਣਾਈ ਸਰ ਕਪੂਰ ਸਿੰਘ ਦੀ ਪ੍ਰੇਰਣਾ ਨਾਲ, ਉਸ ਪੀਰੀਅਡ 'ਚ ਹੀ ਈਵਨ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ 'ਚ ਇੱਕ ਸੈਮੀਨਾਰਾਂ ਦੀ ਸੀਰੀਜ਼ ਸ਼ੁਰੂ ਕੀਤੀ ਗਈ ਸੀ, ਖਾਲਿਸਤਾਨ ਵਾਈ ਨਾਟ, ਨਹੀਂ ਉਸ ਨੂੰ ਵੀ ਭਾਈ ਗਜਿੰਦਰ ਸਿੰਘ ਔਰ ਉਹਨਾਂ ਦੇ ਸਾਥੀਆਂ ਦੀ ਟੀਮ ਨੇ ਆਰਗੇਨਾਈਜ਼ ਕੀਤਾ ਔਰ ਸਰ ਕਪੂਰ ਸਿੰਘ ਉਸ ਦੇ ਵਿੱਚ ਮੁੱਖ ਬੁਲਾਰੇ ਦੇ ਤੌਰ ਤੇ ਆਉਂਦੇ ਸੀ। ਉਹਨਾਂ ਚੋਂ ਇੱਕ ਸੈਮੀਨਾਰ 'ਚ ਉਸ ਵੇਲੇ ਜਾਮਾ ਮਸਜਿਦ ਦਿੱਲੀ ਦੇ ਸ਼ਾਹੀ ਇਮਾਮ ਅਬਦੁੱਲਾ ਬੁਖਾਰੀ ਉਹਨਾਂ ਨੇ ਵੀ ਪਾਰਟਿਸਿਪੇਟ ਕੀਤਾ ਸੀ। ਔਰ ਮੈਨੂੰ ਯਾਦ ਹੈ ਕਿ ਉਹਨਾਂ ਦੀ ਜਿਹੜੀ ਸਪੀਚ ਦਾ ਇੱਕ ਵਾਕਿਆ ਹੀ ਇਹ ਸੀ ਕਿ ਭਾਈ सिख और मुसलमान अजलों से तौहीद की जंजीर से बंधे हुए हैं। ये वही गल जिहड़ी अलामा इकबाल ने कही सी कि फिर उठी आखिर सदा तौहीद की पंजाब से, हिंद को एक मर्द कामिल ने जगाया ख्वाब से। और ये गल शाही इमाम ने कही कि भाई मुसलमाना दे उत्ते तां ये ਰॉयट्स ਦੇ ਨਾਂ ਥੱਲੇ, ਦੰਗਿਆਂ ਦੇ ਨਾਂ ਥੱਲੇ ਮਾਰਾ ਮਾਰੀ ਚੱਲ ਹੀ ਰਹੀ ਸੀ। ਹੁਣ ਸਿੱਖ ਵੀ ਇਹਨਾਂ ਦੇ ਉਸ ਰਡਾਰ ਦੇ ਵਿੱਚ ਆ ਗਏ ਨੇ। ਔਰ ਉਹਨਾਂ ਸੈਮੀਨਾਰਾਂ ਚੋਂ ਅਸੀਂ ਦੇਖਦੇ ਹਾਂ ਕਿ ਉਹ ਨੌਜਵਾਨ ਨਿਕਲੇ ਜਿਨ੍ਹਾਂ ਨੇ ਫਿਰ ਜਦੋਂ ਸੰਤ ਜਰਨੈਲ ਸਿੰਘ ਖਾਲਸਾ ਪਿੰਡਾਂ ਵਾਲੇ ਸੀਨੇਰੀਓ ਤੇ ਆਏ ਤੇ ਉਹਨਾਂ ਦੇ ਨਾਲ ਜਿਹੜਾ ਮੋਢੇ ਨਾਲ ਮੋਢਾ ਜੋੜ ਕੇ ਸਟਰਗਲ ਨੂੰ ਅੱਗੇ ਤੋਰਿਆ। ਔਰ ਉਸੇ ਪੀਰੀਅਡ ਜੇ ਅਕਾਲੀਆਂ ਤੋਂ ਬੇਸ਼ੱਕ ਉਹ ਉਹਨਾਂ ਨੂੰ ਬੇਈਮਾਨ ਸਮਝਦੇ ਸੀ, ਖੋਤੇ ਕਹਿੰਦੇ ਸੀ, ਬਹੁਤ ਲਫ਼ਜ਼ ਉਹਨਾਂ ਲਈ ਜੋ ਇਸਤੇਮਾਲ ਕਰਦੇ ਸੀ ਮੈਂ ਦੁਹਰਾ ਨਹੀਂ ਸਕਦਾ ਇੱਥੋਂ, ਲੇਕਿਨ ਉਹਨਾਂ ਨੇ ਜੇ ਉਹਨਾਂ ਨੂੰ ਵੀ ਸੇਧ ਦਿੱਤੀ ਤੇ ਉਹਦੇ 'ਚ ਅਨੰਦਪੁਰ ਦਾ ਮਤਾ ਉਹਨਾਂ ਦਾ ਡਰਾਫਟ ਕੀਤਾ ਹੋਇਆ। ਜਦੋਂ ਮਾਸਟਰ ਤਾਰਾ ਸਿੰਘ ਦੀ ਮੌਤ ਤੋਂ ਬਾਅਦ ਦੋਨੋਂ ਅਕਾਲੀ ਦਲ, ਮਾਸਟਰ ਅਕਾਲੀ ਦਲ ਔਰ ਸੰਤ ਫਤਿਹ ਸਿੰਘ ਅਕਾਲੀ ਦਲ ਮਿਲੇ ਔਰ ਸਰ ਕਪੂਰ ਸਿੰਘ ਸੀਨੀਅਰ ਵਾਈਸ ਪ੍ਰੈਜ਼ੀਡੈਂਟ ਅਕਾਲੀ ਦਲ ਦੇ ਬਣੇ, ਸੰਤ ਫਤਿਹ ਸਿੰਘ ਪ੍ਰਧਾਨ, ਉਹ ਜਿਹੜਾ ਡਾਕੂਮੈਂਟ ਸੀ ਜਿਹੜਾ ਮਿਲਣ ਵੇਲੇ ਜਿਹੜਾ ਮੈਮੋਰੈਂਡਮ ਆਫ ਅੰਡਰਸਟੈਂਡਿੰਗ ਸੀ ਉਹ ਵੀ ਉਹਨਾਂ ਨੇ ਡਰਾਫਟ ਕੀਤਾ। ਜਦੋਂ ਨਲਵਾ ਕਾਨਫਰੰਸ ਲੁਧਿਆਣਾ ਦੇ ਵਿੱਚ ਸਿੱਖ ਹੋਮਲੈਂਡ ਦਾ ਮਤਾ ਪਾਸ ਹੋਇਆ ਉਹ ਵੀ ਸਰ ਕਪੂਰ ਸਿੰਘ ਉਹਨਾਂ ਨੇ ਡਰਾਫਟ ਕੀਤਾ। ਔਰ ਤੁਸੀਂ ਨਾ ਤਿੰਨਾਂ ਦੇ ਵਿੱਚ ਹੀ ਉਹ ਸਿੱਖ ਹੋਮਲੈਂਡ ਦਾ ਰੈਜ਼ੋਲੂਸ਼ਨ ਹੋਏ, ਆਨੰਦਪੁਰ ਦਾ ਮਤਾ ਹੋਏ, ਜਾਂ ਜਦੋਂ ਦੋਨੋਂ ਦਲ ਮਿਲਦੇ ਨੇ ਜਿੱਥੇ ਇਹ ਲਫ਼ਜ਼ ਸੀ ਕਿ ਭਾਈ ਸਿੱਖਾਂ ਦਾ ਰਾਜਸੀ ਨਿਸ਼ਾਨਾ ਔਰ ਉਸ ਦੇ ਅਲਫਾਜ਼ ਸਿੱਖਾਂ ਦਾ ਰਾਜਸੀ ਨਿਸ਼ਾਨਾ ਜੁਗੋ ਜੁਗ ਅਟਲ ਸ਼੍ਰੀ ਗੁਰੂ ਗ੍ਰੰਥ ਸਾਹਿਬ, ਸਿੱਖ ਪਰੰਪਰਾਵਾਂ ਔਰ ਸਿੱਖ ਇਤਿਹਾਸ ਦੇ ਪੰਨਿਆਂ ਰਾਹੀਂ ਸਿੱਖਾਂ ਦੇ ਧੁਰ ਅੰਦਰ ਉਕਰਿਆ ਖਾਲਸਾ ਜੀ ਕੇ ਬੋਲ ਬਾਲੇ ਹੈ। ਇਸ ਨਿਸ਼ਾਨੇ ਦੀ ਪ੍ਰਾਪਤੀ ਲਈ ਯੋਗ ਦੇਸ਼ ਕਾਲ ਦੀ ਘਾੜਨਾ ਇਹ ਅਕਾਲੀ ਦਲ ਦਾ ਰਾਜਸੀ ਮਨੋਰਥ ਹੈ। ਹੁਣ ਇਹ ਬਿਲਕੁਲ ਜਦੋਂ ਤੁਸੀਂ ਲਫ਼ਜ਼ਾਂ ਨੂੰ ਇਹਦੇ 'ਚ ਇੱਕ ਲਫ਼ਜ਼ ਨੂੰ ਦੇਖੋਗੇ ਤੇ ਵਿਜ਼ਡਮ ਦੇ ਨਾਲ ਇਹਨਾਂ ਦਾ ਖੋਤਿਆਂ ਨੂੰ ਇਹ ਪਤਾ ਵੀ ਨਹੀਂ ਲੱਗਾ ਕਿ ਭਾਈ ਸਾਨੂੰ ਉਹਨਾਂ ਨੇ ਖਾਲਿਸਤਾਨ ਦੇ ਲਈ, ਸਿੱਖ ਹੋਮਲੈਂਡ ਦੇ ਲਈ ਲਿਆ ਕੇ ਖੜਾ ਕਰ ਦਿੱਤਾ। ਇਸ ਲਈ ਉਹ ਬਾਅਦ 'ਚ ਜਦੋਂ ਉਹਨਾਂ ਨੂੰ ਔਰ ਇਹੀ ਆਨੰਦਪੁਰ ਦਾ ਮਤਾ ਖਾਲਸਾ ਜੀ ਕੇ ਬੋਲ ਬਾਲੇ। ਹੁਣ ਜ਼ਾਹਰ ਹੈ ਕਿ ਬੋਲ ਬਾਲਾ ਲਫ਼ਜ਼ ਫਾਰਸੀ ਦਾ ਹੈ, ਬਾਲੇ ਦਾ ਮਤਲਬ ਹੈ ਉੱਚਾ, ਖਾਲਸੇ ਦਾ ਬੋਲ ਉੱਚਾ ਔਰ डिसीजन मेकिंग पावर इज वेस्टेड इन द खालसा। और यही राइट ऑफ सेल्फ डिटरमिनेशन ਜਾਂ ਜਦੋਂ ਅਸੀਂ ਅੱਜ ਖਾਲਿਸਤਾਨ ਦੀ ਗੱਲ ਕਰਦੇ ਹਾਂ ਤੇ ਇਹੀ ਸਾਰਾ ਉਹ ਪਾਰਟ ਹੈ। ਲੇਕਿਨ ਅੱਜ ਜਦੋਂ ਅਸੀਂ ਲਗਭਗ ਉਹਨਾਂ ਦੇ ਜਨਮ ਦਾ ਅੱਜ 114ਵਾਂ ਜਨਮ ਦਿਨ ਹੈ ਔਰ ਉਹਨਾਂ ਨੂੰ ਵਿਛੜਿਆ ਵੀ ਉਹ 13 ਅਗਸਤ 1986 ਨੂੰ ਇਸ ਫਾਨੀ ਸੰਸਾਰ ਤੋਂ ਕੂਚ ਕਰ ਗਏ ਸਨ। ਔਰ ਉਹਨਾਂ ਦਾ ਇਹ ਜਿਹੜਾ ਐਫਰਟ ਹੈ ਜਿਹਦੇ ਰਾਹੀਂ ਉਹਨਾਂ ਨੇ ਬੇਸ਼ੱਕ
ਛੋਟੀ ਜਿਹੀ ਜਿਹੜੀ ਹੈ ਉਹ ਤੀਲੀ ਬਾਲੀ ਇੱਕ ਅੰਗਾਰ ਖੜੇ ਕੀਤੇ, ਉਹ ਅੰਗਾਰ ਭਾਂਬੜ ਮਚੇ ਔਰ ਅੱਜ ਪੰਜਾਬ ਹੋਏ ਦੁਨੀਆ ਭਰ ਦੇ ਵਿੱਚ ਜਿੱਥੇ ਜਿੱਥੇ ਸਿੱਖ ਵਸਦੇ ਨੇ। ਔਰ ਜਦੋਂ ਈਵਨ ਸਾਡੀਆਂ ਖਾਲਿਸਤਾਨ ਦੀਆਂ ਜ਼ਲਾਵਤਨ ਸਰਕਾਰਾਂ ਨੇ ਜਿਹੜਾ ਖਾਲਿਸਤਾਨ ਦੀ ਕਰੰਸੀ ਵੀ ਜਾਰੀ ਕੀਤੀ ਸੀ ਤੇ ਉਸ ਦੇ ਫਰੰਟ ਦੇ ਉੱਤੇ ਸੰਤ ਜਰਨੈਲ ਸਿੰਘ ਖਾਲਸਾ ਪਿੰਡਾਂ ਵਾਲੇ ਬਾਬਾਏ ਕੌਮ ਉਹਨਾਂ ਦੀ ਪਿਕਚਰ ਔਰ ਬੈਕ ਤੇ ਸਰ ਕਪੂਰ ਸਿੰਘ ਉਹਨਾਂ ਦੀ ਪਿਕਚਰ ਸੀ। ਸੋ ਜ਼ਾਹਿਰ ਹੈ ਕਿ ਉਹ ਮਿਲਣੀ ਵੀ ਆਪਣੇ ਆਪ 'ਚ ਬੜੀ ਜ਼ਬਰਦਸਤ ਸੀ। ਜਦੋਂ ਭਾਈ ਅਮਰੀਕ ਸਿੰਘ ਸਿੱਖ ਸਟੂਡੈਂਟ ਫੈਡਰੇਸ਼ਨ ਦੇ ਪ੍ਰੈਜ਼ੀਡੈਂਟ ਉਹਨਾਂ ਨੇ ਕਾਰ ਭੇਜ ਕੇ ਸਰ ਕਪੂਰ ਸਿੰਘ ਹੋਰਾਂ ਨੂੰ ਬੁਲਾਇਆ ਔਰ ਗੁਰੂ ਨਾਨਕ ਨਿਵਾਸ ਉਦੋਂ ਸੰਤ ਪਿੰਡਾਂ ਵਾਲੇ ਨਿਵਾਸ ਕਰਦੇ ਸੀ ਪਬਲਿਕਲੀ, ਉੱਥੇ ਉਹਨਾਂ ਦੀ ਉਹ ਮੀਟਿੰਗ ਵੀ ਹੁੰਦੀ ਹੈ ਔਰ ਉਹ ਇਹ ਕਹਿਣ ਦੀ ਕੋਸ਼ਿਸ਼ ਵੀ ਕਰਦੇ ਨੇ ਜਦੋਂ ਨੌਜਵਾਨਾਂ ਨੇ ਵੀ ਬਹੁਤ ਉਤਸ਼ਾਹਤ ਹੋਣਾ ਔਰ ਉਹਨਾਂ ਨੇ ਕਹਿਣਾ ਕਿ ਜੀ ਦੇਖੋ ਹੁਣ ਤਾਂ ਸਾਨੂੰ ਲੀਡਰ ਮਿਲ ਗਿਆ, ਤਾਂ ਉਹਨਾਂ ਨੇ ਕਹਿਣਾ ਜਰਨੈਲ ਸਿੰਘ ਸੱਚਾ ਸੁੱਚਾ ਸਿੱਖ ਹੈ, ਪਰ ਮੇਰੀ ਗੱਲ ਮੁੰਡਿਓ ਯਾਦ ਰੱਖਿਓ ਇਹਨਾਂ ਬੇਈਮਾਨ ਅਕਾਲੀਆਂ ਨੇ ਇਹਨੂੰ ਮਰਵਾ ਦੇਣਾ ਔਰ ਫਿਰ ਅਸੀਂ ਉਸੇ ਹੀ ਸੜਕ ਤੇ ਆ ਜਾਣਾ ਜਿੱਥੇ ਸਾਡੇ ਲਈ ਕੋਈ ਬਹੁਤੇ ਦਰਵਾਜ਼ੇ ਨਹੀਂ। ਕਿਉਂਕਿ ਉਹ ਇਹਨਾਂ ਔਰ ਇਹ ਜਦੋਂ ਅਸੀਂ ਅੱਜ ਸਾਰਾ ਹੀ ਅੱਜ ਜਦੋਂ ਲੱਗਦਾ ਹੈ ਕਿ ਭਾਈ ਜੇ ਅੰਮ੍ਰਿਤਪਾਲ ਸਿੰਘ ਦੀ ਗੱਲ ਜਾਂ ਕੋਈ ਘਟਨਾ ਬਾਦਲ ਸੁਖਬੀਰ ਮਜੀਦ, ਹੁਣ ਇਹ ਉਹੀ ਅਕਾਲੀ ਦਲ ਤੇ ਕਾਬਜ਼ ਬਾਦਲ ਦਾ ਟੱਬਰ ਹੈ ਜਿਸ ਬਾਦਲ ਬਾਰੇ ਸੰਤ ਪਿੰਡਾਂ ਵਾਲੇ ਕਹਿੰਦੇ ਸੀ ਕਿ ਭਾਈ ਇਹਦੀ ਪਤਲੂਨ ਲਵਾ ਕੇ ਦੇਖੋ ਥੱਲੇ ਇਹਦੇ ਜਿਹੜੀ ਹੈ ਉਹ ਖਾਕੀ ਨਿੱਕਰ ਪਾਈ ਹੋਈ ਹੈ। ਹੁਣ ਉਹ ਸਾਰਾ ਹੀ ਦੌਰ ਹੈ ਜਦੋਂ ਅਸੀਂ ਅੱਜ ਇਹ ਗੱਲ ਕਰ ਰਹੇ ਹਾਂ। ਬੇਸ਼ੱਕ ਅਲਾਮਾ ਇਕਬਾਲ ਦੇ ਹੀ ਇਹ ਲਫ਼ਜ਼ ਮੇਰੀ ਯਾਦ 'ਚ ਆ ਰਹੇ ਨੇ ਕਿ ਹਜ਼ਾरों साल नरगिस अपनी बेनूरी पे रोती है, बड़ी मुश्किल से होता है चमन में दीदावर पैदा। आए चले गए, अपना स्नेहा अपनी जिंदगी गुरु दे लेखे ला दिती और कौम नू सेध भी दिती। अज कौम ने देखना है और मैं इस सैगमेंट नू कंक्लूड करांगा भाई गजिंदर सिंह होरां दी लिखत दे एक ਫਿਕਰੇ ਦੇ ਨਾਲ ਕਿ ਭਾਈ ਸਰ ਕਪੂਰ ਸਿੰਘ ਕੀ ਸਨ। ਉਹਨਾਂ ਨੇ ਕਿਹਾ ਕਿ ਗੁਰੂ ਸਾਹਿਬਾਨ ਪ੍ਰਤੀ ਪਿਆਰ ਤੇ ਸਤਕਾਰ ਦੀ ਜੋ ਇੰਤਹਾ ਮੈਂ ਸਰਦਾਰ ਕਪੂਰ ਸਿੰਘ ਵਿੱਚ ਦੇਖੀ ਉਹ ਮੈਨੂੰ ਬਾਕੀ ਦੀ ਜ਼ਿੰਦਗੀ ਵਿੱਚ ਕਿਸੇ ਹੋਰ ਵਿੱਚ ਦੇਖਣ ਨੂੰ ਨਹੀਂ ਮਿਲੀ। ਅੱਜ ਦੇ ਬਹੁਤ ਸਾਰੇ ਅਧੂਰੇ ਵਿਦਵਾਨਾਂ ਤੋਂ ਵੱਖ ਉਹ ਵਿਦਵਤਾ ਦੀਆਂ ਸਿਖਰਾਂ ਨੂੰ ਛੂੰਹਦੇ ਹੋਣ ਦੇ ਬਾਵਜੂਦ ਗੁਰੂ ਸਾਹਿਬਾਂ ਦੀ ਸ਼ਾਨ ਵਿੱਚ ਰੱਤੀ ਭਰ ਵੀ ਗੁਸਤਾਖੀ ਬਰਦਾਸ਼ਤ ਨਹੀਂ ਸਨ ਕਰ ਸਕਦੇ ਹੁੰਦੇ। ਅਕਾਲ ਤਖਤ ਸਾਹਿਬ ਦੀ ਪੰਥ ਪ੍ਰਵਾਨਿਤ ਮਰਿਆਦਾ ਨੂੰ ਉਹ ਸਹੀ ਮੰਨਦੇ ਸਨ। ਸਿੱਖ ਇਤਿਹਾਸ ਉਹਨਾਂ ਦੇ ਅੰਦਰ ਇਸ ਤਰ੍ਹਾਂ ਵਸਿਆ ਹੋਇਆ ਸੀ ਕਿ ਨੌਜਵਾਨਾਂ ਨਾਲ ਕੋਈ ਛੋਟੀ ਬੈਠਕ ਹੋਵੇ ਤੇ ਜਾਂ ਕੋਈ ਵੱਡੀ ਸਟੇਜ ਉਹਨਾਂ ਦੀ ਬੋਲਣ ਦੀ ਰਵਾਨਗੀ ਦੇਖਣ ਵਾਲੀ ਹੁੰਦੀ ਸੀ। ਅਕਾਲੀ ਲੀਡਰਸ਼ਿਪ ਤੋਂ ਉਹ ਪੂਰੀ ਤਰ੍ਹਾਂ ਮਾਯੂਸ ਸਨ ਤੇ ਉਹਨਾਂ ਦੀਆਂ ਆਸਾਂ ਦਾ ਮਰਕਜ਼ ਨੌਜਵਾਨ ਸਨ। ਇਸ ਕਰਕੇ ਉਹ ਆਪਣੀ ਵਿਰਾਸਤ ਨੌਜਵਾਨਾਂ ਦੀ ਝੋਲੀ ਪਾ ਕੇ ਗਏ ਹਨ। ਮੈਂ ਸ਼ਖਸੀਅਤ ਪ੍ਰਸਤ ਨਹੀਂ ਹਾਂ, ਇਹ ਭਾਈ ਗਜਿੰਦਰ ਸਿੰਘ ਕਹਿ ਰਹੇ ਨੇ, ਮੈਂ ਸ਼ਖਸੀਅਤ ਪ੍ਰਸਤ ਨਹੀਂ ਹਾਂ, ਪਰ ਸਿੱਖ ਹੋਮਲੈਂਡ ਤੋਂ ਖਾਲਿਸਤਾਨ ਤੱਕ ਦੇ ਸਾਰੇ ਸਫ਼ਰ ਨੂੰ ਆਪਣੇ ਪਿੰਡੇ ਤੇ ਹੰਡਾਣ ਤੋਂ ਬਾਅਦ ਮੈਂ ਪੂਰੀ ਇਮਾਨਦਾਰੀ ਨਾਲ ਕਹਿ ਸਕਦਾ ਹਾਂ ਕਿ ਜੇ ਇਸ ਸਫ਼ਰ ਦੇ ਪਾਂਧੀ ਸਰਦਾਰ ਕਪੂਰ ਸਿੰਘ ਦੀ ਸੋਚ ਨਾਲ ਰਿਸ਼ਤਾ ਬਣਾ ਕੇ ਰੱਖਦੇ ਤਾਂ ਕਦੇ ਨਾਕਾਮ ਨਾ ਹੁੰਦੇ, ਕਦੇ ਮਾਯੂਸ ਨਾ ਹੁੰਦੇ ਤੇ ਹਾਲੇ ਵੀ ਡੁੱਲੇ ਬੇਰ ਸਾਂਭੇ ਜਾ ਸਕਦੇ ਕਿ ਜਿਹੜੇ ਡਿਦਰ ਹੋਏ ਜਾਂ ਹਿੱਲੇ ਇਸ ਲਈ ਕਿ ਉਹ ਉਸ ਲੈਵਲ ਦੀ ਸਿਆਣਪ ਅਕਲ ਵੱਲ ਉਹਨਾਂ ਨੇ ਧਿਆਨ ਨਹੀਂ ਦਿੱਤਾ। ਉਹਨਾਂ ਕਿਹਾ ਵੀ ਅੱਜ ਵੀ ਅਸੀਂ ਜਿੱਥੇ ਖੜੇ ਹਾਂ ਡੁੱਲੇ ਬੇਰਾਂ ਦਾ ਅਜੇ ਕੁਛ ਨਹੀਂ ਵਿਗੜਿਆ, ਉਹਨਾਂ ਨੂੰ ਇਕੱਠੇ ਕੀਤੇ ਜਾ ਸਕਦਾ। ਔਰ ਅਸੀਂ ਇਹੀ ਹੋਪ ਕਰਦੇ ਹਾਂ ਕਿ ਅੱਜ ਜਿੱਥੇ ਇੱਕ ਪਾਸੇ ਹੋਪ ਦਾ ਦੌਰ ਹੈ ਪੰਜਾਬ ਦੇ ਵਿੱਚ ਡਾਇਸਪੋਰਾ ਸਿੱਖਾਂ ਦੀ ਜਾਗਰਤੀ ਦਾ, ਉੱਥੇ ਖੌਫ ਦੀ, ਜ਼ੁਲਮ ਦੀ, ਜੈਨੋਸਾਈਡ ਇੱਕ ਹੋਰ ਦੀ ਤਲਵਾਰ ਵੀ ਸਿਰ ਤੇ ਲਟਕ ਰਹੀ ਹੈ। ਔਰ ਇਸ ਗੱਲ ਵੱਲ ਸਾਡੇ ਗੁਰੂ ਸਾਹਿਬ ਨੇ ਸਾਨੂੰ ਯਾਦ ਦਹਾਨੀ ਕਰਵਾਈ ਹੋਈ ਹੈ, ਅਕਲੀ ਸਾਹਿਬ ਸੇਵੀ ਹੈ, ਅਕਲੀ ਪਾਈ ਹੈ ਮਾਣ। ਅਕਲ ਦੇ ਨਾਲ ਹੀ ਜਿਹੜਾ ਉਹ ਅਲਟੀਮੇਟਲੀ ਕੌਮਾਂ ਆਪਣਾ ਰਾਹ ਤਰਾਸ਼ਦੀਆਂ ਨੇ ਔਰ ਉਸ ਇਹ ਤਰਾਸ਼ਦੀ ਹੈ ਸਾਡੀ ਕਿ ਅਸੀਂ ਜਿੱਥੇ ਗੁਰੂ ਨੇ ਇਸ ਕਦਰ ਸਾਨੂੰ ਅਕਲ ਦਾਨ ਦਿੱਤਾ ਹੋਇਆ, ਅਸੀਂ ਬਹੁਤ ਵਾਰ ਨਾਜ਼ੁਕ ਮੌਕਿਆਂ ਦੇ ਉੱਤੇ ਅਕਲ ਦੇ ਵੈਰੀ ਬਣ ਜਾਂਦੇ ਆ ਤੇ ਫਿਰ ਅਸੀਂ ਉਹੀ ਵਰਤਾਰਾ ਕਰਕੇ ਕਹਿੰਦੇ ਆ
ਸ਼ਾਹ ਮੁਹੰਮਦ ਆ ਇੱਕ ਸਰਕਾਰ ਬਾਜੋਂ ਫੌਜਾਂ ਜਿੱਤ ਕੇ ਅੰਤ ਨੂੰ ਹਾਰੀਆਂ ਨੇ। ਹੁਣ ਅਸੀਂ ਇਹ ਨਹੀਂ ਕਹਿਣਾ ਹੈ। ਜੀ ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਤੁਸੀਂ ਸਰਦਾਰ ਕਪੂਰ ਸਿੰਘ ਜੀ ਦੇ ਜੀਵਨ ਦੇ ਉੱਪਰ ਆਪਣੇ ਵਿਚਾਰਾਂ ਦੀ ਜਿਹੜੀ ਰੋਸ਼ਨੀ ਪਾਈ ਹੈ। ਸੋ ਇਸ ਦਿਨ ਆਪਣੇ ਵਿਊਅਰਸ ਕੋਲੋਂ ਲੈਂਦੇ ਹਾਂ ਬ੍ਰੇਕ, ਔਰ ਬ੍ਰੇਕ ਤੇ ਜਾਣ ਤੋਂ ਪਹਿਲਾਂ ਅਸੀਂ ਆਪਣੇ ਦਰਸ਼ਕਾਂ ਤੇ ਸਰੋਤਿਆਂ ਨੂੰ ਅਪੀਲ ਤੇ ਬੇਨਤੀ ਕਰ ਦਈਏ। ਵਿਊਅਰਸ, ਜਿਸ ਤਰ੍ਹਾਂ ਕਿ ਤੁਸੀਂ ਜਾਣਦੇ ਹੋ ਕਿ ਟੀਵੀ 84 ਇੱਕ ਪੰਥਕ ਚੈਨਲ ਹੈ, ਔਰ ਟੀਵੀ 84 ਦੀ ਚੜ੍ਹਦੀ ਕਲਾ ਲਈ ਵੱਧ ਤੋਂ ਵੱਧ ਡੋਨੇਟ ਕਰੋ। ਡੋਨੇਟ ਕਰਨ ਲਈ ਸਾਡੀ ਵੈਬਸਾਈਟ tv84.tv ਤੇ ਜਾ ਕੇ ਪੇਪਲ ਦੀ ਵਰਤੋਂ ਕਰਕੇ ਵਨ ਟਾਈਮ ਡੋਨੇਟ ਕਰ ਸਕਦੇ ਹੋ, ਮੰਥਲੀ ਡੋਨੇਟ ਵੀ ਕਰ ਸਕਦੇ ਹੋ। ਤੁਸੀਂ ਟੀਵੀ 84 ਦੇ ਨਾਮ ਤੇ ਚੈੱਕ ਬਣਾ ਕੇ ਸਾਨੂੰ ਮੇਲ ਵੀ ਕਰ ਸਕਦੇ ਹੋ ਸਾਡੇ ਪਤੇ ਤੇ 36-01 37th Avenue, Long Island City, New York 11101 USA, ਜਾਂ ਫਿਰ ਤੁਸੀਂ ਸਾਨੂੰ ਫੋਨ ਰਾਹੀਂ ਵੀ ਸੰਪਰਕ ਕਰ ਸਕਦੇ ਸਾਡੇ ਫੋਨ ਨੰਬਰ ਤੇ 5166191984। ਤੁਸੀਂ ਸਾਨੂੰ ਈਮੇਲ ਵੀ ਕਰ ਸਕਦੇ ਹੋ info@tv84.tv ਤੇ। ਅਸੀਂ ਤੁਹਾਡੇ ਤਹਿ ਦਿਲ ਤੋਂ ਸ਼ੁਕਰਗੁਜ਼ਾਰ ਹੋਵਾਂਗੇ। ਸੋ ਇੱਥੇ ਲੈਣੇ ਬ੍ਰੇਕ। ਵਿਊਅਰਸ, ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ। ਮਿਲਦੇ ਹਾਂ ਛੋਟੇ ਜਿਹੇ ਵਕਫੇ ਤੋਂ ਬਾਅਦ। ਕੀ ਤੁਸੀਂ ਰੋਜ਼ਾਨਾ ਕੰਮ ਤੇ ਆਪਣਾ ਵਧੇਰੇ ਸਮਾਂ ਬਿਤਾਉਣ ਤੋਂ ਪਰੇਸ਼ਾਨ ਹੋ? ਆਪਣੀ ਪੂੰਜੀ ਨੂੰ ਕੰਮ ਤੇ ਲਗਾਓ, ਸਾਡੇ ਨਾਲ ਇਨਵੈਸਟ ਕਰੋ। ਅਸੀਂ ਤੁਹਾਡੀ ਪੂੰਜੀ ਤੋਂ ਤੁਹਾਡੇ ਲਈ ਵਧੇਰੇ ਪੈਸੇ ਬਣਾ ਸਕਦੇ ਹਾਂ। ਅਸੀਂ ਪ੍ਰਾਈਵੇਟ ਇਕੁਇਟੀ ਇਨਵੈਸਟਮੈਂਟ ਫਰਮ ਹਾਂ ਤੇ ਕਮਰਸ਼ੀਅਲ ਰੀਅਲ ਏਸਟੇਟ ਵਿੱਚ ਮਾਹਿਰ ਹਾਂ। ਪ੍ਰਾਪਰਟੀ ਮੈਨੇਜਮੈਂਟ, ਲੀਜ਼ਿੰਗ, ਐਸੈਟ ਮੈਨੇਜਮੈਂਟ, ਕਮਰਸ਼ੀਅਲ ਰੀਅਲ ਏਸਟੇਟ ਇਨਵੈਸਟਮੈਂਟ ਵਿੱਚ ਸਾਰੀਆਂ ਸੇਵਾਵਾਂ ਲਈ ਅਮਰੀਕਾ ਭਰ ਵਿੱਚੋਂ ਤੁਸੀਂ ਸਾਡੇ ਤੱਕ ਪਹੁੰਚ ਕਰ ਸਕਦੇ ਹੋ। ਆਜ਼ਾਦ ਕਮਰਸ਼ੀਅਲ ਰੀਅਲਟੀ ਸਰਵਿਸਿਜ਼ ਦੇ ਆਜ਼ਾਦ ਫੈਮਿਲੀ ਟਰਸਟ, 701 ਨਾਰਥ ਪੋਰਟ ਓਕ ਰੋਡ, ਸੂਈਟ ਨੰਬਰ 204, ਹਿਊਸਟਨ, ਟੈਕਸਸ। ਤੁਸੀਂ ਸਾਨੂੰ ਸਾਡੇ ਫੋਨ ਨੰਬਰ 7136861277 ਤੇ ਵੀ ਸੰਪਰਕ ਕਰ ਸਕਦੇ ਹੋ। ਆਜ਼ਾਦ ਕਮਰਸ਼ੀਅਲ ਰੀਅਲਟੀ ਸਰਵਿਸਿਜ਼। ਆਸਟ੍ਰੇਲੀਆ ਵਿਖੇ ਖਾਲਿਸਤਾਨ ਰੈਫਰੈਂਡਮ ਦੀਆਂ ਵੋਟਾਂ ਦਾ ਦੂਜਾ ਸੈਂਟਰ ਬ੍ਰਿਸਬੇਨ ਵਿਖੇ ਖਾਲਿਸਤਾਨ ਰੈਫਰੈਂਡਮ ਦੀਆਂ ਵੋਟਾਂ 19 ਮਾਰਚ ਦਿਨ ਐਤਵਾਰ ਨੂੰ ਬ੍ਰਿਸਬੇਨ ਕਨਵੈਨਸ਼ਨ ਐਂਡ ਐਗਜ਼ੀਬਿਸ਼ਨ ਸੈਂਟਰ ਵਿਖੇ ਸਵੇਰੇ 9 ਵਜੇ ਤੋਂ ਲੈ ਕੇ ਸ਼ਾਮ ਦੇ 5 ਵਜੇ ਤੱਕ ਪੈਣਗੀਆਂ। ਹੋਰ ਜਾਣਕਾਰੀ ਲਈ ਸੰਪਰਕ ਕਰੋ +61 420 462 499 ਜਾਂ +61 420 802 499। ਬ੍ਰੇਕ ਤੋਂ ਬਾਅਦ ਤੁਹਾਡਾ ਸਭ ਦਾ ਭਰਪੂਰ ਸਵਾਗਤ ਹੈ। ਵਿਊਅਰਸ, ਗੱਲਬਾਤ ਕਰਨ ਜਾ ਰਹੇ ਹਾਂ ਕਿ ਕੈਨੇਡਾ ਦੀਆਂ ਦੋ ਸੰਸਥਾਵਾਂ ਵਰਲਡ ਸਿੱਖ ਆਰਗੇਨਾਈਜੇਸ਼ਨ ਐਂਡ ਨੈਸ਼ਨਲ ਕਾਉਂਸਲ ਆਫ ਕੈਨੇਡੀਅਨ ਮੁਸਲਿਮ ਵੱਲੋਂ ਲਗਭਗ 2 ਸਾਲ ਦੀ ਰਿਸਰਚ ਤੋਂ ਬਾਅਦ RSS ਸੰਬੰਧੀ ਇੱਕ 60 ਸਫ਼ਿਆਂ ਦੀ ਰਿਪੋਰਟ ਜਾਰੀ ਕੀਤੀ ਗਈ ਹੈ। ਇਸ ਰਿਪੋਰਟ ਵਿੱਚ ਤੱਥਾਂ ਸਹਿਤ ਸਾਬਤ ਕੀਤਾ ਗਿਆ ਹੈ ਕਿ RSS ਇੱਕ ਫਾਸ਼ੀਵਾਦੀ ਹਿੰਦੂ ਫੰਡਾਮੈਂਟਲਿਸਟ ਜਿਹੜੀ ਜਮਾਤ ਹੈ ਅਤੇ ਇਹ ਮੁੱਖ ਧਾਰਾ ਕੈਨੇਡਾ ਵਿੱਚ ਘੁਸਪੈਠ ਕਰ ਚੁੱਕੀ ਹੈ। ਸੋ ਇਹਨਾਂ ਨੇ 17 ਦੇ ਕਰੀਬ ਟੈਕਸ ਐਗਜ਼ੈਂਪਟ ਜਥੇਬੰਦੀਆਂ ਬਣਾਈਆਂ ਹੋਈਆਂ ਹਨ, ਜਿਨ੍ਹਾਂ ਦਾ ਮਕਸਦ ਸਿੱਖਾਂ, ਮੁਸਲਮਾਨਾਂ, ਦਲਿਤਾਂ ਦੇ ਖਿਲਾਫ ਨਫ਼ਰਤ ਪੈਦਾ ਕਰਨਾ ਹੈ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ। ਦੇਖਣ, ਸੁਣ ਲਿਆ, ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਧੰਨਵਾਦ। ਜੀ ਡਾਕਟਰ ਸਾਹਿਬ, ਕੀ ਕਰਨਾ ਚਾਹੋਗੇ? ਦੇਖੋ, ਮੈਂ ਕਈ ਵਾਰ ਇਸ ਗੱਲੋਂ ਨਿਰਾਸ਼ ਵੀ ਹੁੰਦਾ ਹੈ ਜਦੋਂ ਮੈਨੂੰ ਲੱਗਦਾ ਹੈ ਕਿ ਭਾਈ ਸਾਡੀਆਂ ਬਹੁਤ ਸਾਰੀਆਂ ਗੱਲਾਂ ਗੁਰਦੁਆਰਿਆਂ ਦੇ ਦੀਵਾਨਾਂ 'ਚ ਤਕਰੀਰਾਂ ਤੱਕ ਮਹਿਦੂਦ ਹੁੰਦੀਆਂ ਨੇ ਵੀ ਅਸੀਂ ਬਹੁਤੇ ਤੱਕ ਇਹ ਵੀ ਜ਼ਰੂਰੀ ਨਹੀਂ ਸਮਝਦੇ ਕਿ ਕੋਈ ਸਟੇਟ ਡਿਪਾਰਟਮੈਂਟ ਨੂੰ ਜਾਂ ਕੋਈ ਕੰਸਰਨਡ ਕਿਸੇ ਨਿਊਜ਼ਪੇਪਰ ਨੂੰ ਕੋਈ ਮੈਮੋਰੈਂਡਮ, ਕੋਈ ਚਿੱਠੀ, ਕੋਈ ਇਨਫੋਰਮੇਸ਼ਨ ਵੀ ਭੇਜਣ। ਸਿਰਫ ਗੱਲਾਂ ਆਪਸ 'ਚ ਬੈਠ ਕੇ ਹੀ ਹੁੰਦੀਆਂ ਨੇ। ਪਰ ਮੈਂ ਸਮਝਦਾ ਹਾਂ ਵੀ ਕਿਤੇ ਨਾ ਕਿਤੇ ਹੁਣ ਖਾਸ ਤੌਰ ਤੇ ਸਾਡੀ ਨੌਜਵਾਨੀ ਦੇ ਵਿੱਚ ਜਿਨ੍ਹਾਂ ਦੇ ਕੋਲ ਐਜੂਕੇਸ਼ਨ ਵੀ ਹੈ ਔਰ ਉਹ ਸਿਸਟਮ ਨੂੰ ਸਮਝਦੇ ਵੀ ਨੇ, ਉਹਨਾਂ ਨੇ ਇੱਕ ਸਟੈਪ ਅੱਗੇ ਜਾ ਕੇ ਜਿਹਨੂੰ ਅਸੀਂ ਡਾਕੂਮੈਂਟੇਸ਼ਨ ਕਹਿੰਦੇ ਹਾਂ। ਹੁਣ RSS ਕੀ ਹੈ, 1920 ਤੋਂ ਇਹਨਾਂ ਦਾ ਕੀ ਹਿੰਦੁਸਤਾਨ, ਗੋਲਵਲਕਰ ਨੇ ਬੰਚ ਆਫ ਥਾਟਸ ਦੇ ਵਿੱਚ ਕੀ ਕਿਹਾ ਹੈ, ਉਸ ਵੇਲੇ ਦੇ ਜਿਹੜੇ ਹਿੰਦੂਤਵਾ ਦੇ ਆਈਡੀਆਲੋਗ ਜਿਨ੍ਹਾਂ ਦੀ ਆਈਡੀਓਲੋਜੀ ਦੇ ਉੱਤੇ ਅੱਜ ਮੋਦੀ ਔਰ ਇਹ ਨਾਗਪੁਰ ਸਾਰਾ ਖੜਾ ਹੈ, ਉਹ ਲਾਲਾ ਲਾਜਪਤ ਰਾਏ ਹੋਏ, ਸਾਵਰਕਰ ਹੋਏ ਔਰ ਉਹ ਹੈਡਗਵੇਅਰ ਹੋਏ, ਗੋਲਵਲਕਰ ਹੋਏ, ਉਹਨਾਂ ਸਾਰਿਆਂ ਵੱਲ ਜੇ ਅਸੀਂ ਦੇਖੀਏ ਤੇ ਫਿਰ ਇਸ ਗੱਲ ਬਾਰੇ ਕੋਈ ਜਿਹੜਾ ਸ਼ੱਕ ਨਹੀਂ ਰਹਿ ਜਾਂਦਾ ਕਿ
ਕਿ ਆਮ ਹਰ ਇੱਕ ਨੂੰ ਪਤਾ ਹੈ ਕਿ ਵੀ RSS ਕੀ ਹੈ, ਲੇਕਿਨ ਇਹ ਜਿਹੜਾ ਅਸੀਂ ਸਮਝਦੇ ਹਾਂ ਕਿ ਹਰ ਇੱਕ ਨੂੰ ਪਤਾ ਹੈ, ਜੀ ਇਵੇਂ ਹਰ ਇੱਕ ਨੂੰ ਪਤਾ ਨਹੀਂ ਹੁੰਦਾ। ਪਤਾ ਨਹੀਂ ਹੁੰਦਾ। ਇੱਥੋਂ ਦੇ ਜਦੋਂ ਸਿਸਟਮ 'ਚ ਹੈ, ਇਹਨਾਂ ਨੂੰ ਤੁਹਾਨੂੰ ਦੱਸਣਾ ਪੈਂਦਾ ਹੈ ਕੀ ਹੈ, ਔਰ ਉਹ ਹਮੇਸ਼ਾ ਡਾਕੂਮੈਂਟੇਸ਼ਨ ਦੇ ਨਾਲ, ਸਬੂਤਾਂ ਦੇ ਨਾਲ। ਬਿਲਕੁਲ। ਹੁਣ RSS ਜ਼ਾਹਰ ਹੈ 2014 ਤੋਂ ਮੋਦੀ ਜਿਹੜਾ RSS ਦੀ ਹਿੰਦੁਸਤਾਨ ਦੀ ਆਈਡੀਓਲੋਜੀ ਨੂੰ ਇੰਪਲੀਮੈਂਟ ਕਰ ਰਿਹਾ। ਇਹ RSS ਕੀ ਹੈ, ਔਰ ਇਹਨੇ ਇਕੱਲਾ ਇਹੀ ਨਹੀਂ ਕਿ ਉੱਥੇ ਇਹਨਾਂ ਨੇ ਨਫ਼ਰਤ ਦਾ ਪ੍ਰਚਾਰ ਜਾਂ ਇਹਨਾਂ ਦੀਆਂ 72 ਵਿੰਗ ਔਰ ਉਹ ਘੱਟ ਗਿਣਤੀਆਂ ਨੂੰ ਡਰਾਉਣ ਧਮਕਾਉਣ, ਕੋਈ ਲਵ ਜਿਹਾਦ, ਕੋਈ ਗਊ ਮਾਤਾ, ਕੋਈ ਵਿਜੀਲਾਂਟੇ ਗਰੁੱਪ, ਕੋਈ ਸਿੱਖਾਂ ਦੇ ਖਿਲਾਫ, ਕੋਈ ਰਾਸ਼ਟਰੀ ਸਿੱਖ ਸੰਗਤ, ਇਹ ਹੈ। ਬਾਹਰਲੇ ਮੁਲਕਾਂ ਦੇ ਮੇਨ ਸਟ੍ਰੀਮ ਸਿਸਟਮ ਦੇ ਵਿੱਚ ਕਿਵੇਂ ਇਹ NGOs ਬਣਾ ਕੇ ਨਾਨ ਗਵਰਨਮੈਂਟਲ ਆਰਗੇਨਾਈਜੇਸ਼ਨਸ ਜਿਹੜੀਆਂ ਨੇ ਉਹ ਵਿੱਚ ਵੜੇ ਹੋਏ ਨੇ, ਕਿਵੇਂ ਇਹਨਾਂ ਨੂੰ ਗੁੰਮਰਾਹ ਕਰਦੇ ਨੇ, ਕਿਸ ਲੈਵਲ ਤੱਕ ਜਾ ਕੇ ਇਹਨਾਂ ਦੀ ਨੈਗੇਟਿਵਿਟੀ ਇੱਥੇ ਹੈ, ਔਰ ਆਮ ਇੱਥੋਂ ਦੇ ਜਿਹੜੇ ਗਲੀਬਲ ਔਰ ਆਮ ਪੋਲੀਟੀਸ਼ੀਅਨਸ ਨੇ ਉਹਨਾਂ ਨੂੰ ਪਤਾ ਹੀ ਨਹੀਂ ਹੈ ਕਿ ਭਾਈ ਕਿਸ ਹੱਦ ਤੱਕ ਇਹਨਾਂ ਨੂੰ ਜੋ ਝੂਠ ਪਰੋਸਿਆ ਜਾ ਰਿਹਾ ਹੈ। ਔਰ ਮੈਂ ਮੁਬਾਰਕਬਾਦ ਦਿੰਦਾ ਕੈਨੇਡਾ ਦੀਆਂ ਦੋਵੇਂ ਆਰਗੇਨਾਈਜੇਸ਼ਨਸ ਨੂੰ, ਇੱਕ ਸਿੱਖ ਆਰਗੇਨਾਈਜੇਸ਼ਨ ਹੈ ਵਰਲਡ ਸਿੱਖ ਆਰਗੇਨਾਈਜੇਸ਼ਨ, ਦੂਸਰੀ ਜਿਹੜੀ ਹੈ ਨੈਸ਼ਨਲ ਕਾਉਂਸਲ ਆਫ ਕੈਨੇਡੀਅਨ ਮੁਸਲਿਮਸ ਹੈ। ਉਹਨਾਂ ਨੇ 2 ਸਾਲ ਦੀ ਮੁਕੰਮਲ ਜਿਹੜੀ ਹੈ ਰਿਸਰਚ ਤੋਂ ਬਾਅਦ, ਜਿਹਦੇ 'ਚ ਉਹਨਾਂ ਨੇ 145 ਐਕੈਡੈਮਿਸ਼ੀਅਨਸ ਜਿਹੜੇ ਅਕਾਦਮਿਕ ਬੈਕਗਰਾਉਂਡ ਦੇ ਔਰ ਜਰਨਲਿਸਟ ਔਰ ਦੂਸਰੇ ਜਿਹੜੇ ਕ੍ਰੈਡੀਬਲ ਸੋਰਸ ਉਹਨਾਂ ਨੂੰ ਇੰਟਰਵਿਊ ਕੀਤਾ। ਉਹਨਾਂ ਦੀ ਜਾਣਕਾਰੀ ਤੋਂ ਬਾਅਦ ਉਹਨਾਂ ਨੇ ਬੀਤੇ ਕੱਲ ਜਿਹੜੀ ਹੈ 60 ਸਫ਼ਿਆਂ ਦੀ ਰਿਪੋਰਟ ਜਿਹੜੀ ਜਾਰੀ ਕੀਤੀ। ਔਰ ਇਹ ਇਕੱਲਾ ਇਹੀ ਨਹੀਂ ਕਿ ਅਸੀਂ ਸਿੱਖ ਹਲਕਿਆਂ 'ਚ ਇਸ ਦੀ ਚਰਚਾ ਜਾਂ ਦੂਜਾ ਹੈ, ਈਵਨ ਕਿਉਂਕਿ ਫੈਕਟ ਬੇਸਡ ਹੈ, ਉਹਨਾਂ ਨੇ ਪੂਰੀਆਂ ਡਿਟੇਲਸ ਦਿੱਤੀਆਂ ਨੇ ਕਿ ਕਿਵੇਂ 17 RSS ਦੇ ਚੈਪਟਰ ਜਿਹੜੇ ਕਿ ਟੈਕਸ ਐਗਜ਼ੈਂਪਟ ਸਟੇਟਸ ਦੇ ਨਾਲ ਕੈਨੇਡਾ 'ਚ ਕੰਮ ਕਰ ਰਹੇ ਨੇ, ਹਿੰਦੂ ਸਵੈਮ ਸੇਵਕ ਸੰਘ ਦੇ ਥੱਲੇ, ਇੱਥੇ ਉਹ RSS ਨਹੀਂ, ਇੱਥੇ HSS ਬਣੇ ਹੋਏ ਨੇ, ਔਰ 17 ਜਿਹੜੀਆਂ ਨੇ ਟੈਕਸ ਐਗਜ਼ੈਂਪਟ, ਔਰ ਉਹ ਬਾਹਰ ਉਹਨਾਂ ਦੇ ਟਾਈਟਲ ਹੈ ਕਿ ਜੀ ਉਹ ਯੋਗਾ ਜਾਂ ਕਲਚਰਲ ਮੀਟ, ਲੇਕਿਨ ਇਹ ਸਾਰੀਆਂ ਹਿੰਦੂ ਸਵੈਮ ਸੇਵਕ ਸੰਘ ਦੀਆਂ ਆਰਗੇਨਾਈਜੇਸ਼ਨਸ RSS ਨਾਲ ਐਫੀਲੀਏਟ, ਇਹ ਆਪਣਾ ਹਿੰਦੂਤਵਾ ਦਾ ਜਿਹੜਾ ਹੈ ਉਹ ਪਰੋਸਦੀਆਂ ਨੇ। ਔਰ ਜਦੋਂ ਅਸੀਂ ਪਿਛਲੇ ਦਿਨਾਂ 'ਚ ਗੱਲ ਕੀਤੀ ਸੀ ਕਿ ਆਸਟ੍ਰੇਲੀਆ ਦੇ ਮੈਲਬਰਨ ਦੀਆਂ ਘਟਨਾਵਾਂ ਨੂੰ ਲੈ ਕੇ, ਔਰ ਜਿਹੜਾ ਟੋਰਾਂਟੋ ਦੇ ਵਿੱਚ ਇਹ ਅਖੌਤੀ ਕਿ ਜੀ 2-3 ਮੰਦਰਾਂ ਦੇ ਵਿੱਚ ਗ੍ਰੈਫਿਟੀ ਖਾਲਿਸਤਾਨੀਆਂ ਨੇ ਲਿਖ ਦਿੱਤੀ, ਔਰ ਦੂਸਰਾ ਚੰਦਰ ਆਰੀਆ ਜਿਹੜਾ MP ਹੈ, ਉਹਨੇ ਇੱਕਦਮ ਸਿੱਖਾਂ ਨੂੰ ਬਲੇਮ ਕੀਤਾ ਸੀ। ਹੁਣ ਇਸ ਰਿਪੋਰਟ 'ਚੋਂ ਸਾਹਮਣੇ ਆਉਂਦਾ ਹੈ ਕਿ ਚੰਦਰ ਆਰੀਆ ਭਗਵਾ ਨੇ, ਕਿਉਂਕਿ ਜਦੋਂ ਓਨਟਾਰੀਓ ਸਟੇਟ ਦੇ ਵਿੱਚ ਜਦੋਂ ਜਗਮੀਤ ਸਿੰਘ MPPC ਮੈਂਬਰ ਪ੍ਰੋਵਿੰਸ਼ੀਅਲ ਪਾਰਲੀਮੈਂਟ ਸੀ, ਉਹਨਾਂ ਦੇ ਐਫਰਟ ਨਾਲ ਇਹ ਹੋਇਆ ਸੀ ਕਿ ਅਪ੍ਰੈਲ ਦਾ ਮਹੀਨਾ ਸਿੱਖ ਹੈਰੀਟੇਜ ਮੰਥ ਵਜੋਂ ਉਸ ਨੂੰ ਮਾਨਤਾ ਦਿੱਤੀ ਗਈ ਸੀ। ਔਰ ਫਿਰ ਇਹਨਾਂ ਨੇ ਰੌਲਾ ਪਾਇਆ ਕਿ ਜੀ ਦੇਖੋ, ਜੇ ਸਿੱਖ ਹੈਰੀਟੇਜ ਮੰਥ ਹੋ ਸਕਦਾ ਤੇ ਹਿੰਦੂ ਹੈਰੀਟੇਜ ਮੰਥ ਕਿਉਂ ਨਹੀਂ ਹੋ ਸਕਦਾ। ਔਰ ਉਹਨਾਂ ਨੇ ਕਿਹਾ ਜੀ ਠੀਕ ਹੈ, ਗੱਲ ਤਾਂ ਇਹ ਹੈ ਵੀ ਲੋਕਾਂ ਤੱਕ ਜਾਣ ਕੇ ਤੁਸੀਂ ਹਿੰਦੂ ਹੈਰੀਟੇਜ ਮੰਥ ਬਣਾ ਲਓ। ਹੁਣ ਉਹਨਾਂ ਨੇ ਜਦੋਂ ਐਤਕੀ ਹਿੰਦੂ ਹੈਰੀਟੇਜ ਮੰਥ ਦੇ ਮੌਕੇ ਝੰਡਾ ਚਲਾਉਣ ਦੇ ਲਈ, ਜਿਹੜਾ ਖਾਸ ਤੌਰ ਤੇ ਪੀਸ ਟਾਵਰ ਦੇ ਬਾਹਰ, ਉਹਨਾਂ ਨੇ ਇਹਨੂੰ ਸੱਦਿਆ ਚੰਦਰ ਆਰੀਆ ਨੂੰ, ਜਿਹੜਾ ਹਿੰਦੂਤਵੀ MP ਹੈ, ਔਰ ਇਸ ਨੇ ਉਹ ਸਵਸਤਕਾ ਵਾਲਾ ਹਿੰਦੂ ਝੰਡਾ ਜਿਹੜਾ ਕਿ RSS ਦਾ ਝੰਡਾ ਹੈ ਉਹ ਚਲਾਇਆ। ਇਹ ਵੀ ਇਸ ਰਿਪੋਰਟ ਦੇ ਵਿੱਚ ਇਹਨੂੰ ਡਾਕੂਮੈਂਟ ਕੀਤਾ ਹੈ। ਹਾਲਾਂ ਜਦੋਂ ਇਸ ਰਿਪੋਰਟ ਦੇ ਆਥਰਸ ਨੇ ਉਹਨੂੰ ਕਨਫਰੰਟ ਕੀਤਾ ਇਸ ਚੰਦਰ ਆਰੀਆ ਨੂੰ, ਤਾਂ ਉਹਨੇ ਕਿਹਾ ਜੀ ਦੇਖੋ ਇਹ ਤਾਂ ਸਾਰੇ ਹਿੰਦੂਆਂ ਦੇ ਮੰਦਰਾਂ ਦੇ ਬਾਹਰ ਹੈ, ਔਰ ਦੂਜਾ ਇਹ ਤੇ ਧਾਰਮਿਕ ਹੈ। ਹੁਣ ਇੱਕ ਪਾਸੇ ਵਿਦਨ ਕੰਟਰੀ ਇਹ ਕਹਿੰਦੇ ਨੇ ਜੀ ਦੇਖੋ ਸੁਪਰੀਮ ਕੋਰਟ ਦਾ ਫੈਸਲਾ ਹੈ ਕਿ ਹਿੰਦੂ ਤਾਂ ਵੇ ਆਫ ਲਾਈਫ ਹੈ, ਇਸ ਲਈ ਜਿਹੜਾ ਵੀ ਇੱਥੇ ਇੰਡਸ ਤੋਂ ਇਸ ਕੰਡੇ ਰਹਿਣ ਵਾਲਿਆਂ ਨੂੰ ਪੁਰਾਣਿਆਂ ਨੇ ਹਿੰਦੂ ਕਿਹਾ ਸੀ, ਹੁਣ ਵਾਘਾ ਔਰ ਹੁਸੈਨੀਵਾਲਾ ਦੇ ਔਰ ਆਰ ਵਾਲੇ ਸਾਰੇ ਹਿੰਦੂ ਨੇ। ਲੇਕਿਨ ਇੱਥੇ ਜਦੋਂ ਹਿੰਦੂ ਹੈਰੀਟੇਜ ਮੰਥ ਦੇ ਨਾਂ ਥੱਲੇ ਇਹ ਸਿੱਖਾਂ ਦੀ ਰੀਸ ਕਰਨ ਦੀ ਕੋਸ਼ਿਸ਼ ਕਰਦੇ ਨੇ, ਤੇ ਝੰਡਾ ਜਿਹੜਾ ਹੈ ਉਹ ਤਿਰੰਗਾ ਨਹੀਂ ਹੈ। ਜੇ ਹੁਣ ਤੁਸੀਂ ਹਿੰਦੂ ਕਹਿਣਾ ਹੈ ਜਾਂ ਤੁਸੀਂ ਇੰਡੀਅਨ ਆਪਣੇ ਹੈਰੀਟੇਜ ਦੀ ਗੱਲ ਕਰਨੀ ਹੈ, ਸੋ ਉੱਥੇ ਉਹ ਸਵਸਤਕਾ ਵਾਲਾ, ਔਰ ਇਹਨਾਂ ਦੇ ਸਵਸਤਕਾ ਨਾਲ ਯਹੂਦੀਆਂ ਨੂੰ ਵੀ ਪ੍ਰੋਬਲਮ ਹੈ, ਕਿਉਂਕਿ ਉਹਨਾਂ ਨੂੰ ਤਾਂ ਇਹ ਹੈ ਕਿ ਵੀ ਸਵਸਤਕਾ ਦੇ ਥੱਲੇ ਹੀ ਤਾਂ ਉਹੀ ਨਾਜ਼ੀ ਪਾਰਟੀ ਦਾ ਚਿੰਨ੍ਹ ਸੀ, ਔਰ ਇਹੀ ਇਹਨਾਂ ਦਾ, ਔਰ ਇਹਨਾਂ ਦੇ ਆਪਸੀ ਕੀ ਸੰਬੰਧ ਨੇ ਜਿਹੜੇ ਇਤਿਹਾਸ ਦੇ ਵਿਦਿਆਰਥੀ ਨੇ ਉਹ ਬੜੀ ਚੰਗੀ ਤਰ੍ਹਾਂ ਸਮਝਦੇ ਨੇ। ਔਰ ਇਹੀ ਨਹੀਂ, ਈਵਨ ਜਿਹੜੀ ਇੱਕ ਇਹਨਾਂ ਨੇ ਬਿਲਕੁਲ ਬੇਨਾਈਨ ਜਿਹੀ ਆਰਗੇਨਾਈਜੇਸ਼ਨ ਜਿਹੜੀ ਹੈ ਇੰਡੀਆ ਫਾਊਂਡੇਸ਼ਨ, ਕੈਨੇਡਾ ਇੰਡੀਆ ਫਾਊਂਡੇਸ਼ਨ ਜਿਹੜੀ ਹੈ,
ਉਹ ਰੱਖੀ ਹੋਈ ਹੈ। ਜੀ। ਉਸ ਦੇ ਵਿੱਚ ਵੀ ਹੁੰਦਾ ਹੈ ਕਿ ਜੀ ਇਹ ਤਾਂ ਜਿਹੜੇ ਨੇ ਉਸ 'ਚ ਆਮ ਲੋਕਾਂ ਤੱਕ ਕੀ ਜਾਣਕਾਰੀ ਪਹੁੰਚਾਉਂਦੇ ਨੇ, ਉਹਨਾਂ ਨੇ ਮੁਕੰਮਲ ਤੌਰ ਦੇ ਉੱਤੇ ਜਿਹੜਾ ਹੈ ਪੂਰੀ ਤਰ੍ਹਾਂ ਉਹ ਹਿੰਦੂਤਵਾ ਦੇ ਏਜੰਡੇ ਨੂੰ ਹੀ ਅੱਗੇ ਤੋਰਦੇ ਨੇ। ਔਰ ਉਹਨਾਂ ਨੇ ਪਿਛਲੇ ਦਿਨਾਂ 'ਚ ਪਿਛਲੇ ਵਰ੍ਹੇ ਦੇ ਮੌਕੇ ਜਿਹੜੀਆਂ 2 MP 2 ਹਾਇਰ ਅਪਸ ਨੂੰ ਸੱਦ ਕੇ ਆਨਰ ਕੀਤਾ ਔਰ ਉਹਨਾਂ ਦੇ ਲੈਕਚਰ ਕਰਵਾਏ ਮੇਨ ਸਟ੍ਰੀਮ ਦੇ ਸਾਹਮਣੇ। ਉਹ ਦੋਨੋਂ ਹੀ ਉਹ ਨੇ ਬੀਜੇਪੀ ਦੇ MP, ਇੱਕ ਅਨੁਰਾਗ ਠਾਕਰ ਜਿਹੜਾ ਮਿਨਿਸਟਰ ਵੀ ਰਿਹਾ, ਮਿਨਿਸਟਰ ਆਫ ਸਟੇਟ, ਔਰ ਇਹ ਉਹੀ ਹੈ ਜਿਹਨੇ ਜਨਵਰੀ 2020 ਦੇ ਵਿੱਚ ਹਿੰਦੂ ਮੌਬਸ ਨੂੰ ਭੜਕਾ ਕੇ ਕਿ ਜੀ ਇਹ ਤਬਲੀਗੀ ਔਰ ਫਲਾਣੇ ਇਹਨਾਂ ਨੇ ਹਮਲਾ ਕਰਵਾਇਆ ਸੀ ਮੰਦਰਾਂ ਦੇ ਉੱਤੇ, ਜਿਹੜਾ ਮੁਸਲਮਾਨਾਂ ਦੇ ਉੱਤੇ। ਔਰ ਦੂਸਰਾ ਜਿਹੜਾ ਪ੍ਰਤਾਪ ਚੰਦਰ ਸਾਰੰਗੀ, ਜਿਹੜਾ ਡਾਕਟਰ ਸਟੈਨ ਗ੍ਰੇਨ ਔਰ ਜਿਨ੍ਹਾਂ ਦੇ 2 ਬੇਟੇ ਜਿਹੜੇ ਨੇ ਉਹ ਮਾਰ ਦਿੱਤੇ ਸੀ ਉੜੀਸਾ ਦੇ ਵਿੱਚ। ਉਸ ਵੇਲੇ ਉਹ ਬਜਰੰਗ ਦਲ ਦਾ ਲੀਡਰ ਸੀ, ਬਾਅਦ ਦੇ ਵਿੱਚ ਮੋਦੀ ਦੀ ਗਵਰਨਮੈਂਟ ਦੇ ਵਿੱਚ ਉਹ ਮਿਨਿਸਟਰ ਵੀ ਬਣਿਆ ਬਜਰੰਗ ਦਲ ਦੇ ਨਾਤੇ। ਔਰ ਇਹਨਾਂ ਦੋਨਾਂ ਨੂੰ ਇਹਨਾਂ ਨੇ ਇਨਵਾਈਟ ਕਰਕੇ ਜਿਹੜਾ ਇਹ ਉੱਥੇ ਇਹਨਾਂ ਦੇ ਲੈਕਚਰ ਕਰਵਾਏ। ਹੁਣ ਇਹ ਜਿਹੜੇ ਮੈਂ ਵੇਰਵੇ ਦੇ ਰਿਹਾ ਇਹ ਮੇਰੇ ਕੋਈ ਕੋਲੋਂ ਨਹੀਂ ਨੇ, ਮੈਂ ਜਿੰਨੀ ਵੀ ਗੱਲ ਕੀਤੀ ਹੈ ਉਹਨਾਂ ਨੇ ਇਹ ਸਾਰੀ ਉਹਦੇ 'ਚ ਹੀ ਹੈ ਜਿਹੜੀ ਇਹਨਾਂ ਦੀ ਰਿਪੋਰਟ ਇਹ 60 ਪੇजेस ਦੀ ਹੈ। ਔਰ ਉਹਨਾਂ ਨੇ ਖੁੱਲ੍ਹੇਆਮ ਉਹਨਾਂ ਨੇ ਕਿਹਾ ਕਿ ਵੀ ਇਹਦੇ 'ਚ ਉਹਨਾਂ ਨੇ ਰਿਪੋਰਟ 'ਚ ਈਵਨ 13 ਇੰਡੀਅਨ ਆਫੀਸ਼ੀਅਲਸ ਦੇ ਨਾਂ ਦਿੱਤੇ ਨੇ ਜਿਹੜੇ ਹੇਟ ਫੈਲਾ ਰਹੇ ਨੇ, ਜਿਹੜੇ ਮੁਸਲਮਾਨਾਂ, ਸਿੱਖਾਂ, ਦਲਿਤਾਂ ਦੇ ਖਿਲਾਫ ਕਾਲ ਦਿੱਤੀ ਹੈ ਕਿ ਇਹਨਾਂ 13 ਇੰਡੀਅਨ ਆਫੀਸ਼ੀਅਲਸ ਦੇ ਉੱਤੇ ਪਾਬੰਦੀ ਲਾਈ ਜਾਏ ਮੁਕੰਮਲ ਤੌਰ ਦੇ ਉੱਤੇ। ਔਰ ਇਸ ਰਿਪੋਰਟ ਨੂੰ ਜਿਵੇਂ ਮੈਂ ਕਿਹਾ ਕਿ ਭਾਈ ਕੱਲਾ ਸਿੱਖ ਮੀਡੀਆ 'ਚ ਹੀ ਨਹੀਂ, ਈਵਨ ਜਿਹੜੀ ਕਵਰੇਜ ਦੇ ਲਈ ਮੈਂ ਕੱਢਿਆ CTV ਨਿਊਜ਼ ਨੇ ਇਸ ਦੇ ਉੱਤੇ ਪੂਰੀ ਸਟੋਰੀ ਕੀਤੀ ਹੈ। ਉਹਨਾਂ ਦਾ ਟਾਈਟਲ ਹੀ ਇਹ ਹੈ ਕਿ ਹਾਊ ਏ ਸੁਪਰੈਮੈਸਿਸਟ ਪੋਲੀਟੀਕਲ ਆਈਡੀਓਲੋਜੀ ਫਰਮ ਇੰਡੀਆ ਇਜ਼ ਸੈਡ ਟੂ ਬੀ ਗੇਨਿੰਗ ਇਨਫਲੂਐਂਸ ਇਨ ਕੈਨੇਡਾ। ਔਰ ਫਿਰ ਉਹਨਾਂ ਨੇ ਥੱਲੇ ਪਿਕਚਰ ਜਿਹੜੀ ਦਿੱਤੀ ਹੈ ਕਿ ਮੈਂਬਰਸ ਆਫ ਰਾਸ਼ਟਰੀ ਸਵੈਮ ਸੇਵਕ ਸੰਘ ਅਟੈਂਡ ਵਿਜੇ ਦਸ਼ਮੀ ਫੈਸਟੀਵਲ ਸੈਲੀਬ੍ਰੇਸ਼ਨਸ ਇਨ ਇਲਾਹਾਬਾਦ ਇੰਡੀਆ। ਔਰ ਇਸ ਨੂੰ ਜਿਹੜੀ ਹੈ ਕੋਰਸਪੋਂਡੈਂਟ ਹੈ ਬੀਬੀ ਜੂਡੀ ਤ੍ਰਿਨ ਔਰ CTV ਨੈਸ਼ਨਲ ਨਿਊਜ਼ ਆਟਵਾ ਨੇ ਕਵਰ ਕੀਤਾ। ਸੋ ਆਲਰੇਡੀ ਮੈਂ ਸਮਝਦਾ ਜਦੋਂ ਅਸੀਂ ਇਹ ਗੱਲ ਕਹੀ ਕਿ ਡਾਕੂਮੈਂਟੇਸ਼ਨ ਕਿੰਨੀ ਇੰਪੋਰਟੈਂਟ ਹੁੰਦੀ ਹੈ ਔਰ ਇਸ ਡਾਕੂਮੈਂਟੇਸ਼ਨ 'ਚ ਉਹਨਾਂ ਨੇ ਪੂਰਾ RSS ਕਿਵੇਂ ਨਾਜ਼ੀ ਜਿਹੜੀ ਵਿਚਾਰਧਾਰਾ ਹੈ ਉਸ ਤੋਂ ਪ੍ਰਭਾਵਿਤ ਹੋਈ ਔਰ ਇਹ ਇਸ ਦੇ ਨਾਲ ਉਹਨਾਂ ਨੇ ਇਸ ਦੀ ਸਬੂਤ ਦਿੱਤੇ ਨੇ ਕਿ ਪੈਰਾਮਿਲਟਰੀ ਗਰੁੱਪ ਜਿਹੜਾ ਹਿਊਮਨ ਰਾਈਟਸ ਅਬਿਊਜ਼ਸ ਕਰਦੇ ਨੇ, RSS ਕਿਵੇਂ ਇੱਕ ਪੈਰਾਮਿਲਟਰੀ ਗਰੁੱਪ ਹੈ। ਔਰ ਇਸ ਦੇ ਨਾਲ ਉਹਨਾਂ ਨੇ ਕਿਹਾ ਵੀ ਇਹ ਸਾਰਾ ਹੀ ਨੈਟਵਰਕ ਜਿਹੜਾ ਇਹਨਾਂ ਦਾ ਕੈਨੇਡਾ 'ਚ ਹੈ ਉਹ ਨਫ਼ਰਤ ਫੈਲਾਉਣ ਦਾ ਕੰਮ ਕਰਦਾ ਹੈ ਔਰ ਕਿਵੇਂ ਇਹਨਾਂ ਨੇ ਈਵਨ ਚੈਰਿਟੀਜ਼ ਐਂਡ ਲੌਬੀਜ਼ ਦੇ ਵਿੱਚ ਵੀ ਵੜੇ ਹੋਏ ਨੇ। ਔਰ ਉਹਨਾਂ ਨੇ ਕਿਹਾ ਦਾ ਰਿਪੋਰਟ ਅਲੈਜਿਸ RSS ਸਪੋਰਟਰਸ ਇਨ ਕੈਨੇਡਾ form civil society organizations to promote the Hindutva ideology and use ethnic media to amplify their nationalist views। ਔਰ ਕਿਵੇਂ ਉਹਨਾਂ ਨੇ ਅੱਡ ਉਹ ਜਿਹੜੇ ਨੇ ਸਕੂਲਾਂ ਦੇ ਚੈਪਟਰਾਂ ਦੇ ਵਿੱਚ ਐਜੂਕੇਸ਼ਨ ਵਾਈਜ਼ ਵੀ ਉਹਨਾਂ ਨੇ ਜਿਹੜਾ ਆਪਣਾ ਇਨਫਲੂਐਂਸ ਬਣਾਇਆ ਹੋਇਆ। ਔਰ ਇਸ ਸਾਰੇ ਨੂੰ ਅਸੀਂ ਮੈਂ ਹੋਰ ਵੇਰਵੇ 'ਚ ਨਹੀਂ ਜਾਵਾਂਗੇ ਕਿ ਭਾਈ ਉਹਨਾਂ ਨੇ ਇਸ ਰਿਪੋਰਟ ਰਾਹੀਂ ਇਹ ਦੱਸ ਦਿੱਤਾ ਕਿ ਜੇ ਤੁਸੀਂ ਸੱਚਮੁੱਚ ਸੀਰੀਅਸ ਕੰਮ ਕਰੋ 2 ਸਾਲ ਦੀ ਮਿਹਨਤ ਨਾਲ ਉਹਨਾਂ ਨੇ ਫੈਕਟਸ ਬੇਸਡ ਇਸ ਰਿਪੋਰਟ ਨੂੰ ਜਾਰੀ ਕੀਤਾ ਔਰ ਇਸ ਦਾ ਨੋਟਿਸ ਵੀ ਲਿਆ ਗਿਆ। ਇਹ ਸਾਰੇ ਇੰਟਰਨੈਟ ਤੇ ਅਵੇਲੇਬਲ ਹੈ ਔਰ ਅਸੀਂ ਸਮਝਦੇ ਹਾਂ ਵੀ UK ਦੇ ਵਿੱਚ, ਅਮਰੀਕਾ 'ਚ ਔਰ ਖਾਸ ਤੌਰ ਤੇ ਆਸਟ੍ਰੇਲੀਆ 'ਚ ਜਿੱਥੇ ਕਿ ਇਸ ਵੇਲੇ ਹਿੰਦੂਤਵਾ ਉਹੀ ਜੋ ਉਹਨਾਂ ਨੇ ਕੈਨੇਡੀਅਨ ਮਾਡਲ RSS ਦਾ ਸਿੱਖ ਨਫ਼ਰਤ, ਦਲਿਤ ਨਫ਼ਰਤ, ਮੁਸਲਮਾਨ ਨਫ਼ਰਤ, ਇਸ ਰਿਪੋਰਟ ਨੂੰ ਜਿਹੜਾ ਉੱਥੇ ਵੀ ਸਾਰੇ ਹੀ ਲਾਅ ਮੇਕਰ, ਓਪੀਨੀਅਨ ਮੇਕਰ, ਡਿਸੀਜਨ ਮੇਕਰ ਤੱਕ ਪਹੁੰਚਾਇਆ ਜਾਏ ਔਰ ਇਹੀ ਇੱਕ ਤਰੀਕਾ ਇਹਨਾਂ ਨੂੰ ਕਾਊਂਟਰ ਕਰਨ ਦਾ। ਅਦਰਵਾਈਜ਼ ਬਹੁਤ ਵੱਡੇ ਲੈਵਲ ਦੇ ਉੱਤੇ ਇਹਨਾਂ ਨੂੰ ਜਿਹੜੀ ਉੱਥੋਂ ਬਲੈਕ ਮਨੀ ਔਰ ਇੱਥੇ ਦੇ ਸਿਸਟਮ 'ਚ ਵੀ ਇਹ ਜਿਹੜੇ ਨੇ ਇਹਨਾਂ ਦੇ ਪੋਲੀਟੀਸ਼ੀਅਨਸ ਨੂੰ, ਥਿੰਕ ਟੈਂਕਸ ਨੂੰ, ਦੂਸਰਿਆਂ ਨੂੰ ਕਰਪਟ ਕਰ ਰਹੇ ਨੇ ਔਰ ਬਹੁਤ ਸਾਰੇ ਬਹੁਤ ਗਲੀਬਲ ਨੇ ਉਹਨਾਂ ਦੇ ਲਈ ਯੋਗਾ ਜਾਂ ਗਹਿੰਦੀ ਜਾਂ ਇਹ ਸਾਰੇ ਉਹਨਾਂ ਨੂੰ ਲੱਗਦਾ ਵੀ ਲੈਂਡ ਆਫ ਸਪਿਰਿਚੁਅਲਿਟੀ ਹੈ ਪਰ ਉਹ ਸਾਰੇ ਦੇ ਵਿੱਚ ਇਹ ਨਫ਼ਰਤ ਪਰੋਸ ਰਹੇ ਨੇ ਔਰ ਹਿੰਦੂਤਵਾ ਦਾ ਨਾਜ਼ੀਵਾਦੀ, ਫਾਸ਼ੀਵਾਦੀ ਏਜੰਡਾ ਜਿਹੜਾ ਉਹ ਇੱਥੇ ਵੀ ਇੰਪਲੀਮੈਂਟ ਕਰਵਾ ਰਹੇ। ਜੀ ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਸੋਥਲੈਂਡ ਬ੍ਰੇਕ ਵਿਊਅਰਸ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ, ਮਿਲਦੇ ਹਾਂ ਛੋਟੇ ਜਿਹੇ ਬ੍ਰੇਕ ਤੋਂ ਬਾਅਦ। ਜਦੋਂ ਮੈਂ ਤੁਹਾਨੂੰ ਆਸਟ੍ਰੇਲੀਆ ਵਿਖੇ ਖਾਲਿਸਤਾਨ ਰੈਫਰੈਂਡਮ ਦੀਆਂ ਵੋਟਾਂ ਦਾ ਦੂਜਾ ਸੈਂਟਰ ਬ੍ਰਿਸਬੇਨ
ਬ੍ਰਿਸਬੇਨ ਵਿਖੇ ਖਾਲਿਸਤਾਨ ਰੈਫਰੈਂਡਮ ਦੀਆਂ ਵੋਟਾਂ 19 ਮਾਰਚ ਦਿਨ ਐਤਵਾਰ ਨੂੰ ਬ੍ਰਿਸਬੇਨ ਕਨਵੈਨਸ਼ਨ ਐਂਡ ਐਗਜ਼ੀਬਿਸ਼ਨ ਸੈਂਟਰ ਵਿਖੇ ਸਵੇਰੇ 9 ਵਜੇ ਤੋਂ ਲੈ ਕੇ ਸ਼ਾਮ ਦੇ 5 ਵਜੇ ਤੱਕ ਪੈਣਗੀਆਂ। ਹੋਰ ਜਾਣਕਾਰੀ ਲਈ ਸੰਪਰਕ ਕਰੋ +61 420 462 499 ਜਾਂ +61 420 802 499। ਸਿਗਨੇਚਰ ਟਰੱਕ ਸਰਵਿਸ ਰਾਊਟ 81 ਉੱਤੇ ਐਗਜ਼ਿਟ 235 ਤੇ ਟਰੱਕਰ ਵੀਰਾਂ ਲਈ 24 ਘੰਟੇ ਰੋਡ ਸਰਵਿਸ ਦੀ ਸੁਵਿਧਾ ਮੌਜੂਦ। ਹੈਵੀ ਡਿਊਟੀ ਰਿਪੇਅਰ, ਆਇਲ ਚੇਂਜ, ਪੁਰਾਣੇ ਅਤੇ ਨਵੇਂ ਟਾਇਰ, ਕੰਪਿਊਟਰ ਡਾਇਗਨੋਸਟਿਕ, DPF ਕਲੀਨਿੰਗ, ਬ੍ਰੇਕ ਸਰਵਿਸ ਜਾਂ ਰਸਤੇ ਵਿੱਚ ਆਈ ਹਰ ਤਰ੍ਹਾਂ ਦੀ ਰਿਪੇਅਰ ਪ੍ਰੋਫੈਸ਼ਨਲ ਟੀਮ ਵੱਲੋਂ ਕੀਤੀ ਜਾਂਦੀ ਹੈ। ਬ੍ਰੇਕਫਾਸਟ, ਲੰਚ ਅਤੇ ਡਿਨਰ ਲਈ ਪੰਜਾਬੀ ਢਾਬੇ ਦਾ ਆਨੰਦ ਵੀ ਮਾਣੋ। ਡਰਾਈਵਰ ਅਤੇ ਟਰੱਕ ਆਪਰੇਟਰ ਵੀਰ ਡਿਸਪੈਚ ਦੀ ਸਰਵਿਸ ਲਈ ਸਾਡੇ ਨਾਲ ਸੰਪਰਕ ਕਰਨ। ਸਿਗਨੇਚਰ ਟਰੱਕ ਸਰਵਿਸ 58 ਟ੍ਰਾਇੰਗਲ ਡਰਾਈਵ, ਵੇਅਰਸ ਕੇਵ, ਵਰਜੀਨੀਆ 24486। ਵਿਊਅਰਸ ਵੈਲਕਮ ਬੈਕ ਔਨ ਪ੍ਰੋਗਰਾਮ। ਸੋ ਵਿਊ ਪੰਜਾਬ ਦੇ ਹਵਾਲੇ ਨਾਲ ਗੱਲਬਾਤ ਕਰਨ ਜਾ ਰਹੇ ਹਾਂ ਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੂੰ ਮਿਲਣ ਤੋਂ ਬਾਅਦ ਪੰਜਾਬ ਵਿੱਚ 18 ਹੋਰ CRPF ਦੀਆਂ ਕੰਪਨੀਆਂ ਭੇਜੀਆਂ ਗਈਆਂ ਹਨ। ਵੱਡੇ ਪੈਮਾਨੇ ਤੇ ਸਿੱਖਾਂ ਦੀ ਫੜੋਫੜੀ ਅਤੇ ਨਸਲਕੁਸ਼ੀ ਦਾ ਦੌਰ ਜਿਹੜਾ ਸ਼ੁਰੂ ਹੋਣ ਜਾ ਰਿਹਾ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ। ਦੇਖਣ ਸੁਣ ਲਈ ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਸ਼ੁਕਰੀਆ ਜੀ। ਡਾਕਟਰ ਸਾਹਿਬ ਕੀ ਵਿਚਾਰਾਂ ਨੇ? ਦੇਖੋ, ਅਸੀਂ ਇਹ ਇੱਕ ਹਾਲ ਦੁਹਾਈ ਪਾਉਣ ਵਾਲੀ ਗੱਲ ਹੀ ਹੁੰਦੀ ਹੈ। ਆਲਮੋਸਟ ਪਿਛਲੇ ਕਈ ਹਫ਼ਤਿਆਂ ਤੋਂ ਜੋ ਮਾਹੌਲ ਪੰਜਾਬ ਦੇ ਵਿੱਚ ਸਿਰਜਿਆ ਜਾ ਰਿਹਾ ਹੈ, ਸਾਨੂੰ ਬੜਾ ਕਲੀਅਰਲੀ ਨਜ਼ਰ ਆ ਰਿਹਾ ਕਿ ਕਿਵੇਂ ਸਿਚੁਏਸ਼ਨ ਕੰਟਰਾਈਵ ਕੀਤੀ ਜਾ ਰਹੀ ਹੈ। ਬਿਲਕੁਲ ਪੰਜਾਬ ਏਜੰਸੀਆਂ ਦੇ ਹਵਾਲੇ ਹੈ। ਹਰ ਜਿਹੜੀ ਸਿਚੁਏਸ਼ਨ ਹੈ, ਹਰ ਘਟਨਾ ਹੈ, ਉਹਨੂੰ ਇੱਕ ਸਪਿਨ ਦਿੱਤੀ ਜਾਂਦੀ ਹੈ। ਅਜਨਾਲੇ ਦੀ ਘਟਨਾ ਨੂੰ ਉਹੀ ਸਪਿਨ ਇਸ ਲੈਵਲ ਤੱਕ ਦਿੱਤੀ ਗਈ ਕਿ ਸਾਰਾ ਉਹਨਾਂ ਦਾ 600 ਦੇ 600 ਚੈਨਲ, ਸੋਸ਼ਲ ਮੀਡੀਆ, ਸੈਮਾਈ ਮੀਡੀਆ ਔਰ ਬਾਹਰਲੇ ਵੀ, ਕਿਉਂਕਿ ਬਹੁਤ ਸਾਰਿਆਂ ਦੀ ਇੱਥੇ ਵੀ ਮੈਨੂੰ ਕਾਲਾਂ ਆਈਆਂ ਜਿਹੜੇ ਅਦਰਵਾਈਜ਼ ਪੰਜਾਬ ਦੇ ਮੀਡੀਆ ਨਾਲ ਨਹੀਂ ਜੁੜੇ ਹੋਏ। ਦਾ ਮਤਲਬ ਹੈ ਕਿ ਇਹਦੀ ਕਵਰੇਜ ਤਾਂ ਹਰ ਪੱਖੋਂ ਗਲੋਬਲ ਹੋਈ, ਕਿਉਂਕਿ ANI ਜਿਹੜੀ ਰਾਹ ਦੀ ਨਿਊਜ਼ ਏਜੰਸੀ ਹੈ ਉਹਨੇ ਸਾਰਿਆਂ ਨੂੰ ਹਾਈਲਾਈਟ ਕੀਤਾ। ਪਰ ਇਸ ਸਾਰੇ ਚੋਂ ਜਿਹੜਾ ਇੱਕ ਆਮ ਬੰਦਾ ਜਿਹਨੂੰ ਇਹਨਾਂ ਦੀਆਂ ਸ਼ੈਨੈਨੀਗਨਸ ਦਾ, ਇਹਨਾਂ ਦੀਆਂ ਚਾਲਾਂ ਦਾ ਪਤਾ ਨਹੀਂ ਹੈ, ਉਹ ਇਹ ਸਮਝਦਾ ਹੈ ਕਿ ਵੀ ਇਹ ਕੋਈ ਸਿੱਖਾਂ ਨੇ ਵਧੀਕੀ ਕੀਤੀ ਹੈ ਜਾਂ ਸਿੱਖ ਬਹੁਤ ਐਗਰੈਸਿਵ। ਉਹਨਾਂ ਨੇ ਜਿਹੜੀ ਉਹਨਾਂ ਦੀ ਤੁਸੀਂ ਸ਼ਬਦਾਵਲੀ ਵੀ ਦੇਖੋਗੇ ਕਿ ਥਾਣੇ ਤੇ ਕਬਜ਼ਾ ਜੀ। अमृतपाल सिंह, हजारों हथियारबंद सिखों ने बंदूकों और तलवारों भालों से थाने पर कब्जा किया, पुलिस की मारपीट, पुलिस भागने पे मजबूर, अजनाला पाकिस्तान बॉर्डर से इतनी दूर, पाकिस्तान की साजिश। हुण यही सारा नैरेटिव ये नहीं है भी एक दिन बोल के उन्होंने छड़ दिता है। वो रिपीटेडली जिवें वो 3 ठग बार-बार ਜਿਹੜੇ ਨੇ ਉਹ ਉਸ ਨੂੰ ਲੇਲੇ ਨੂੰ ਕੁੱਤਾ ਕਹਿ ਕੇ ਉਹਨਾਂ ਨੇ ਉਹ ਲੇਲਾ ਉਹਦੇ ਤੋਂ ਖੋਹ ਲਿਆ ਸੀ। ਇਹ ਤਾਂ ਉਹੀ ਲੱਗੇ ਹੋਏ ਨੇ ਸਾਰੇ ਪਾਸੇ। ਔਰ ਪਹਿਲੀ ਸਟੇਜ ਤੇ ਸਾਨੂੰ ਵੀ ਲੱਗਾ ਵੀ ਚਲੋ ਪੰਜਾਬ ਦੀ ਹਕੂਮਤ ਦੀ ਅਸੀਂ ਤਾਰੀਫ ਵੀ ਕੀਤੀ ਕਿ ਉਹਨਾਂ ਨੇ ਘੱਟੋ ਘੱਟ ਜਿਹੜੀ ਇੰਟੈਂਟ ਸੀ ਕਿ ਭਾਈ ਖੂਨ ਖਰਾਬਾ, ਔਰ ਉਹਦੇ ਲਈ ਵੀ 13 ਅਪ੍ਰੈਲ 1978 ਵਾਪਸ ਦੁਹਰਾਉਣ ਦੀ ਲਾਈਨ ਨਜ਼ਰ ਆ ਰਹੀ ਸੀ ਕਿ ਭਾਈ ਇਹ ਉਸ ਕਿਸਮ ਦਾ ਕਾਰਾ ਕਰ ਸਕਦੇ ਨੇ। ਪਰ ਉਹ ਵੈਦਰ ਲੋਕਲ ਪੁਲਿਸ ਆਫੀਸ਼ੀਅਲਸ ਦਾ ਰੋਲ ਹੈ ਜਾਂ ਅਪਰ ਲੈਵਲ ਤੇ। ਪਰ ਉਸ ਤੋਂ ਫੌਰਨ ਬਾਅਦ ਕਿਉਂਕਿ ਜਦੋਂ ਇੱਕ ਪੈਟਰੀਓਟਿਜ਼ਮ, ਮੁਲਕ ਪ੍ਰਸਤੀ ਔਰ ਦੂਸਰੇ ਪਾਸੇ ਦੇਸ਼ ਧਰੋਈ ਹੋਣਾ, ਇਹ ਦੋਨੋਂ ਇੰਨੇ ਆਪੋਜ਼ਿਟ ਖੈਮੇ ਤਾਂ ਹੈ ਹੀ ਨੇ। ਲੇਕਿਨ ਕੋਈ ਵੀ ਸਿਆਸੀ ਧਿਰ ਉਸ ਖਿੱਤੇ ਦੇ ਵਿੱਚ ਸਿੱਖਾਂ ਦੇ ਨਾਲ ਅਲਾਈਨ ਨਹੀਂ ਕਰਨਾ ਚਾਹੁੰਦੀ, ਕਿਉਂਕਿ ਉਹਨਾਂ ਨੂੰ ਇਹ ਹੁੰਦਾ ਕਿ ਇਹਦਾ ਮਤਲਬ ਦੇਸ਼ ਧਰੋਹੀ ਹੋਣਾ ਤੇ ਮੁੱਖ ਧਾਰਾ ਹਿੰਦੂਆਂ ਚੋਂ ਜਿਹੜਾ ਅਸੀਂ ਕਾਟਾ ਪਵਾਂਗੇ। ਔਰ ਅਸੀਂ ਇਹ ਦੇਖਿਆ ਕਿ ਬੇਸ਼ੱਕ ਕੇਜਰੀਵਾਲ ਦੀ ਬਿਗਨਿੰਗ ਪਹਿਲਾਂ ਉਹ ਇੱਕ ਲੈਫਟਿਸਟ, ਫਿਰ ਥੋੜਾ ਸੈਕੂਲਰ, ਫਿਰ ਇੱਕ ਏਥੀਇਸਟ ਕਿ ਨਾਸਤਕ ਹੈ, ਫਿਰ ਉਹ ਹੌਲੀ ਹੌਲੀ ਗੁਰਦੁਆਰਿਆਂ 'ਚ ਰੋਜ਼ ਬੜਿਆ ਹੁੰਦਾ ਸੀ, ਬੰਗਲਾ ਸਾਹਿਬ ਲਾਈਨ 'ਚ ਖਲੋਤਾ ਹੁੰਦਾ ਸੀ, ਬਾਹਰ ਵੀ ਆ ਕੇ ਇੱਥੇ ਵੀ ਰਿਚਮੰਡ ਹਿੱਲ ਦੇ ਆਪ ਹੀ ਪਤਾ ਨਹੀਂ 에ਅਰਪੋਰਟ ਤੋਂ ਉਤਰਿਆ, ਗੁਰਦੁਆਰੇ ਜਾ ਕੇ ਲੰਗਰ ਛਕ ਰਿਹਾ ਜਦੋਂ ਅਮਰੀਕਾ ਆਇਆ, ਮਿਲੀਅਨਸ ਆਫ ਡਾਲਰਸ ਬਾਹਰਲੇ ਸਿੱਖਾਂ ਦੇ ਲਏ। ਲੇਕਿਨ ਅਸੀਂ ਇਹ ਦੇਖਦੇ ਹਾਂ ਕਿ ਕਿਵੇਂ ਉਹ ਅਲਟੀਮੇਟਲੀ RSS ਦੀ ਇੱਕ ਟੀਮ ਬਣ ਕੇ ਹੀ ਐਂਡ ਹੋਇਆ। ਮੰਦਰਾਂ 'ਚ ਜਾਣਾ, ਹਨੂਮਾਨ ਚਾਲੀਸਾ ਸੁਣਾਉਣਾ, ਹਿੰਦੂ ਤੀਰਥਾਂ ਦੀ ਯਾਤਰਾ, ਸਿੱਖਾਂ ਤੋਂ ਵਿੱਥ ਜੋ ਕੁਝ ਫਿਰ ਮੁਸਲਮਾਨਾਂ ਦੇ ਨਾਲ ਜਦੋਂ
ਸਿਟੀਜ਼ਨਸ਼ਿਪ ਅਮੈਂਡਮੈਂਟ ਐਕਟ ਦੇ ਥੱਲੇ ਹੋਇਆ ਉਹਨਾਂ ਬਾਰੇ ਬੋਲਣਾ ਹੀ ਨਾ। ਜੋ ਕੁਛ ਕਿਤੇ ਵੀ ਕਿਸੇ ਦੀ ਮਾਰ ਕਟਾਈ ਹੁੰਦੀ ਹੈ, ਕਿਸੇ ਨੂੰ ਜਿਉਂਦਾ ਸਾੜਿਆ ਜਾਂਦਾ ਹੈ ਜਾਂ ਕੋਈ ਹੁੰਦਾ ਹੈ, ਇਹ ਬਿਲਕੁਲ ਚੁੱਪ। ਔਰ ਜੇ ਇੱਕ ਦਿੱਲੀ ਦੇ ਦਲਿਤ ਵਜ਼ੀਰ ਨੇ ਉਸ ਅੰਬੇਦਕਰ ਦੇ ਜਿਹੜੇ ਜਦੋਂ ਬੁੱਧਿਸਟ ਬਣਿਆ ਸੀ ਤੇ 18 ਕੇ 22 ਜਿਹੜੀਆਂ ਪ੍ਰਤਿਗਿਆ ਕਹਿੰਦੇ ਨੇ ਸਹੁੰ ਖਾਧੀਆਂ ਸੀ ਕਿ ਮੈਂ ਸ਼ਾਸਤਰਾਂ ਨੂੰ ਨਹੀਂ ਮੰਨਦਾ, ਵੇਦਾਂ ਨੂੰ ਨਹੀਂ ਮੰਨਦਾ, ਮੈਂ ਕਿਸੇ ਹਿੰਦੂ ਧਰਮ ਜਿਹੜਾ ਅਵਤਾਰਵਾਦ ਯਕੀਨ ਨਹੀਂ ਰੱਖਦਾ, ਔਰ ਉਹਨਾਂ ਨੇ ਉਹਨੂੰ ਰਿਜ਼ਾਈਨ ਕਰਨ ਤੇ ਮਜਬੂਰ ਕੀਤਾ। ਸੋ ਇਸ ਸਾਰੇ ਦੇ ਚੱਲਦੇ ਆ ਕੇਜਰੀਵਾਲ ਜਾਂ ਦੂਜਾ ਉਹਨੂੰ ਤਾਂ ਉਹਨਾਂ ਨੇ ਆਲਰੇਡੀ ਮਨੀਸ਼ ਸਿਸੋਡੀਆ ਔਰ ਦੂਜੇ ਕਰਪਸ਼ਨ ਕੇਸਿਸ ਦੇ ਵਿੱਚ ਜਿਹੜੇ ਨੇ ਉਹ ਹੁਣ ਅੰਦਰ ਨੇ, ਉਹਨਾਂ ਦੇ ਅਸਤੀਫੇ ਵੀ ਲੈ ਲਏ। ਹੁਣ ਇਹਨਾਂ ਹਾਲਾਤਾਂ 'ਚ ਮੈਂ ਜਦੋਂ ਇਹਦੀ ਭਗਵੰਤ ਮਾਨ ਦੀ ਸ਼ਕਲ ਦੇਖੀ, ਕੇਜਰੀਵਾਲ ਤਾਂ ਬਣਿਆ ਹੀ ਹੋਇਆ ਸੀ ਬਿਲਕੁਲ ਚੂਹਾ, ਇਹ ਚੂਹੇ ਦੀ ਵੀ ਅੱਗੋਂ ਚੂਹੀ ਬਣਿਆ ਹੋਇਆ ਨਾਲ ਖੜਾ ਸੀ ਜਦੋਂ ਇਹ ਸਾਰੀ ਘਟਨਾਕ੍ਰਮ ਤੋਂ ਬਾਅਦ ਔਰ ਮਨੀਸ਼ ਸਿਸੋਡੀਆ ਦੇ ਗ੍ਰਿਫਤਾਰੀ ਤੋਂ ਬਾਅਦ ਜਿਹੜਾ ਉਹ ਇਹਨਾਂ ਨੇ ਪ੍ਰੈਸ ਕਾਨਫਰੰਸ ਕੀਤੀ, ਕਿਉਂਕਿ ਉਹੀ ਜਿਹੜੀ ਲਿਕਰ ਸਕੀਮ ਦੇ ਥੱਲੇ ਮਨੀਸ਼ ਸਿਸੋਡੀਆ ਕਰਪਸ਼ਨ ਔਰ ਉਹਦੇ ਦੇ ਉੱਤੇ ਜਸੂਸੀ ਦਾ ਵੀ ਪਤਾ ਨਹੀਂ ਉਹ ਕੀ ਕੇਸ ਹੈ ਉਹ ਪਾਇਆ ਹੋਇਆ, ਉਸ ਦੇ ਥੱਲੇ ਪੰਜਾਬ 'ਚ ਵੀ ਕਿਉਂਕਿ 6 ਜੇ ਰਾਜ ਸਭਾ ਦੇ ਮੈਂਬਰ ਬਣੇ ਤਾਂ 4 ਤਾਂ ਕਰੋੜਾਂ ਰੁਪਈਏ ਲੈ ਕੇ ਬਣਾਏ ਨੇ, ਉਹਨਾਂ ਦਾ ਕੋਈ ਪੰਜਾਬ ਨਾਲ ਡਾਗਾ ਦੇਗਾ ਨਹੀਂ। ਔਰ ਐਕਸਾਈਜ਼ ਪਾਲਿਸੀ ਪੰਜਾਬ 'ਚ ਵੀ ਉਹੀ ਲਾਗੂ ਕੀਤੀ ਗਈ ਜਿਹੜੀ ਉਹ ਹੈ। ਸੋ ਇਹਨਾਂ ਨੂੰ ਆਪਣਾ ਵੀ ਨਜ਼ਰ ਆ ਰਿਹਾ ਔਰ ਬੀਜੇਪੀ ਦਾ ਕਿਸੇ ਹੱਦ ਤੱਕ ਵੀ ਜਾਣ ਨੂੰ ਤਿਆਰ ਹੈ। ਅਸੀਂ ਦੇਖ ਰਹੇ ਹਾਂ ਕਿ ਕਿਵੇਂ ਉਹ ਇੱਕ ਜਾਂ ਦੂਜੇ ਢੰਗ ਦੇ ਨਾਲ ਕਿੱਥੇ ਇਲੈਕਸ਼ਨਾਂ ਕਿਵੇਂ ਜਿੱਤ ਰਹੀ ਹੈ, ਉਹਨੂੰ ਫਿਰ ਪ੍ਰੋਜੈਕਟ ਕਿਵੇਂ ਕੀਤਾ ਜਾ ਰਿਹਾ। ਆ ਹੁਣੇ ਹੀ 3 ਸਟੇਟਾਂ ਦੀਆਂ ਚੋਣਾਂ ਪਿਛਲੇ 24 ਘੰਟੇ ਜਿਹਦੇ ਚੋਣ ਨਤੀਜੇ ਆਏ ਨੇ, ਨਾਗਾਲੈਂਡ, ਮੇਘਾਲਿਆ ਔਰ ਤ੍ਰਿਪੁਰਾ। ਹਾਲਾਂਕਿ 7 ਦੀਆਂ 7 ਸਟੇਟਾਂ ਦੇ ਵਿੱਚ ਹੀ ਬੀਜੇਪੀ ਦੀ ਸਰਕਾਰ ਭਾਈਵਾਲ ਸੀ ਜਾਂ ਉਹਨਾਂ ਦੀ ਅਸਾਮ 'ਚ ਤਾਂ ਉਹਨਾਂ ਦੀ ਸਿੱਧੀ ਸਰਕਾਰ ਹੈ। ਲੇਕਿਨ ਹੁਣ ਇਸ ਦੇ ਵਿੱਚ ਹਾਲਾਂਕਿ ਮੇਘਾਲਿਆ ਦੇ ਵਿੱਚ ਅਨਸਰਟਨਟੀ ਹੈ, ਬੀਜੇਪੀ ਦੀਆਂ ਸੀਟਾਂ ਘਟੀਆਂ ਨੇ ਨਾ, ਲੇਕਿਨ ਤੁਸੀਂ ਦੇਖੋ ਵੀ ਪ੍ਰੋਜੈਕਸ਼ਨ ਇਹ ਹੋ ਰਹੀ ਹੈ ਮੋਦੀ ਤੋਂ ਲੈ ਕੇ ਸ਼ੁਕਰੀਆ ਸਾਨੂੰ ਵੋਟਾਂ ਦੇ ਦਿੱਤੀਆਂ, ਮਾਈਨੋਰਟੀਜ਼ ਨੇ ਆਪਣਾ ਵਿਸ਼ਵਾਸ ਬੀਜੇਪੀ 'ਚ ਜਿਤਾਇਆ। ਔਰ ਜਿੰਨੇ ਵੀ ਤੁਸੀਂ ਇੱਕ ਦੋ ਨੂੰ ਉਹਨਾਂ ਦੇ ਐਨਾਲਿਸਟ ਨੂੰ ਛੱਡ ਕੇ ਜਿਨ੍ਹਾਂ ਨੇ ਉਹਨਾਂ ਨੇ ਕਿਹਾ ਜੀ ਕਿ ਇਹ ਕਿਹੜੀ ਜਿੱਤ ਬੀਜੇਪੀ ਨੇ ਹਾਸਲ ਕੀਤੀ, ਇਹ ਠੀਕ ਹੈ ਵੀ ਉਹਨਾਂ ਨੇ 2 ਸਟੇਟਾਂ ਰਿਟੇਨ ਕੀਤੀਆਂ ਪਰ ਇੱਕ ਜਿੱਥੇ ਇੰਡੀਪੈਂਡੈਂਟ ਹੋ ਕੇ ਲੜੇ ਉੱਥੇ ਹਾਰੇ ਨੇ, ਦੂਜਿਆਂ ਦੇ ਕੋਲ ਹੈ। ਔਰ ਲੇਕਿਨ ਗੱਲ ਤਾਂ ਪ੍ਰੈਜ਼ੈਂਟੇਸ਼ਨ ਦੀ ਹੈ ਕਿ ਪ੍ਰੋਪੇਗੈਂਡਾ ਇਸ ਢੰਗ ਨਾਲ ਹੋ ਰਿਹਾ ਹੈ, ਇੱਕ ਮਾਹੌਲ ਸਿਰਜ ਦਿੱਤਾ। ਹਾਲਾਂਕਿ ਛੋਟੀਆਂ ਸਟੇਟਾਂ ਨੇ 60 ਸੀਟਾਂ ਉਹਨਾਂ ਦੀਆਂ, ਫਿਊ ਮਿਲੀਅਨ ਪੋਪੂਲੇਸ਼ਨ। ਉਹਨਾਂ ਨੇ ਕਿਹਾ ਜੀ ਦੇਖੋ ਈਸਾਈਆਂ ਨੇ ਵੀ ਨਾਗਾਲੈਂਡ 'ਚ ਵੋਟਾਂ ਪਾਤੀਆਂ, ਦੂਜਿਆਂ ਨੇ ਵੀ। ਇਹਨਾਂ ਨੇ ਕਿਵੇਂ ਉਹਨਾਂ ਨੂੰ ਡਿਵਾਈਡ ਕੀਤਾ, ਕੋਈ ਚੱਕਮਾ ਟਰਾਈਬ ਨੂੰ ਕਰ ਲਿਆ, ਕੋਈ ਇਧਰੋਂ ਕਰ ਲਿਆ। ਸੋ ਜਦੋਂ ਤੁਸੀਂ ਸਾਰੇ ਸਿਨੈਰੀਓ ਨੂੰ ਦੇਖ ਰਹੇ ਹੋ ਕਿ ਇੱਕ ਪਾਸੇ ਇਸ ਕਿਸਮ ਦਾ ਸਾਰੀ ਜਿਹੜੀ ਹੈ ਉਹ ਚੱਲ ਰਹੀ ਹੈ ਇੰਟਰਪ੍ਰੀਟੇਸ਼ਨ, ਦੂਸਰੇ ਪਾਸੇ ਇਸ ਸਾਰੇ ਤੋਂ ਬਾਅਦ ਮੰਗ ਇਹਨਾਂ ਦੇ ਆਪ ਇੰਡੀਆ ਹੋਏ, ਦੂਜੇ ਹੋਣ, ਪੰਜਾਬ 'ਚ ਸਰਕਾਰ ਕਿੱਥੇ ਹੈ, ਬੀਜੇਪੀ ਨੇ ਗਵਰਨਰ ਰਾਜ ਹੋਣਾ ਚਾਹੀਦਾ ਹੈ, ਅਮਰਿੰਦਰ ਔਰ ਦੂਜੇ ਜਿਹੜੇ ਅੱਗੋਂ ਟੌਂਟ ਪਟੌਂਟ ਨੇ ਉਹਨਾਂ ਦੇ ਵੀ ਬਿਆਨਬਾਜ਼ੀ। ਸੋ ਇਹਨਾਂ ਹਾਲਾਤਾਂ 'ਚ ਭਗਵੰਤ ਮਾਨ ਜਾ ਕੇ ਅਮਿਤ ਸ਼ਾਹ ਦੇ ਦਰਬਾਰ 'ਚ ਹਾਜ਼ਰ ਹੋਇਆ ਦਿੱਲੀ 'ਚ, ਔਰ ਉਹਨੂੰ ਭਗਵੰਤ ਮਾਨ ਅਮਿਤ ਸ਼ਾਹ ਮੀਟ ਦਾ ਨਾਂ ਦਿੱਤਾ ਗਿਆ। ਔਰ ਉਸ ਮੀਟਿੰਗ 'ਚੋਂ ਕੀ ਨਿਕਲਿਆ ਜਿਸ ਦੀ ਤਵੱਕੋ ਸੀ, ਕਿਉਂਕਿ ਇਸ ਤੋਂ ਫੌਰਨ ਬਾਅਦ ਭਗਵੰਤ ਮਾਨ ਦਾ ਆਪਣਾ ਵੀ ਜਦੋਂ ਉਹਨੇ ਅੰਮ੍ਰਿਤਪਾਲ ਨੂੰ ਇਹਨੂੰ ਕਿਹਾ ਜੀ ਅਸੀਂ ਤਾਂ ਗੁਰੂ ਗ੍ਰੰਥ ਸਾਹਿਬ ਦੇ ਅਦਬ ਅਦਾਬ ਨੂੰ ਰੱਖਦੇ ਹਾਂ, ਪੁਲਿਸ ਨੇ ਕਾਰਵਾਈ ਨਹੀਂ ਕੀਤੀ। ਉਹ ਠੀਕ ਕਿਹਾ ਅੰਮ੍ਰਿਤਪਾਲ ਸਿੰਘ ਨੇ, ਉਹਨਾਂ ਨੇ ਕਿਹਾ ਵੀ ਜੇ ਤੋਂ ਇੰਨਾ ਹੀ ਅਦਬ ਅਦਾਬ ਸੀ ਤਾਂ ਫਿਰ ਤਾਂ ਗੁਰੂ ਗ੍ਰੰਥ ਸਾਹਿਬ ਦੀ ਪਾਲਕੀ ਦੇ ਉੱਤੇ ਫੁੱਲ ਬਰਸਾਣੇ ਚਾਹੀਦੇ ਸੀ ਪੁਲਿਸ ਨੂੰ। ਲਾਠੀ ਚਾਰਜ ਕਿਹਨੇ ਕੀਤਾ ਵੀ ਲਾਠੀ ਚਾਰਜ ਪੁਲਿਸ ਨੇ, ਅਦਬ ਅਦਾਬ ਵਾਲੀ ਕਿਹੜੀ ਗੱਲ ਹੈ। ਲੇਕਿਨ ਉਹਨਾਂ ਨੇ ਉਲਝਾਉਣ ਦੀ ਕੋਸ਼ਿਸ਼, ਔਰ ਉਹਨੇ ਇਹ ਕਹਿ ਕੇ ਕਿ ਜੀ ਇਹ ਈਵਨ ਐਕਸਪਲਿਸਿਟਲੀ ਕਿਸੇ ਹੋਰ ਨੇ ਨਹੀਂ ਕਿਹਾ ਕਿ ਜੀ ਪੈਸਾ ਖਾਲਿਸਤਾਨੀਆਂ ਦੀ ਫੰਡਿੰਗ ਪੰਜਾਬ 'ਚ ਪਾਕਿਸਤਾਨੀ ਕਰਦੇ ਨੇ। ਸਪੋਰਟ ਦੀ ਗੱਲ ਤਾਂ ਭਗਵੰਤ ਮਾਨ ਤਾਂ ਉਸ ਹੱਦ ਤੱਕ ਚਲਾ ਗਿਆ ਕਿ ਜੀ ਇੱਥੇ ਫਿਊ ਲੋਕ ਨੇ, ਦੇਖੋ ਜੀ, ਔਰ ਪ੍ਰੈਸ ਕਾਨਫਰੰਸ ਵੀ ਉਹ ਕਹਿ ਰਿਹਾ ਕਿੰਨੇ ਨੇ ਜੀ, ਸੈਂਕੜਿਆਂ ਹੋਣਗੇ, ਪੰਜਾਬ ਦੀ ਆਬਾਦੀ ਤਾਂ 27 ਮਿਲੀਅਨ ਹੈ। ਔਰ ਉਹਨਾਂ ਨੇ ਕਿਹਾ ਇਹ ਉਹ ਹੈ ਜਿਨ੍ਹਾਂ ਨੂੰ ਪਾਕਿਸਤਾਨ ਤੋਂ ਪੈਸੇ ਆਉਂਦੇ ਨੇ ਔਰ ਉਹਨਾਂ ਦੀਆਂ ਹੱਟੀਆਂ ਬੰਦ ਹੋ ਜਾਣ ਜੋ ਖਾਲਿਸਤਾਨ ਦੀ ਗੱਲ ਨਾ ਕਰਨ, ਕੋਈ ਰੌਲਾ ਨਹੀਂ ਹੈ। ਲੇਕਿਨ ਹੁਣ ਤੁਸੀਂ ਜਦੋਂ ਉਸ ਦੀ ਦਿੱਲੀ ਵਿਜ਼ਿਟ ਤੋਂ ਬਾਅਦ ਇਹ ਖਬਰ ਦੇਖਦੇ ਹੋ, ਪੰਜਾਬ ਸੀਐਮ ਭਗਵੰਤ ਮਾਨ ਮੀਟਸ ਹੋਮ ਮਿਨਿਸਟਰ ਅਮਿਤ ਸ਼ਾਹ, discusses Ajnara incident, center sends 18 CRPF, RAF companies, Man briefs Shah about circumstances leading to Ajnara incident। ਉਸ ਤੋਂ ਤੁਸੀਂ ਅੰਦਾਜ਼ਾ ਲਾ ਸਕਦੇ ਹੋ ਕਿ ਅਜਨਾੜੇ 'ਚ ਕਿਸੇ ਨੇ ਕਿਸੇ ਦੇ ਕੋਈ ਵੱਟਾ ਨਹੀਂ ਮਾਰਿਆ,
ਕੋਈ ਜ਼ਖਮੀ ਨਹੀਂ ਹੋਇਆ, ਪੀਸਫੁਲੀ, ਔਰ ਝੂਠਾ ਕੇਸ ਜਿਹੜਾ ਸੀ ਉਹਨਾਂ ਨੂੰ ਵਾਪਸ ਲੈਣਾ ਪਿਆ, ਮੈਜਿਸਟ੍ਰੇਟ ਨੇ ਆਰਡਰ ਕੀਤਾ। ਬਿਲਕੁਲ। ਪਰ ਉਹਨੂੰ ਇੰਨਾ ਵੱਡਾ ਇਸ਼ੂ ਬਣਾ ਕੇ ਹੁਣ, ਕਿਉਂਕਿ ਜਦੋਂ ਤੁਸੀਂ ਇਹ ਖੌਫ ਵਾਲਾ ਮਾਹੌਲ ਬਣਾ ਦਿੰਦੇ ਹੋ, ਫਿਰ ਜੇ ਕੋਈ ਮਾੜੀ ਮੋਟੀ ਇਫ ਐਂਡ ਬਟ, ਉਸ ਤੋਂ ਪਹਿਲਾਂ ਅਸੀਂ ਦੇਖਦੇ ਹਾਂ ਕਿ ਗਵਰਨਰ ਪ੍ਰੋਤ ਉਹਨੇ ਕਿਹਾ ਜੀ ਮੇਰਾ ਤਾਂ ਅਪਮਾਨ ਕਰਤਾ, ਟਵੀਟ ਲਿਖਤਾ ਭਗਵੰਤ ਮਾਨ ਨੇ, ਮੈਂ ਤਾਂ ਨਹੀਂ ਸੱਦਦਾ 3 ਮਾਰਚ ਨੂੰ ਜਿਹੜਾ ਬਜਟ ਸੈਸ਼ਨ। ਜੀ। ਆਮ ਆਦਮੀ ਪਾਰਟੀ ਸੁਪਰੀਮ ਕੋਰਟ 'ਚ ਗਈ, ਸੁਪਰੀਮ ਕੋਰਟ ਨੇ ਕਿਹਾ ਕਿ ਵੀ ਗਵਰਨਰ ਬਾਉਂਡ ਹੈ ਅੰਡਰ ਕਨਸਟੀਟਿਊਸ਼ਨ ਟੂ ਕਾਲ, ਪਰ ਨਾਲ ਹੀ ਕਿਹਾ ਕਿ ਜੀ ਭਾਸ਼ਾ ਦਾ ਇਸਤੇਮਾਲ ਇਹ। ਸੋ ਮਤਲਬ ਇਹ ਹੈ ਵੀ ਉਹ ਤਾਂ ਵੈਸੇ ਹੀ ਕਮੇਡੀਅਨ ਕਿਸਮ ਦਾ ਸ਼ਰਾਬੀ ਬੰਦਾ, ਤਾਂ ਉਹੀ ਅੱਧਾ ਟੁੱਟਿਆ ਹੁੰਦਾ ਹੈ। ਕੇਜਰੀਵਾਲ ਉੱਥੇ ਫਸਿਆ ਹੋਇਆ ਬਿਲਕੁਲ ਉਹ ਚੂਹੀ ਵਾਂਗ, ਉਹਨੂੰ ਪਤਾ ਨਹੀਂ ਲੱਗ ਰਿਹਾ ਕਿ ਬਈ ਅੱਗੇ ਕੀ ਕਰਨਾ ਹੈ। ਇਹਨਾਂ ਹਾਲਾਤਾਂ 'ਚ ਘੇਰ ਘੂਰ ਕੇ, ਕਿਉਂਕਿ ਦੋਨੋਂ ਹੀ ਆਪਸ਼ਨ, ਜੇ ਤਾਂ ਇਹਦੇ 'ਚ ਥੋੜੀ ਬਹੁਤ ਵੀ ਗੈਰਤ ਅਣਖ ਹੁੰਦੀ, ਫਿਰ ਜਾਂ ਈਵਨ ਕਨਸਟੀਟਿਊਸ਼ਨਲੀ ਵੀ ਉਹ ਆਪਣੀਆਂ ਪਾਵਰਸ ਨੂੰ ਐਸਰਟ ਕਰਨ ਦੀ ਗੱਲ ਹੁੰਦੀ, ਤੇ ਜਦੋਂ ਤੁਸੀਂ ਮਿੰਨਤਾਂ ਤਰਲੇ ਕਰਕੇ ਇਹ ਚੀਫ ਮਿਨਿਸਟਰੀ ਲਈ ਹੋਏ, ਨਾ ਤੁਹਾਡੇ 'ਚ ਕਾਬਲੀਅਤ ਹੈ, ਨਾ ਐਡਮਿਨਿਸਟ੍ਰੇਸ਼ਨ ਦਾ ਤਜਰਬਾ ਹੈ, ਨਾ ਤੁਹਾਡੀ ਕਮਿਟਮੈਂਟ ਹੈ। ਕਦੇ ਤੁਸੀਂ ਇਹੀ ਭਗਵੰਤ ਮਾਨ ਜਿਹੜਾ ਉਹਦੇ ਮਨਪ੍ਰੀਤ ਬਾਦਲ ਦੇ ਨਾਲ ਕਿਹੜੀ PPP ਪਾਰਟੀ ਬਣਾਈ ਸੀਗੀ ਭਗਤ ਸਿੰਘ ਦੇ ਜਾ ਕੇ, ਫਿਰ ਉਹਨੂੰ ਇਹ ਨਾ ਪਤਾ ਲੱਗਿਆ ਵੀ ਭਗਤ ਸਿੰਘ ਤੇ ਗਾਂਧੀ ਇੱਕੋ ਕਿਵੇਂ ਹੋ ਗਏ, ਚਰਖਾ ਵੀ ਜਾ ਕੇ ਚਲਾਉਣ ਲੱਗ ਗਿਆ। ਫਿਰ ਹੁਣ ਉਹਨੂੰ ਲੱਗਦਾ ਹੈ ਕਿ ਭਾਈ ਉਹ ਜਿਹੜਾ ਉਹਨੇ ਕੁਰਸੀ ਕਾਇਮ ਰੱਖਣੀ ਹੈ ਉਹ ਕੇਜਰੀਵਾਲ ਰਾਹੀਂ ਰਹੇ ਜਾਂ ਅਮਿਤ ਸ਼ਾਹ ਰਾਹੀਂ ਰਹੇ। ਸੋ ਇਹਨਾਂ ਹਾਲਾਤਾਂ ਦੇ ਵਿੱਚ ਉਹਨਾਂ ਨੇ ਜੋ ਪੰਜਾਬ ਦਾ ਇਹ ਖਬਰ ਦਾ ਵੇਰਵਾ ਹੈ ਕਿ ਵੀ 1900 ਪਰਸਨਲ CRPF ਦੇ ਔਰ ਉਹਨਾਂ ਦੇ ਨਾਲ ਸਪੈਸ਼ਲਾਈਜ਼ਡ ਐਂਟੀ ਰਾਇਟ ਯੂਨਿਟ ਉਹ ਡਿਸਪੈਚ ਉਹਨਾਂ ਨੇ ਫੌਰਨ ਕੀਤੇ ਨੇ, ਔਰ ਇਹ ਉਹਨਾਂ ਨੇ ਲਾਅ ਐਂਡ ਆਰਡਰ ਸਿਚੁਏਸ਼ਨ ਡਿਸਕਸ ਕੀਤੀ ਔਰ ਇਹ ਉਹ, ਔਰ ਇਹਦੇ ਨਾਲ ਰਿਲੇਟਡ ਕਿੰਨੀਆਂ ਹੀ ਸਟੋਰੀਜ਼ ਤੁਸੀਂ ਮੀਡੀਆ 'ਚ ਦੇਖ ਸਕਦੇ ਹੋ ਜਿਹੜੀਆਂ ਖੌਫ ਪੈਦਾ ਕਰਨ ਵਾਲੀਆਂ ਨੇ। ਸੈਂਟਰ ਸਟੇਟ ਰਾਈਵਲਰੀ ਫਿਊਲਿੰਗ chaos in Punjab. The center may pretend that law and order is a state subject and consequently it is the APP government that needs to act, but this is half truth. Crucially, BJP's broad Hindutva project creates a reflexive justification for Khalistani separatism. If the demand for a Hindu India is legitimate, so must be the demand for a Sikh Khalistan. ਇਹ ਕਹਾਣੀਆਂ ਬਣਾ ਰਹੇ ਨੇ ਕਿਉਂਕਿ ਉਹ ਇਹਨੂੰ ਈਵਨ ਖਾਲਿਸਤਾਨ ਦੀ ਮੂਵਮੈਂਟ ਦੀ ਓਰੀਜਨੈਲਿਟੀ ਨੂੰ ਡਿਸਟਰੋਏ ਕਰਕੇ ਕਹਿਣਾ ਚਾਹੁੰਦੇ ਨੇ। ਜਿਵੇਂ ਈਵਨ ਸਤਪਾਲ ਮਲਕ ਨੇ ਵੀ ਕਿਹਾ ਕਿ ਜੇ ਹਿੰਦੂ ਰਾਸ਼ਟਰ ਕਿਹਾ ਜਾ ਸਕਦਾ ਤੇ ਖਾਲਿਸਤਾਨ ਕਿਉਂ ਨਹੀਂ ਕਿਹਾ ਜਾ ਸਕਦਾ, ਪਰ ਇਹ ਬੜਾ ਥੋਥਾ ਹੈ ਜਿਹੜਾ ਆਰਗੂਮੈਂਟ ਹੈ। ਬਿਲਕੁਲ। ਉਹ ਹਿੰਦੂ ਰਾਸ਼ਟਰ ਕਹਿਣ ਨਾ ਕਹਿਣ, ਉਹ ਤਾਂ ਆਲਰੇਡੀ ਜਦੋਂ ਸੈਕੂਲਰ ਇੰਡੀਆ ਵੀ ਕਹਿੰਦਾ ਸੀ ਉਹ ਹਿੰਦੂ ਰਾਸ਼ਟਰ ਹੀ ਆ, ਉਹ ਸੈਕੂਲਰ ਇੰਡੀਆ ਦੇ ਥੱਲੇ ਸਿੱਖਾਂ ਨਾਲ ਕੀ ਹੋਇਆ। ਸਾਡਾ ਖਾਲਿਸਤਾਨ ਦਾ ਕਲੇਮ ਅਸੀਂ 47 ਚ ਤੀਸਰੀ ਧਿਰ ਦੇ ਨਾਤੇ ਇੰਡੀਅਨ ਕਨਸਟੀਟਿਊਸ਼ਨ ਨੂੰ ਅਸੀਂ ਮੰਨਿਆ ਨਹੀਂ ਹੈ, ਔਰ ਇਹਨਾਂ 75 ਸਾਲਾਂ ਦੀ ਪਰਸੀਕਿਊਸ਼ਨ ਤੋਂ ਬਾਅਦ ਜਿਹੜਾ 26 ਜਨਵਰੀ 1986 ਦੇ ਸਰਬੱਤ ਖਾਲਸਾ ਵੱਲੋਂ ਥਾਪੀ 5 ਮੈਂਬਰੀ ਪੰਥਕ ਕਮੇਟੀ ਨੇ 29 ਅਪ੍ਰੈਲ 1986 ਨੂੰ ਖਾਲਿਸਤਾਨ ਦਾ ਐਲਾਨਨਾਮਾ ਕੀਤਾ ਹੋਇਆ। ਸਾਨੂੰ ਨਹੀਂ ਫਰਕ ਪੈਂਦਾ ਉੱਥੇ ਗਵਰਨਮੈਂਟ ਕਿਹਦੀ ਬਣਦੀ ਹੈ, ਉਹ ਬੱਕਰੀ ਨੂੰ ਨੈਸ਼ਨਲ ਪਸ਼ੂ ਐਲਾਨਣਗੇ ਕਿ ਗਾਂ ਨੂੰ ਐਲਾਨਣਗੇ ਕਿ ਉਹ ਜੋ ਮਰਜ਼ੀ ਕਰਨ, ਜਮਨਾ ਪਾਰ ਉਹਨਾਂ ਦਾ। ਸਾਡੀ ਹੋਂਦ ਪੰਜਾਬ ਦੇ ਨਾਲ ਜੁੜੀ ਹੋਈ ਹੈ, ਔਰ ਇਹ ਇਸੇ ਤਰ੍ਹਾਂ ਨਾਲ ਦੀ ਨਾਲ ਉਹਨਾਂ ਦੀਆਂ ਸਟੋਰੀਜ਼ ਵੈਰੀ ਸੀਰੀਅਸ ਸੈਂਟਰਲ ਸਿਕਿਉਰਿਟੀ ਏਜੰਸੀਜ਼ ਔਨ ਅੰਮ੍ਰਿਤਪਾਲ ਸਿੰਘ's ਐਕਟੀਵਿਟੀਜ਼, ਪੂਰੀਆਂ ਖਬਰਾਂ ਉਹਨਾਂ ਨੇ ਬਣਾਈਆਂ ਹੋਈਆਂ ਕਿ ਭਾਈ ਇੰਨੀਆਂ ਕਿੱਥੋਂ ਆ ਗਈਆਂ, AK-47 ਕਿੱਥੋਂ ਆ ਗਈਆਂ, ਮਰਸੀਡੀਜ਼ ਗੱਡੀ ਕਿੱਥੋਂ ਆ ਗਈ, ਇਹ ਇੰਨਾ ਪੈਸਾ ਕਿੱਥੋਂ ਆ ਰਿਹਾ, ਕੌਣ ਇਹ ਪੈਸਾ ਦੇ ਰਿਹਾ। ਔਰ ਇਸ ਦੇ ਉੱਤੇ ਮੈਂ ਈਵਨ ਗੁਰਪ੍ਰੀਤ ਸਿੰਘ ਜਰਨਲਿਸਟ ਨੇ ਸਰੀ ਬੇਸਡ, ਔਰ ਉਹਨਾਂ ਨੇ ਪੰਜਾਬੀ ਚ ਕਮੈਂਟ ਭੇਜ ਕੇ ਮੈਨੂੰ ਪੁੱਛਿਆ ਵੀ ਕਿ ਐਨੀ ਥਾਟਸ, ਔਰ ਉਹਦੇ ਚ ਉਹਨਾਂ ਨੇ ਇੱਕ ਜਿਹੜੀ ਮੈਂ ਸਮਝਦਾ ਵੀ ਪੀਸ ਆਫ ਐਡਵਾਈਸ ਹੈ ਆਪਣੀਆਂ ਉਹਨਾਂ ਧਿਰਾਂ ਦੇ ਲਈ ਵੀ ਜਿਹੜੀਆਂ ਖਾਮਖਾ ਜਾਣੇ ਅਣਜਾਣੇ ਚ ਦੁਸ਼ਮਣ ਦੇ ਹੱਥਾਂ 'ਚ ਖੇਡ ਰਹੀਆਂ ਨੇ। ਉਹਨਾਂ ਨੇ ਕਿਹਾ ਮੈਂ ਇੱਕ ਲਵਿਆ ਹਾਂ, ਅਰਜਨ ਨਹੀਂ। ਇਹ ਇੱਕ ਹੁਣ ਸਟੋਰੀ ਹੈ ਕਿ ਕਿਵੇਂ ਇੱਕ ਆਦੀਵਾਸੀ ਦਲਿਤ ਬੱਚਾ ਇੱਕ ਲਵਿਆ ਜਿਸ ਨੂੰ ਜਿਹੜਾ ਜਿਹਨੇ ਦਰੋਣਾਚਾਰੀਆ ਦਾ ਬੁੱਤ ਬਣਾ ਕੇ ਪ੍ਰੈਕਟਿਸ ਕਰ ਰਿਹਾ ਸੀ, ਔਰ ਜਦੋਂ ਦਰੋਣਾਚਾਰੀਆ ਨੂੰ ਪਤਾ ਇੱਕ ਕਹਾਣੀ ਹੈ ਕਿ ਵੀ ਕਿਵੇਂ ਉਹ ਤੀਰ ਅੰਦਾਜ਼ ਸੀ ਕਮਾਲ ਦਾ, ਔਰ ਦਰੋਣਾਚਾਰੀਆ ਨੂੰ ਲੱਗਾ ਵੀ ਇਹ ਤਾਂ ਜਿਹਨੂੰ ਮੈਂ ਟ੍ਰੇਨਡ ਕੀਤਾ ਅਰਜਨ, ਇਹ ਤਾਂ ਉਸ ਨੂੰ ਵੀ ਬੀਟ ਕਰਨ ਵਾਲਾ ਹੈ। ਤੇ ਉਹ ਉਹਨੂੰ ਕਹਿੰਦਾ ਵੀ ਤੂੰ ਮੈਨੂੰ ਗੁਰੂ ਤਾਂ ਧਾਰ ਲਿਆ ਬਣਾ ਕੇ ਮੇਰੀ ਪ੍ਰਤਿਮਾ ਮੇਰੀ ਮੂਰਤੀ, ਪਰ ਤੂੰ ਗੁਰੂ ਦਕਸ਼ਨਾ ਤੇ ਦਿੱਤੀ ਨਹੀਂ। ਇਹ ਹੁਣ ਤੁਸੀਂ ਬ੍ਰਾਹਮਣ ਦੀ ਚਲਾਕੀ ਦੇਖੋ। ਉਹਨੇ ਕਿਹਾ ਜੀ ਬਿਲਕੁਲ ਗੁਰੂ ਜੀ, ਉਹ ਗੋਡਿਆਂ ਪਰਨੇ ਹੋਏ ਦੱਸੋ ਗੁਰੂ ਦਕਸ਼ਨਾ। ਉਹ ਕਹਿੰਦਾ ਵੀ ਮੈਨੂੰ
ਆਪਣੇ ਸੱਜੇ ਹੱਥ ਦਾ ਅੰਗੂਠਾ ਦੇ ਦੇ। ਉਹਨੇ ਮਾਰਿਆ, ਚਾਕੂ ਕੱਢ ਕੇ ਉਹਨੂੰ ਦੇ ਦਿੱਤਾ। ਹੁਣ ਕਿਉਂਕਿ ਅੰਗੂਠਾ ਲੈਣ ਦਾ ਮਤਲਬ ਸੀ ਉਹ ਤੀਰ ਨਹੀਂ ਸੀ ਚਲਾ ਸਕਦਾ। ਇਹ ਬ੍ਰਾਹਮਣ ਮਾਈਂਡ ਹੈ। ਸੋ ਇਹ ਗੁਰਪ੍ਰੀਤ ਸਿੰਘ ਕਹਿੰਦੇ ਨੇ, ਮੈਂ ਇਕਲਵਿਆ ਹਾਂ, ਅਰਜਨ ਨਹੀਂ। ਅਨੁਭਵ ਚੋਂ ਸਾਫ਼ ਵੇਖ ਸਕਦਾ ਹਾਂ ਕਿ ਕੌਣ ਹੈ ਮੇਰਾ ਅਸਲ ਦੁਸ਼ਮਣ। ਮੇਰੀ ਨਜ਼ਰ ਪਰਖ ਸਕਦੀ ਹੈ ਮੱਛੀ ਦੀ ਅੱਖ ਅਤੇ ਭਰਾਵਾਂ ਵਿਚਲੇ ਅੰਤਰ ਨੂੰ। ਹੁਣ ਇਹ ਵੀ ਇੱਕ ਕਹਾਣੀ ਹੈ ਕਿ ਜਦੋਂ ਸਵੰਬਰ ਸੀ ਦ੍ਰੋਪਦੀ ਦਾ, ਔਰ ਜਿਹੜਾ ਉਹ ਤੀਰ ਅੰਦਾਜ਼ੀ ਪਰਖੀ ਜਾਣੀ ਸੀ ਕਿ ਬਈ ਉੱਤੇ ਮੱਛੀ ਬੰਨੀ ਹੋਈ ਹੈ, ਉਹਦਾ ਅਕਸ ਥੱਲੇ ਪੈ ਰਿਹਾ ਹੈ, ਤੇ ਉਹਨੂੰ ਜਿਹੜਾ ਮੱਛੀ ਦੀ ਅੱਖ 'ਚ ਤੀਰ ਮਾਰੇ ਤੇ ਉਹਨੂੰ ਜਿਹੜਾ ਉਹਨੂੰ ਸਿਰਫ ਅਰਜਨ ਨੂੰ ਮੱਛੀ ਦੀ ਅੱਖ ਹੀ ਨਜ਼ਰ ਆਉਂਦੀ ਸੀ, ਔਰ ਉਹਨੇ ਉਹ ਸਵੰਬਰ ਜਿੱਤਿਆ। ਇਹ ਜਦੋਂ ਅਸੀਂ ਇਹ ਕਹਿੰਦੇ ਹਾਂ ਕਿ ਵੀ ਕੀਪ ਦਾ ਆਈਜ਼ ਫੋਕਸਡ ਔਨ ਯੋਰ ਗੋਲ, ਇਸ ਨੂੰ ਮੱਛੀ ਦੀ ਅੱਖ 'ਚ ਤੀਰ ਦੇ ਨਾਲ ਤਸ਼ਬੀਹ ਦਿੱਤੀ ਜਾਂਦੀ ਹੈ। ਮੇਰੀ ਨਜ਼ਰ ਪਰਖ ਸਕਦੀ ਹੈ ਮੱਛੀ ਦੀ ਅੱਖ ਅਤੇ ਭਰਾਵਾਂ ਵਿਚਲੇ ਅੰਤਰ ਨੂੰ। ਕੋਈ ਰਥਵਾਨ ਜਾਂ ਨਾਰਾਇਣ ਨਹੀਂ ਚਾਹੀਦਾ ਮੈਨੂੰ ਮਾਰਗਦਰਸ਼ਨ ਲਈ, ਕਿਉਂਕਿ ਅਰਜਨ ਦਾ ਰਥਵਾਨ ਕ੍ਰਿਸ਼ਨ ਹੈ ਮਹਾਭਾਰਤ ਦੇ। ਉਹਨਾਂ ਨੇ ਸਿੰਬੋਲਿਜ਼ਮ ਯੂਜ਼ ਕਿ ਮੈਨੂੰ ਕੋਈ ਰਥਵਾਨ ਨਹੀਂ ਚਾਹੀਦਾ। ਅਰਜਨ ਨੂੰ ਜਿਹੜਾ ਉਹ ਗਾਈਡ ਕਰ ਰਿਹਾ ਸੀ ਕ੍ਰਿਸ਼ਨ। ਮੇਰੇ ਤੀਰਾਂ ਦਾ ਨਿਸ਼ਾਨਾ ਉਹ ਨਹੀਂ ਜੋ ਕੋਈ ਮੁੱਖ ਧਾਰਾ ਤੈਅ ਕਰੂ। ਉਹ ਨਿਕਲ ਚੁੱਕੇ ਹਨ ਪੱਥੇ ਚੋਂ ਆਪਣੀ ਸਹੀ ਮੰਜ਼ਲ ਵੱਲ। ਹਾੜਾ ਤੁਸੀਂ ਵੀ ਚੁੱਕ ਲਵੋ ਸ਼ਮਸ਼ੀਰਾਂ ਉਸ ਸਾਂਝੇ ਸ਼ਰੀਕ ਦੇ ਉਲਟ। ਬਹੁਤ ਗਵਾ ਚੁੱਕੇ ਹਾਂ ਆਪਸੀ ਖਾਨਾ ਜੰਗੀ ਵਿੱਚ। ਬੜੀ ਸਾਹਿਤਕ ਹਿਸਟਰੀ ਰਿਚ ਜਿਹੜੇ ਪਰੰਪਰਾ ਦੇ ਚੋਂ ਜਿਹੜਾ ਮੈਟਾਫਰ ਇਸਤੇਮਾਲ ਕਰਕੇ ਉਹਨਾਂ ਨੇ ਇਹ ਕਿਹਾ ਕਿ ਭਾਈ ਇਹ ਸਾਂਝਾ ਸ਼ਰੀਕ ਹੈ, ਇਕੱਠੇ ਹੋਈਏ, ਔਰ ਅਸੀਂ ਆਪਸੀ ਖਾਨਾ ਜੰਗੀ 'ਚ ਬਹੁਤ ਕੁਝ ਖਵਾਇਆ, ਔਰ ਹੁਣ ਸਾਨੂੰ ਜਿਹੜਾ ਉਸ ਨੂੰ ਸਮਝਣਾ ਹੋਏਗਾ ਦੁਸ਼ਮਣ ਨੂੰ ਔਰ ਆਪਣੇ ਨਿਸ਼ਾਨੇ ਨੂੰ। ਸੋ ਅਸੀਂ ਵੀਰ ਗੁਰਪ੍ਰੀਤ ਸਿੰਘ ਜੀ ਦਾ ਵੀ ਸ਼ੁਕਰੀਆ ਅਦਾ ਕਰਦੇ ਹਾਂ ਕਿ ਉਹ ਸਾਡੀ ਰਾਏ ਦੀ ਕਦਰਦਾਨੀ ਕਰਦੇ ਨੇ। ਬਿਲਕੁਲ, ਸੋ ਨਾਈਸ ਜੀ ਡਾਕਟਰ ਸਾਹਿਬ, ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਸੋ ਇੱਥੇ ਲੈਣਾ ਬ੍ਰੇਕ। ਵਿਊਅਰਸ ਤੁਸੀਂ ਇਸੇ ਤਰ੍ਹਾਂ ਬੜੇ ਰਹਿਣਾ, ਮਿਲਦੇ ਹਾਂ ਛੋਟੇ ਜਿਹੇ ਵਕਫੇ ਤੋਂ ਬਾਅਦ। ਕੀ ਤੁਸੀਂ ਰੋਜ਼ਾਨਾ ਕੰਮ ਤੇ ਆਪਣਾ ਵਧੇਰੇ ਸਮਾਂ ਬਿਤਾਉਣ ਤੋਂ ਪਰੇਸ਼ਾਨ ਹੋ? ਆਪਣੀ ਪੂੰਜੀ ਨੂੰ ਕੰਮ ਤੇ ਲਗਾਓ, ਸਾਡੇ ਨਾਲ ਇਨਵੈਸਟ ਕਰੋ। ਅਸੀਂ ਤੁਹਾਡੀ ਪੂੰਜੀ ਤੋਂ ਤੁਹਾਡੇ ਲਈ ਵਧੇਰੇ ਪੈਸੇ ਬਣਾ ਸਕਦੇ ਹਾਂ। ਅਸੀਂ ਪ੍ਰਾਈਵੇਟ ਇਕੁਇਟੀ ਇਨਵੈਸਟਮੈਂਟ ਫਰਮ ਹਾਂ ਤੇ ਕਮਰਸ਼ੀਅਲ ਰੀਅਲ ਏਸਟੇਟ ਵਿੱਚ ਮਾਹਿਰ ਹਾਂ। ਪ੍ਰਾਪਰਟੀ ਮੈਨੇਜਮੈਂਟ, ਲੀਜ਼ਿੰਗ, ਐਸੈਟ ਮੈਨੇਜਮੈਂਟ, ਕਮਰਸ਼ੀਅਲ ਰੀਅਲ ਏਸਟੇਟ ਇਨਵੈਸਟਮੈਂਟ ਵਿੱਚ ਸਾਰੀਆਂ ਸੇਵਾਵਾਂ ਲਈ ਅਮਰੀਕਾ ਭਰ ਵਿੱਚੋਂ ਤੁਸੀਂ ਸਾਡੇ ਤੱਕ ਪਹੁੰਚ ਕਰ ਸਕਦੇ ਹੋ। ਆਜ਼ਾਦ ਕਮਰਸ਼ੀਅਲ ਰੀਅਲਟੀ ਸਰਵਿਸਿਜ਼ ਦੇ ਆਜ਼ਾਦ ਫੈਮਿਲੀ ਟਰਸਟ, 701 ਨਾਰਥ ਪੋਸਟ ਓਕ ਰੋਡ, ਸੂਈਟ ਨੰਬਰ 204, ਹਿਊਸਟਨ, ਟੈਕਸਸ। ਤੁਸੀਂ ਸਾਨੂੰ ਸਾਡੇ ਫੋਨ ਨੰਬਰ 7136861277 ਤੇ ਵੀ ਸੰਪਰਕ ਕਰ ਸਕਦੇ ਹੋ। ਆਜ਼ਾਦ ਕਮਰਸ਼ੀਅਲ ਰੀਅਲਟੀ ਸਰਵਿਸਿਜ਼। ਸਿਗਨੇਚਰ ਟਰੱਕ ਸਰਵਿਸ ਰਾਊਟ 81 ਉੱਤੇ ਐਗਜ਼ਿਟ 235 ਤੇ ਟਰੱਕਰ ਵੀਰਾਂ ਲਈ 24 ਘੰਟੇ ਰੋਡ ਸਰਵਿਸ ਦੀ ਸੁਵਿਧਾ ਮੌਜੂਦ। ਹੈਵੀ ਡਿਊਟੀ ਰਿਪੇਅਰ, ਆਇਲ ਚੇਂਜ, ਪੁਰਾਣੇ ਅਤੇ ਨਵੇਂ ਟਾਇਰ, ਕੰਪਿਊਟਰ ਡਾਇਗਨੋਸਟਿਕ, DPF ਕਲੀਨਿੰਗ, ਬ੍ਰੇਕ ਸਰਵਿਸ ਜਾਂ ਰਸਤੇ ਵਿੱਚ ਆਈ ਹਰ ਤਰ੍ਹਾਂ ਦੀ ਰਿਪੇਅਰ ਪ੍ਰੋਫੈਸ਼ਨਲ ਟੀਮ ਵੱਲੋਂ ਕੀਤੀ ਜਾਂਦੀ ਹੈ। ਬ੍ਰੇਕਫਾਸਟ, ਲੰਚ ਅਤੇ ਡਿਨਰ ਲਈ ਪੰਜਾਬੀ ਢਾਬੇ ਦਾ ਆਨੰਦ ਵੀ ਮਾਣੋ। ਡਰਾਈਵਰ ਅਤੇ ਟਰੱਕ ਆਪਰੇਟਰ ਵੀਰ ਡਿਸਪੈਚ ਦੀ ਸਰਵਿਸ ਲਈ ਸਾਡੇ ਨਾਲ ਸੰਪਰਕ ਕਰਨ। ਸਿਗਨੇਚਰ ਟਰੱਕ ਸਰਵਿਸ 58 ਟ੍ਰਾਇੰਗਲ ਡਰਾਈਵ, ਵੇਅਰਸ ਕੇਵ, ਵਰਜੀਨੀਆ 24486। ਦਰਸ਼ਕੋ, ਬ੍ਰੇਕ ਤੋਂ ਬਾਅਦ ਤੁਹਾਡਾ ਸਭ ਦਾ ਭਰਪੂਰ ਸਵਾਗਤ ਹੈ। ਸੋ ਵੀਅਰਸ, ਗੱਲਬਾਤ ਕਰਨ ਜਾ ਰਹੇ ਹਾਂ ਕਿ ਸਿੱਖ ਨੌਜਵਾਨ ਲੀਡਰ ਅੰਮ੍ਰਿਤਪਾਲ ਸਿੰਘ ਦਾ ਕਹਿਣਾ ਹੈ ਕਿ ਜੇ ਸਾਡੇ ਤੇ ਮੁਗਲਾਂ ਨੇ ਰਾਜ ਕੀਤਾ ਤਾਂ ਅਸੀਂ ਮੁਗਲ ਨਹੀਂ ਬਣੇ, ਜੇ ਸਾਡੇ ਤੇ ਅੰਗਰੇਜ਼ਾਂ ਨੇ ਰਾਜ ਕੀਤਾ ਤਾਂ ਅਸਾਂ ਅੰਗਰੇਜ਼ ਨਹੀਂ ਬਣੇ। ਹੁਣ ਹਿੰਦੂ ਤਵੀ ਇਹ ਭਰਮ ਕਿਉਂ ਪਾਲ ਰਹੇ ਹਨ ਕਿ ਅਸੀਂ ਉਹਨਾਂ ਦੇ ਦਾਬੇ ਥੱਲੇ ਰਹਾਂਗੇ। ਪੰਜਾਬ ਦੀ ਹੋਂਦ ਅਡਰੀ ਸੀ ਤੇ ਅਡਰੀ ਰਹੇਗੀ। ਸੋ ਵੈਸੇ ਵਾਰਿਸ ਸ਼ਾਹ ਅਤੇ ਸ਼ਾਹ ਮੁਹੰਮਦ 18ਵੀਂ 19ਵੀਂ ਸਦੀ ਦੇ ਸ਼ਾਇਰਾਂ ਨੇ ਵੀ ਪੰਜਾਬ ਦੀ ਹੋਂਦ ਨੂੰ ਭਾਰਤ ਤੋਂ ਵੱਖਰੇ ਕਰਕੇ ਹੀ ਬਿਆਨਿਆ ਹੈ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬੜੇ ਰਹਿਣਾ, ਦੇਖਣ, ਸੁਣ ਲਈ, ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਧੰਨਵਾਦ ਜੀ। ਡਾਕਟਰ ਸਾਹਿਬ, ਕੀ ਕਹਿਣਾ ਚਾਹੋਗੇ? ਦੇਖੋ, ਅਸੀਂ ਹੁਣ ਸਾਰੇ ਵੀਰਾਂ ਭੈਣਾਂ ਦਾ ਸ਼ੁਕਰੀਆ ਅਦਾ ਕਰਦੇ ਹਾਂ ਜਿਹੜੇ ਲਾਈਵ ਚੈਟ ਦੇ ਉੱਤੇ YouTube ਤੇ ਜਾਂ Facebook ਤੇ ਨੇ। ਵੀਰ ਤਜਿੰਦਰ ਸਿੰਘ, ਜ਼ੁਬੇਰ ਯਾਕੂਬ ਸਾਹਿਬ ਜਿਹੜੇ ਪੂਰੇ
ਜੋਸ਼ੋ ਖਰੋਸ਼ ਦੇ ਵਿੱਚ ਹਮੇਸ਼ਾ ਕਮੈਂਟ ਕਰਦੇ ਨੇ। ਔਰ 29 ਅਪ੍ਰੈਲ ਦੀ ਇਸ ਸਾਲ ਸਿੱਖ ਡੇ ਪੈਰੇਡ ਹੈ ਯਾਕੂਬ ਸਾਹਿਬ ਜੀ, ਉਹਦੇ ਵਿੱਚ ਜ਼ਰੂਰ ਹਾਜ਼ਰੀ ਭਰਿਓ। ਇਸੇ ਤਰ੍ਹਾਂ ਜਗਸੀਰ ਸਿੰਘ ਸਿੱਧੂ ਉਹਨਾਂ ਨੇ ਵੀ ਤਾਰੀਫ ਕੀਤੀ ਹੈ ਕਿ ਬਹੁਤ ਵਧੀਆ ਪ੍ਰੋਗਰਾਮ, ਉਹ ਸਾਰਿਆਂ ਨਾਲ ਸ਼ੇਅਰ ਵੀ ਕਰਦੇ ਨੇ ਜੀ। ਸਿਮਰਨਜੀਤ ਕੌਰ ਉਹਨਾਂ ਨੇ TV 84 ਦੀ ਸਾਰੀ ਟੀਮ ਨੂੰ ਮੁਬਾਰਕਬਾਦ ਦਿੱਤੀ। ਔਰ ਮੈਂ ਵਕਤ ਦੀ ਸੀਮਾ ਨੂੰ ਦੇਖਦੇ ਅੱਜ ਬਹੁਤਿਆਂ ਨੂੰ ਐਂਟਰਟੇਨ ਨਹੀਂ ਕਰ ਪਾਵਾਂਗਾ ਕਿਉਂਕਿ ਅੱਜ ਸਾਡਾ ਪਹਿਲਾ ਸੈਗਮੈਂਟ ਕਿਉਂਕਿ ਸਰ ਕਪੂਰ ਸਿੰਘ ਹੋਰਾਂ ਦੀ ਯਾਦ ਨੂੰ ਸਮਰਪਿਤ ਸੀ ਜੀ, ਤੇ ਜ਼ਿਆਦਾ ਟਾਈਮ ਟੇਕਿੰਗ ਸੀ। ਗੱਲ ਸਾਡੀ ਹੋਂਦ ਦੀ, ਬਿਲਕੁਲ। ਹੁਣ ਇਹ ਹਾਲਾਂਕਿ ਇਸ ਦੇ ਉੱਤੇ ਅਸੀਂ ਕਦੇ ਹੋਰ ਡਿਟੇਲ ਡਿਸਕਸ਼ਨ ਕਰਾਂਗੇ, ਲੇਕਿਨ ਇੱਕ ਇਸ਼ੂ ਨੂੰ ਲੈ ਕੇ ਜਿਹਦੇ 'ਚ ਮੀਡੀਆ ਵੱਲੋਂ ਵੀ ਔਰ ਏਜੰਸੀਆਂ ਵੱਲੋਂ ਵੀ ਔਰ ਉਹਨਾਂ ਦੀਆਂ ਪਲਾਂਟਡ ਸਟੋਰੀਜ਼ 'ਚ ਵੀ ਭਾਈ ਅੰਮ੍ਰਿਤਪਾਲ ਸਿੰਘ ਹੋਰਾਂ ਨੂੰ ਘੇਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਜੀ, ਕਿਉਂਕਿ ਪਹਿਲਾਂ ਤਾਂ ਜਦੋਂ ਇੱਕ ਡਿਟੇਲ ਇੰਟਰਵਿਊ ਕਿਸੇ ਬੜੇ ਹੀ ਕਰੁੱਕ ਕਿਸਮ ਦੇ ਜਰਨਲਿਸਟ ਨੇ ਕੀਤਾ, ਬੜਾ ਜ਼ਬਾਨ ਦਾ ਮਿੱਠਾ, ਔਰ ਜੇ ਤੁਸੀਂ ਆਮ ਫਲੋ ਦੇਖੋ ਤੇ ਲੱਗਦਾ ਸੀ ਕਿ ਸਿੰਪੈਥੈਟਿਕ ਹੈ, ਪਰ ਇਹ ਮੰਨ ਕੇ ਤੁਰੋ ਵੀ ਉਹਨਾਂ ਨੇ ਤੁਹਾਡਾ ਕੋਈ ਨਾ ਕੋਈ ਐਸਾ ਜਲੂਸ ਕੱਢਣਾ ਹੈ ਜਿਸ ਬਹਾਨੇ ਉਹ ਕੋਈ ਨਾ ਕੋਈ ਇਸ ਕਿਸਮ ਦਾ ਕਰਨਗੇ। ਔਰ ਉਹਨੇ ਇਸ ਗੱਲ ਦੇ ਉੱਤੇ ਲਿਆ ਕੇ ਕਿ ਜੀ ਕੀ ਤੁਸੀਂ ਇਹ ਦੱਸੋ ਕਿ ਤੁਸੀਂ ਆਪਣੇ ਆਪ ਨੂੰ ਭਾਰਤੀ ਮੰਨਦੇ ਹੋ ਕਿ ਨਹੀਂ। ਤੇ ਉਹਨਾਂ ਨੇ ਕਿਹਾ ਜੀ ਮੈਂ ਪੰਜਾਬ ਦੇ ਉੱਤੇ ਯਕੀਨ ਕਰਦਾ, ਪੰਜਾਬ ਠੀਕ ਹੈ, ਅਸੀਂ ਆਜ਼ਾਦੀ ਲਈ ਕੁਰਬਾਨੀਆਂ ਕੀਤੀਆਂ ਨੇ। ਦੂਜਾ ਉਹਨੇ ਕਿਹਾ ਜੀ ਤੁਸੀਂ ਜਿਹੜਾ ਭਾਰਤੀ ਪਾਸਪੋਰਟ ਨੂੰ ਮੰਨਦੇ ਹੋ ਕਿ ਨਹੀਂ। ਉਹਨਾਂ ਨੇ ਕਿਹਾ ਜੀ ਮੈਂ ਇਹ ਤਾਂ ਇੱਕ ਟਰੈਵਲ ਡਾਕੂਮੈਂਟ ਹੈ, ਵੀ ਜਦੋਂ ਗਾਂਧੀ ਨਹਿਰੂ ਅੰਗਰੇਜ਼ਾਂ ਨੂੰ ਕੱਢਣ ਦੀ ਗੱਲ ਕਰਦੇ ਸੀ ਉਦੋਂ ਉਹ ਵੀ ਇਸਤੇਮਾਲ ਕਰਦੇ ਸੀ। ਹੁਣ ਇਹਨੂੰ ਆਧਾਰ ਬਣਾ ਕੇ ਫਿਰ ਬਿਆਨਬਾਜ਼ੀਆਂ, ਉਹ ਸਾਰੇ ਜਿਹੜੇ ਲਗੌੜ ਮਗਰ ਲੱਗੇ ਹੁੰਦੇ ਨੇ ਔਰ ਟੌਂਟ ਬਟੌਂਟ ਸਣੇ ਪ੍ਰਨੀਤ ਕੌਰ ਸੁਣੇ ਕਿ ਜੇ ਅੰਮ੍ਰਿਤਪਾਲ ਸਿੰਘ ਭਾਰਤੀ ਨਹੀਂ ਤਾਂ ਜਾਏ ਇੱਥੋਂ, ਇੱਥੇ ਕੀ ਕੰਮ ਹੈ, ਉੱਥੇ ਭੇਜ ਦਿਓ, ਇੱਥੇ ਸਭ ਉਹ ਜਿਵੇਂ ਉਹ ਉਹਨਾਂ ਦੇ ਕਤੂਰੇ ਸਾਰੇ ਜਿਹੜੇ ਨੇ ਉਹ ਚੌਂ ਚੌਂ ਨਾਲ ਹੀ ਕਰਨ ਲੱਗ ਜਾਂਦੇ ਨੇ। ਉਸ ਕਿਸਮ ਦਾ ਵਰਤਾਰਾ ਇਸ ਦੇ ਉੱਤੇ ਸ਼ੁਰੂ ਹੋ ਗਿਆ ਕਿ ਜੀ ਫਿਰ ਇਹ ਹੋ ਗਿਆ ਕਿ ਜੀ ਇਹ ਜਿਹੜੇ ਨੇ ਇਹ ਤਾਂ ਦੇਸ਼ ਤੋੜਨ ਦੀ ਗੱਲ, ਉਹੀ ਪੁਰਾਣੇ ਆਰਗੂਮੈਂਟ ਔਰ ਦੂਜੇ ਉਹਦੇ ਤੇ ਇਹ ਉਹਨਾਂ ਦਾ ਐਕਚੁਅਲੀ ਅੰਮ੍ਰਿਤਪਾਲ ਸਿੰਘ ਹੋਰਾਂ ਦਾ ਹੀ ਬਿਆਨ ਹੈ ਕਿ ਵੀ ਜਦੋਂ ਇਸ ਧਰਤੀ ਤੇ ਮੁਗਲਾਂ ਨੇ ਰਾਜ ਕੀਤਾ ਤਾਂ ਪੰਜਾਬੀ ਮੁਗਲ ਨਹੀਂ ਅਖਵਾਏ। ਹੁਣ ਉਹ ਆਪਣੀ ਐਥਨੀਸਿਟੀ, ਔਰ ਉਸੇ ਹੀ ਇੰਟਰਵਿਊ 'ਚ ਉਹਨਾਂ ਨੇ ਕਿਹਾ ਵੀ ਮੇਰੀ ਐਥਨੀਸਿਟੀ ਪੰਜਾਬੀ ਹੈ, ਮੇਰੀ ਕੌਮ ਸਿੱਖ ਹੈ, ਮੈਂ ਪੰਜਾਬੀ ਹਾਂ, ਪੰਜਾਬ ਮੇਰਾ ਮੁਲਕ ਹੈ, ਪੰਜਾਬ ਦੇਸ਼ ਹੈ। ਔਰ ਜੇ ਤੁਸੀਂ ਈਵਨ ਬਿਫੋਰ ਜਿਸ ਪੀਰੀਅਡ ਦੇ ਵਿੱਚ ਈਵਨ ਪ੍ਰੋਫੈਸਰ ਮੋਹਨ ਸਿੰਘ ਦੂਸਰੇ ਜਿਹੜੇ ਭਾਵੇਂ ਪ੍ਰੋਗਰੈਸਿਵ ਕਿਸਮ ਦੇ ਸੀ, ਉਹਨਾਂ ਨੇ ਉਹ ਲਾਈਨ ਤਾਂ ਉਹੀ ਸੀ ਕਿ ਦੇਸਾਂ ਵਿੱਚੋਂ ਦੇਸ਼ ਪੰਜਾਬ ਨਹੀਂ ਸਹੀਓ, ਜਿਵੇਂ ਫੁੱਲਾਂ ਵਿੱਚੋਂ ਫੁੱਲ ਗੁਲਾਬ ਨਹੀਂ ਸਹੀਓ। ਹੁਣ ਪੰਜਾਬ ਦੇਸ਼ ਦੀ ਹੋਂਦ ਆਪਣੇ ਤੌਰ ਦੇ ਉੱਤੇ ਦੇਸੀ ਲਫ਼ਜ਼ ਵੀ ਇੱਥੋਂ ਹੀ ਆਇਆ ਕਿ ਵੀ ਕਿੱਥੇ ਚੱਲੇ ਆ ਜੀ, ਦੇਸ਼ ਨੂੰ ਚੱਲੇ ਆ। ਉਹਨਾਂ ਦੇ ਮਤਲਬ ਦੇਸ਼ ਇੰਡੀਆ ਜਾਂ ਉਹ ਨਹੀਂ ਸੀ, ਹਮੇਸ਼ਾ ਹੀ ਜਦੋਂ ਤੁਸੀਂ ਪੰਜਾਬ ਦੇਸ਼ ਦੀ ਗੱਲ ਕਰਦੇ, ਇਹ ਬੇਸ਼ੱਕ ਇਹ ਲਫ਼ਜ਼ ਪੰਜਾਬ ਅਕਬਰ ਦੇ ਵੇਲੇ ਜ਼ਿਆਦਾ ਜਿਹੜਾ ਉਹਨਾਂ ਦੇ ਆਫੀਸ਼ੀਅਲ ਰਿਕਾਰਡ 'ਚ ਨਜ਼ਰ ਆਉਂਦਾ ਹੈ, ਫਾਰਸੀ ਦਾ ਲਫ਼ਜ਼ ਪੰਜਾਬ ਦਰਿਆਵਾਂ ਦੀ ਧਰਤੀ, ਪਰ ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਭਾਈ ਇਸ ਨੂੰ ਵਾਕਈ ਪੰਜ ਦਰਿਆਵਾਂ ਦੀ ਇੱਕ ਆਪਣੀ ਰਹਿਤਲ ਬਹਿਤਲ ਹੈ, ਇੱਕ ਆਪਣੀ ਇੰਡਸ ਵੈਲੀ ਸਿਵਲਾਈਜੇਸ਼ਨ ਤੋਂ ਲੈ ਕੇ ਆਪਣਾ ਸੱਭਿਆਚਾਰ ਹੈ, ਉਹਨਾਂ ਦੀ ਆਪਣੀ ਤਹਿਜ਼ੀਬ ਹੈ। ਔਰ ਇਹ ਤਹਿਜ਼ੀਬ ਜਦੋਂ ਅਜੇ ਸਿੱਖੀ ਵੀ ਨਹੀਂ ਸੀ ਆਈ, ਇਸਲਾਮ ਵੀ ਨਹੀਂ ਸੀ ਆਇਆ, ਇਸਲਾਮ ਵੀ 1400-1450 ਸਾਲ ਪਹਿਲਾਂ, ਇਹ ਉਸ ਤੋਂ ਵੀ 3-3.5 ਸਾਲ ਪਹਿਲਾਂ ਸਾਡੇ ਇਸ ਧਰਤੀ ਦੇ ਉੱਤੇ ਜਿਹੜੀ ਹੈ ਉਹ ਕਾਇਮ ਤਹਿਜ਼ੀਬ ਸੀ, ਜਿਹੜੀ ਉਸ ਤਹਿਜ਼ੀਬ ਨਾਲੋਂ ਵੱਖਰੀ ਸੀ ਜਿਹਨੂੰ ਹਿੰਦੁਸਤਾਨ ਬਾਅਦ ਚ ਕਿਹਾ ਗਿਆ, ਜਿਹੜੀ ਗੰਗਾ ਜਮਨੀ ਤਹਿਜ਼ੀਬ ਸੀ, ਬਿਟਵੀਨ ਗੰਗਾ ਐਂਡ ਜਮਨਾ, ਉਹਨਾਂ ਦੇ ਨਾਲ ਕੋਈ ਇਸ ਧਰਤੀ ਵਾਲਿਆਂ ਦੀ ਰਹਿਤਲ ਬਹਿਤਲ ਨਾ ਉਦੋਂ ਰਲਦੀ ਸੀ ਨਾ ਅੱਜ ਰਲਦੀ ਹੈ। ਔਰ ਇਹ ਜਿਹੜਾ ਵਰਤਾਰਾ ਹੈ, ਜਿਹੜੀ ਗੱਲ ਅੰਮ੍ਰਿਤਪਾਲ ਸਿੰਘ ਨੇ ਕਹੀ, ਇਹ ਠੀਕ ਹੈ। ਜਦੋਂ ਅਸੀਂ ਅੱਜ ਇੰਡੀਅਨ ਆਕੂਪਾਈਡ ਪੰਜਾਬ ਦੀ ਅਸੀਂ ਗੱਲ ਕਰਦੇ ਹਾਂ, ਭਾਰਤੀ ਕਬਜ਼ੇ ਵਾਲੇ, ਔਰ ਸਿੱਖ ਕੌਮ ਹੀ ਖਾਲਿਸਤਾਨ ਦੀ ਸਟਰਗਲ ਦੇ ਲਈ, ਇਸ ਪੰਜਾਬ ਨੂੰ ਲਿਬਰੇਟ ਕਰਾਉਣ ਦੇ ਲਈ ਜਿਹੜੀ ਹੈ ਸੰਘਰਸ਼ ਕਰ ਰਹੀ ਹੈ। ਪਰ ਜਦੋਂ ਇਹ ਮੈਂ ਬਿਆਨ ਦੇਖਿਆ ਤੇ ਮੈਂ ਕਿਹਾ ਕਿ ਭਾਈ ਹਾਲਾਂ ਕੁਝ ਚੀਜ਼ਾਂ ਜਿਹੜੀਆਂ ਨੇ ਉਹ ਨਿਕਲ ਜਾਂਦੀਆਂ ਨੇ ਆਮ ਪੋਇਟਰੀ ਦੇ ਵਿੱਚ ਜਾਂ ਦੂਜੇ, ਪਰ ਜੇ ਤੁਸੀਂ ਉਹਨਾਂ ਵਿਚਲੇ ਸਿੰਬੋਲਿਜ਼ਮ ਨੂੰ ਦੇਖੋ ਤੇ ਫਿਰ ਤੁਹਾਨੂੰ ਇਸ ਗੱਲ ਦੀ ਸਮਝ ਆਉਂਦੀ ਹੈ ਕਿ ਭਾਈ ਕਿਵੇਂ ਪੰਜਾਬ ਦੀ ਵੱਖਰੀ ਹੋਂਦ ਦੀ ਗੱਲ, ਹੁਣ ਅਸੀਂ ਵਾਰਿਸ ਸ਼ਾਹ ਦੀ ਹੀਰ ਅੱਜ ਵੀ ਉਹ ਇਧਰਲਾ ਪੰਜਾਬ ਹੈ, ਉਧਰਲਾ ਦੁਨੀਆ ਭਰ ਚ ਕਿਤੇ ਵੀ ਹੈ, ਉਹ ਹੀਰ ਹੀ ਹੈ। ਔਰ ਵਾਰਿਸ ਸ਼ਾਹ ਦਾ ਸ਼ਾਹਕਾਰ ਹੈ, ਔਰ ਵਾਰਿਸ ਸ਼ਾਹ ਕਿਸੇ ਪੱਖੋਂ ਵੀ ਸ਼ੈਕਸਪੀਅਰ ਤੋਂ ਘੱਟ ਨਹੀਂ ਹੈ ਪੰਜਾਬੀ ਲਿਟਰੇਚਰ ਦੇ ਹਵਾਲੇ ਨਾਲ।
ਹੁਣ ਵਾਰਿਸ ਸ਼ਾਹ ਹਾਲਾਂ ਉਹ ਸੂਫੀ ਫਕੀਰ ਹੈ, ਉਹ ਕੋਈ ਇਸ਼ਕ ਮਿਜ਼ਾਜੀ ਦਾ ਪਾਂਦੀ ਨਹੀਂ ਹੈ। ਹੋ ਸਕਦਾ ਇਸ਼ਕ ਮਿਜ਼ਾਜੀ ਚੋਂ ਲੰਘ ਕੇ ਫੇਲਿਅਰ ਹੋਣ ਤੇ ਇਸ਼ਕ ਹਕੀਕੀ ਵੱਲ ਮੁੜਿਆ ਹੋਏ, ਪਰ ਜਿਵੇਂ ਉਹਨੇ ਪੰਜਾਬ ਦੀ, ਜਦੋਂ ਤੁਸੀਂ ਵਾਰਿਸ ਸ਼ਾਹ ਦੀ ਹੀਰ ਪੜ੍ਹਦੇ ਹੋ, ਪੰਜਾਬ ਦੇ ਅਖਾਣ, ਤਹਿਜ਼ੀਬ, ਪਸ਼ੂ, ਪੇਂਡੂ ਕਲਚਰ, ਸ਼ਰੀਕਾਬਾਜ਼ੀ, ਬਰਾਦਰੀਵਾਦ, ਉਹ ਸਾਰਾ ਤੁਹਾਨੂੰ ਉਸ ਚੋਂ ਮਿਲਦਾ। ਲੇਕਿਨ ਜਿਹੜੀ ਰੈਲੇਵੈਂਟ ਵਾਰਿਸ ਸ਼ਾਹ ਦੀਆਂ ਦਾ ਕਪਲੇਟ ਹੈ ਜਿਹਨੂੰ ਅਸੀਂ ਡਿਸਕਸ ਕਰ ਰਹੇ ਹਾਂ ਇਸ਼ੂ ਨੂੰ, ਉਸ ਵਾਰਿਸ ਸ਼ਾਹ ਇੱਕ ਥਾਂ ਕਹਿੰਦੇ ਨੇ, ਹੁਣ ਉਹ ਹੀਰ ਦੀ ਬਿਊਟੀ ਔਰ ਲੰਬੀ ਚੌੜਾ ਉਹ ਕਪਲੇਟ ਹੈ, ਮੈਂ ਸਾਰੀ ਬਿਊਟੀ 'ਚ ਨਹੀਂ ਜਾਵਾਂਗਾ, ਸਿਰਫ ਉਹਦੇ 'ਚੋਂ ਇਹ ਕਹਿੰਦੇ ਨੇ, ਸੁਰਮਾ ਨੈਣ ਦੀ ਧਾਰ ਵਿੱਚ ਫੱਬ ਰਿਹਾ, ਚੜਿਆ ਹਿੰਦ ਤੇ ਕਟਕ ਪੰਜਾਬ ਦਾ ਜੀ, ਕਿ ਹੀਰ ਦੀਆਂ ਅੱਖਾਂ ਦੇ ਵਿੱਚ ਨੈਣਾ ਦੀ ਧਾਰ 'ਚ ਸੁਰਮਾ ਇਵੇਂ ਫੱਬ ਰਿਹਾ ਜਿਵੇਂ ਹਿੰਦੁਸਤਾਨ ਦੇ ਉੱਤੇ ਪੰਜਾਬ ਦੀ ਫੌਜ ਚੜੀ ਹੋਏ। ਹੁਣ ਵਾਰਿਸ ਸ਼ਾਹ ਦੇ ਸਾਹਮਣੇ, ਔਰ ਇਹ ਉਹ ਪੀਰੀਅਡ ਹੈ, ਵਾਰਿਸ ਸ਼ਾਹ, ਬੁੱਲੇ ਸ਼ਾਹ ਉਸ ਪੀਰੀਅਡ ਦੇ ਨੇ ਜਿਹਦੇ 'ਚ ਕਿ ਪੰਜਾਬ ਦੇ ਵਿੱਚ ਸਿੱਖ ਮਿਸਲਾਂ ਦਾ ਰਾਜ ਹੈ, ਜਾਂ ਸ਼ਾਹ ਮੁਹੰਮਦ ਦੇ ਪਹੁੰਚਣ ਤੱਕ ਜਿਹੜਾ ਉਹ ਤਾਂ ਸਿੱਖ ਰਾਜ ਹੈ, ਇਸ ਲਈ ਸ਼ਾਹ ਮੁਹੰਮਦ ਵੀ ਇਸ ਇਸ਼ੂ ਨੂੰ ਇਵੇਂ ਹੀ ਬਿਆਨਦਾ। ਹੁਣ ਸੁਰਮਾ ਨੈਣਾ ਦੀ ਧਾਰ ਵਿੱਚ ਫੱਬ ਰਿਹਾ, ਚੜਿਆ ਹਿੰਦ ਤੇ ਕਟਕ ਪੰਜਾਬ ਦਾ ਜੀ, ਕਟਕ ਫੌਜ ਨੂੰ ਕਹਿੰਦੇ ਨੇ, ਕਿ ਜਿਵੇਂ ਹਿੰਦੁਸਤਾਨ ਦੇ ਉੱਤੇ ਪੰਜਾਬ ਦੀ ਫੌਜ ਨੇ ਧਾਵਾ ਕੀਤਾ ਹੋਏ, ਕਿਉਂਕਿ ਜਿਹੜਾ ਪੁਰਾਣਾ ਕੱਜਲ ਜਾਂ ਸੁਰਮਾ ਜਾਂ ਦੂਜਾ ਬਹੁਤ ਥਿਕ ਕਾਲਾ ਹੁੰਦਾ, ਤੇ ਜਦੋਂ ਤੁਸੀਂ ਬਹੁਤ ਲਸ਼ਕਰ ਥਿਕ ਹੋ ਕੇ ਜਾਂਦਾ ਤੇ ਉਹ ਉਵੇਂ ਹੀ ਲੱਗਦਾ। ਹੁਣ ਕਵੀ ਨੇ ਆਪਣੀ ਕਲਪਨਾ ਦੇ ਵਿੱਚ, ਲੇਕਿਨ ਵਾਰਿਸ ਸ਼ਾਹ ਦੀਆਂ ਨਜ਼ਰਾਂ ਦੇ ਵਿੱਚ ਬਹੁਤ ਸਪਸ਼ਟ ਹੈ ਕਿ ਪੰਜਾਬ ਦੀ ਆਈਡੈਂਟੀਟੀ ਹਿੰਦ ਨਾਲੋਂ ਵੱਖਰੀ ਹੈ। ਔਰ ਫਿਰ ਇੱਕ ਥਾਂ ਤੇ ਹੋਰ ਵਾਰਿਸ ਸ਼ਾਹ ਨੇ ਆਪਣੀ ਉਸੇ ਹੀਰ ਦੇ ਵਿੱਚ ਕਿਹਾ, ਜਦੋਂ ਦੇਸ਼ ਦੇ ਜੱਟ ਸਰਦਾਰ ਹੋਏ, ਘਰੋਂ ਘਰੀ ਜਾਂ ਨਵੀਂ ਸਰਕਾਰ ਹੋਈ, ਅਸ਼ਰਾਫ ਖਰਾਬ ਕਮੀਨ ਤਾਜ਼ੀ, ਜ਼ਿਮੀਂਦਾਰ ਨੂੰ ਵੱਡੀ ਬਹਾਰ ਹੋਈ। ਹੁਣ ਇਹ ਪੰਜਾਬ ਦੇ ਹਵਾਲੇ ਨਾਲ ਹੈ। ਔਰ ਉਹੀ ਜਦੋਂ ਫਿਰ ਬੁੱਲੇ ਸ਼ਾਹ ਕਿਸੇ ਹੋਰ ਕੰਟੈਕਸਟ ਦੇ ਵਿੱਚ ਉਸ ਨੂੰ ਹੀ ਕਹਿੰਦੇ ਨੇ ਕਿ ਹੇਠਲੀ ਉੱਤੇ ਆ ਜਾਣੀ, ਜਿਹਨੂੰ ਅਸੀਂ ਕਹਿੰਦੇ ਹਾਂ ਕਿ ਜਿਵੇਂ ਬੁੱਲੇ ਸ਼ਾਹ ਦਾ ਕਿ ਭੂਰਿਆਂ ਵਾਲੇ ਜਾਂ ਭੂਰੀਆਂ ਵਾਲੇ ਵੀ ਕੁਛ ਥਾਂ ਤੇ ਕੋਟ ਹੁੰਦਾ ਹੈ, ਭੂਰੀਆਂ ਵਾਲੇ ਰਾਜੇ ਕੀਤੇ, ਮੁਗਲਾਂ ਜ਼ਹਿਰ ਪਿਆਲੇ ਪੀਤੇ, ਕਿ ਭੂਰਿਆਂ ਦੀ ਬੁੱਕਲ ਮਾਰਨ ਵਾਲੇ ਇਸ ਮੁਲਕ ਦੇ ਰਾਜੇ ਬਣ ਗਏ ਨੇ ਤੇ ਮੁਗਲਾਂ ਨੂੰ ਕੌੜਾ ਘੁੱਟ ਪੀਣਾ ਪਿਆ। ਹੁਣ ਇਹੀ ਬੁੱਲੇ ਸ਼ਾਹ ਆਪਣੀ ਇੱਕ ਹੋਰ ਨਜ਼ਮ ਦੇ ਵਿੱਚ, ਉਲਟੇ ਹੋਰ ਜ਼ਮਾਨੇ ਆਏ, ਹੁਣ ਅਸਾਂ ਭੇਤ ਸਜਣ ਦੇ ਪਾਏ, ਕਾਂ ਲੱਗਣ ਨੂੰ ਮਾਰਨ ਲੱਗੇ, ਚਿੜੀਆਂ ਜ਼ਰੇ ਖਾਏ, ਉਲਟੇ ਹੋਰ ਜ਼ਮਾਨੇ ਆਏ, ਹੁਣ ਅਸਾਂ ਭੇਤ ਸਜਣ ਦੇ ਪਾਏ, ਇਰਾਕੀਆਂ ਨੂੰ ਪਈ ਚਾਬਕ ਪਾਉਂਦੀ, ਗਧੇ ਖੋਦ ਪਵਾਏ, ਉਲਟੇ ਹੋਰ ਜ਼ਮਾਨੇ ਆਏ, ਹੁਣ ਅਸਾਂ ਭੇਤ ਸਜਣ ਦੇ ਪਾਏ, ਬੁੱਲਾ ਹੁਕਮ ਹਜ਼ੂਰੋਂ ਆਇਆ, ਤਿਸ ਨੂੰ ਕੌਣ ਹਟਾਏ, ਉਲਟੇ ਹੋਰ ਜ਼ਮਾਨੇ। ਹੁਣ ਬੁੱਲੇ ਸ਼ਾਹ ਵੀ ਦੇਖ ਰਿਹਾ ਕਿ ਮੁਗਲਾਂ ਜ਼ਹਿਰ ਪਿਆਲੇ ਪੀਤੇ, ਜ਼ਮਾਨਾ ਉਲਟ ਗਿਆ, ਵੀ ਇੱਥੇ ਜਿਹੜੀਆਂ ਚਿੜੀਆਂ ਨੇ ਉਹ ਬਾਜ਼ਾਂ ਨੂੰ ਤੋੜ ਰਹੀਆਂ ਨੇ। ਇਹਨੂੰ ਇਸ ਸਿੰਬੋਲਿਜ਼ਮ ਨੂੰ ਜੇ ਤੁਸੀਂ 10ਵੇਂ ਪਾਤਸ਼ਾਹ ਦੇ ਖਾਲਸਾ ਸਾਜਨਾ ਨਾਲ ਦੇਖੋਗੇ ਤੇ ਚਿੜੀਆਂ ਸੇ ਮੈਂ ਬਾਜ ਤੁੜਾऊं, 1.25 लाख से एक लड़ाऊं, तब गोविंद सिंह नाम का। ਜੇ ਉਸ ਖਿੱਤੇ ਦੇ ਵਿੱਚ ਚਿੜੀਆਂ ਨੇ ਬਾਜ਼ਾਂ ਨੂੰ ਤੋੜਿਆ ਤੇ ਜੇ ਉਹ ਜਿਵੇਂ ਇੱਕ ਪਪੂਲਰ ਨਜ਼ਮ ਨਾਜ਼ ਦੀ ਕੋਟ ਹੁੰਦੀ ਸੀ ਕਿ ਭਾਈ ਕਿ ਇਸ ਅੰਮ੍ਰਿਤ ਸੇ ਇੱਕ ਬੂੰਦ ਚਿੜੀਆ ਨੇ ਪੀ, ਪਕੜ ਲਈ ਉਸ ਜ਼ੁਬਾਂ ਸ਼ਾਹੀਬਾਜ਼ ਕੀ, ਕਿ ਵੀ ਇਹ ਅੰਮ੍ਰਿਤ ਦਾ ਕ੍ਰਿਸ਼ਮਾ। ਔਰ ਬੁੱਲੇ ਸ਼ਾਹ ਉਸ ਨੂੰ ਆਪਣੇ ਕਾਵਕ ਸੂਫੀ ਅੰਦਾਜ਼ ਦੇ ਵਿੱਚ ਭਾਈ ਇਹ ਜਿਹੜਾ ਉਲਟੇ ਹੋਰ ਜ਼ਮਾਨੇ ਆਏ, ਕਾਂ ਲੱਗੜ ਨੂੰ ਮਾਰਨ ਲੱਗੇ, ਚਿੜੀਆਂ ਜਰੇ ਖਾਏ, ਉਲਟੇ ਹੋਰ ਜ਼ਮਾਨੇ ਆਏ। ਹੁਣ ਇਹਦੇ 'ਚ ਵੀ ਪੰਜਾਬ ਦੀ ਹੋਂਦ ਕਿਵੇਂ ਉਸ ਦੀ ਤਬਦੀਲੀ, ਔਰ ਫਿਰ ਅਸੀਂ ਜਦੋਂ ਫਿਰ ਸ਼ਾਹ ਮੁਹੰਮਦ ਤੱਕ ਪਹੁੰਚਦੇ ਹਾਂ, ਉਹ 1846 ਦਾ ਪੀਰੀਅਡ ਹੈ ਇਹ, ਕਿਉਂਕਿ 18ਵੀਂ ਸਦੀ ਦੇ ਨੇ 19ਵੀਂ ਸਦੀ ਦੇ ਅੱਧ ਤੇ ਚਲਾ ਜਾਂਦਾ ਹੈ। ਔਰ ਜਿਹੜੀਆਂ 3-4 ਜੰਗਾਂ ਸਤਲੁਜ ਦੇ ਕੰਢੇ ਤੇ ਹੁੰਦੀਆਂ ਨੇ, ਉਹ ਸਭਰਾਵਾਂ ਦੀ ਹੋਏ, ਉਹ ਫਿਰੋਜ਼ ਸ਼ਾਹ ਦੀ ਹੋਏ, ਉਹ ਅਲੀਵਾਲ ਦੀ ਹੋਏ, ਉਹ ਮੁਦਕੀ ਦੀ ਹੋਏ, ਔਰ ਉਸ ਨੂੰ ਖਾਸ ਤੌਰ ਤੇ ਸਭਰਾਵਾਂ ਦੀ ਜੰਗ ਨੂੰ ਜਦੋਂ ਸ਼ਾਹ ਮੁਹੰਮਦ ਬਿਆਨਦਾ ਹੈ ਤੇ ਉਹ ਕਹਿੰਦਾ ਜੰਗ ਹਿੰਦ ਪੰਜਾਬ ਦਾ ਹੋਣ ਲੱਗਾ, ਦੋਨੋਂ ਪਾਤਸ਼ਾਹੀ ਫੌਜਾਂ ਭਾਰੀਆਂ ਨੇ, ਅੱਜ ਹੋਵੇ ਸਰਕਾਰ ਤਾਂ ਮੁੱਲ ਪਾਵੇ,
ਜਿਹੜੀਆਂ ਖਾਲਸੇ ਨੇ ਤੇਗਾਂ ਮਾਰੀਆਂ ਨੇ। ਹੁਣ ਮੈਂ ਵੇਰਵੇ 'ਚ ਨਹੀਂ ਜਾਵਾਂਗਾ। ਜੰਗ ਹਿੰਦ ਪੰਜਾਬ ਔਰ ਉਹਦਾ ਜਿਹੜਾ ਜੰਗਨਾਮਾ ਸੀ ਉਸ ਦਾ ਪਹਿਲਾ ਟਾਈਟਲ ਹੀ ਜੰਗ ਹਿੰਦ ਪੰਜਾਬ ਸੀ, ਜਿਹਨੂੰ ਹੁਣ ਜੰਗਨਾਮਾ ਸਿੰਘਾਂ ਫਰੰਗੀਆਂ ਕਿਹਾ ਜਾਂਦਾ। ਜੰਗ ਹਿੰਦ ਪੰਜਾਬ ਦਾ ਹੋਣ ਲੱਗਾ ਕਿ ਇੱਕ ਪਾਸੇ ਪੰਜਾਬ ਹੈ, ਇੱਕ ਪਾਸੇ ਹਿੰਦ ਹੈ, ਕਿਉਂਕਿ ਗੰਗਾ ਜਮਨੀ ਤਹਿਜ਼ੀਬ ਬੇਸ਼ੱਕ ਅੰਗਰੇਜ਼ਾਂ ਨੇ ਉਹਨਾਂ ਨੂੰ ਹੀ ਮੂਹਰੇ ਲਾਇਆ ਹੋਇਆ, ਪਰ ਇਹ ਗੰਗਾ ਜਮਨੀ ਤਹਿਜ਼ੀਬ ਵਾਲੇ ਪੂਰਬੀ ਹੈ, ਦੱਖਣੀ ਹੈ। ਔਰ ਇਹੀ ਇੱਕ ਹੋਰ ਉਸੇ ਹੀ ਜਿਹੜਾ ਜੰਗਨਾਮੇ ਦੇ ਵਿੱਚ ਸ਼ਾਹ ਮੁਹੰਮਦ ਕਈ ਕੋਟ ਚੜੇ ਪੂਰਬੀ ਦੱਖਣੀ ਜੀ, ਕਿ ਪੂਰਬੀ ਹੈ ਤੇ ਦੱਖਣੀ ਹਿੰਦੁਸਤਾਨੀ ਚੜੇ ਦੱਖਣੀ ਜੀ, ਸ਼ਾਹ ਮੁਹੰਮਦਾ ਤੁਸੀਂ ਪੰਜਾਬੀ ਹੋ ਜੀ, ਕੀਰਤ ਸਿੰਘ ਸਿਪਾਹੀ ਦੀ ਰੱਖਣੀ ਜੀ, ਕਿ ਇਧਰ ਪੂਰਬੀਏ ਨੇ ਹਿੰਦ ਦੇ ਤੇ ਤੁਸੀਂ ਪੰਜਾਬ ਦੀ ਇੱਜ਼ਤ ਦੇ ਵਾਰਿਸ ਹੋ ਔਰ ਤੁਸੀਂ ਇਸ ਦੀ ਇੱਜ਼ਤ ਨੂੰ ਰੱਖਣਾ। ਸੋ ਇਹ ਬੇਸ਼ੱਕ ਇਹ ਡਿਬੇਟ ਕਈ ਲੈਵਲ ਦੇ ਉੱਤੇ ਜਿਹੜੀ ਹੈ ਉਹ ਹੋਣੀ ਚਾਹੀਦੀ ਹੈ, ਪਰ ਮੈਂ ਸਮਝਦਾ ਵੀ ਇਸ ਗੱਲ ਨੂੰ ਸਮਝਣ ਦੀ ਲੋੜ ਹੈ ਕਿ ਬਾਕੀ ਹਿੰਦੁਸਤਾਨ ਜਦੋਂ ਈਵਨ ਪੰਜਾਬ ਨੂੰ ਗੁਲਾਮ ਬਣਾਉਣ ਤੋਂ 100 ਸਾਲ ਪਹਿਲਾਂ ਸਾਰਾ ਭਾਰਤ ਜਿਹੜਾ ਸੋ ਕਾਲਡ ਅੱਜ ਦਾ ਭਾਰਤ ਹੈ ਉਹ ਅੰਗਰੇਜ਼ਾਂ ਦੇ ਕਬਜ਼ੇ 'ਚ ਸੀ। ਅਸੀਂ ਸਿਰਫ 98 ਸਾਲ ਫਰੰਗੀਆਂ ਦੇ ਥੱਲੇ ਰਹੇ, ਉਹਦੇ 'ਚ ਵੀ ਜਿਨ੍ਹਾਂ ਨੂੰ ਇਹ 2% ਕਹਿੰਦੇ ਨੇ, ਜੇ ਫਿਰ ਕੁਰਬਾਨੀਆਂ ਦਾ ਹਿਸਾਬ ਕਿਤਾਬ ਹੀ ਕਰਨਾ, ਜਿਵੇਂ ਸੰਤ ਪਿੰਡਾਂ ਵਾਲੇ ਕਹਿੰਦੇ ਸੀ ਕਿ ਭਾਈ ਤੁਸੀਂ ਬਹਿ ਕੇ ਹਿਸਾਬ ਕਰ ਲਓ, ਜਿੰਨੇ ਸਿਰ ਤੁਸੀਂ ਦਿੱਤੇ ਨੇ, ਜਿੰਨੇ ਸਾਡੇ ਨੇ, ਉਹਦੇ ਨਾਲ ਸਾਡਾ ਬਣਦਾ ਹਿੱਸਾ ਸਾਨੂੰ ਦੇ ਦਿਓ। ਸੋ ਇਹ ਸਾਨੂੰ ਮੰਨ ਕੇ ਤੁਰਨਾ ਪਏਗਾ ਕਿ ਪੰਜਾਬ ਦੇ ਅੰਦਰ ਉਹ ਅਣਖ, ਉਹ ਗੈਰਤ, ਉਹ ਵੰਗਾਰ ਔਰ ਪੰਜਾਬ ਦੀ ਤਹਿਜ਼ੀਬ ਦੇ ਵਿੱਚ ਜਿਹੜੀ ਅਣਖ ਔਰ ਗੈਰਤ ਹੈ ਉਹ ਤੁਹਾਨੂੰ ਇਹ ਗੰਗਾ ਜਮਨੀ ਤਹਿਜ਼ੀਬ ਦੀ ਨਹੀਂ, ਇਹ ਬਿਲਕੁਲ ਵੱਖ ਹੈ। ਇਸ ਲਈ ਪੰਜਾਬ 'ਚ ਜਦੋਂ ਉੱਥੋਂ ਵਾਲੇ ਨੂੰ ਕਹਿੰਦੇ ਸੀ ਪੂਰਬੀ ਹੈ, ਇਹ ਪੂਰਬ ਤੋਂ ਆਏ ਨੇ ਜੀ, ਜਾਂ ਇਹ ਹਿੰਦੁਸਤਾਨ ਦੇ ਨਾਲ ਜੁੜਦੇ ਸੀ। ਪੰਜਾਬ ਦੀ ਹੋਂਦ ਪੰਜਾਬੀ ਦੇ ਤੌਰ ਤੇ ਹੈ ਔਰ ਇਹੀ ਜਦੋਂ ਫਿਰੋਜ਼ਦੀਨ ਸ਼ਰਫ ਵੀ ਇਹ ਕਹਿੰਦਾ ਹੈ ਕਿ ਮੈਂ ਪੰਜਾਬੀ, ਪੰਜਾਬ ਦਾ ਸ਼ਰਫ ਸੇਵਕ, ਸਦਾ ਖੈਰ ਪੰਜਾਬੀ ਦੀ ਮੰਗਦਾ ਹਾਂ। ਬੋਲੀ, ਤਹਿਜ਼ੀਬ, ਰਹਿਤਲ ਬਹਿਤਲ ਔਰ ਅੰਮ੍ਰਿਤਪਾਲ ਸਿੰਘ ਬਿਲਕੁਲ ਦਰੁਸਤ ਫਰਮਾਉਂਦੇ ਨੇ ਕਿ ਭਾਈ ਅਸੀਂ ਤੁਹਾਡੇ ਭਾਰਤ ਦਾ ਨਾ ਅਸੀਂ ਉਹਨੂੰ ਕਬੂਲਿਆ, ਨਾ ਤੁਹਾਡੇ ਅਸੀਂ ਕਨਸਟੀਟਿਊਸ਼ਨ ਨੂੰ ਕਬੂਲਿਆ, ਨਾ ਅਸੀਂ ਤੁਹਾਡੀ ਕਦੇ ਤਹਿਜ਼ੀਬ ਦਾ ਹਿੱਸਾ ਸੀ। ਸਾਡੀ ਆਪਣੀ ਵੱਖਰੀ ਹੋਂਦ ਸੀ ਔਰ ਅਸੀਂ ਅਲਟੀਮੇਟਲੀ ਦਰਿਆਏ ਜਮਨਾ ਤੋਂ ਵਾਘਾ ਤੱਕ ਇੰਡੀਪੈਂਡੈਂਟ ਸੋਵਰਨ ਨੇਸ਼ਨ ਖਾਲਿਸਤਾਨ ਤੁਹਾਡੇ ਆਰਮੀ ਜੈਕ ਬੂਟ ਤੋਂ ਲਿਬਰੇਟ ਕਰਵਾਉਣਾ। ਇਹ ਸਾਡਾ ਕਲੀਅਰ ਨਿਸ਼ਾਨਾ ਹੈ ਜੀ। ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਸੋ ਥਲੇ ਬ੍ਰੇਕ ਵਿਊਅਰਸ, ਤੁਸੀਂ ਕਿਤੇ ਨਹੀਂ ਜਾਣਾ, ਮਿਲਦੇ ਆਫਟਰ ਦਿਸ ਸ਼ਾਰਟ ਬ੍ਰੇਕ। ਕੀ ਤੁਹਾਨੂੰ 30, 40 ਜਾਂ 50 ਦਿਨ ਵੇਟ ਕਰਨੀ ਪੈ ਰਹੀ ਹੈ ਤੁਹਾਡੇ ਚੈੱਕ ਲਈ? ਫਿਰ ਬ੍ਰੋਕਰਾਂ ਪਿੱਛੇ ਭੱਜਦੇ ਫਿਰਦੇ ਹੋ ਪੈਸੇ ਲਈ, ਬਹੁਤ ਜ਼ਿਆਦਾ ਟਾਈਮ ਵੇਸਟ ਹੋ ਜਾਂਦਾ ਇੱਦਾਂ ਦਾ। ਜੇ ਤੁਸੀਂ ਅੱਜ ਹੀ ਪੈਸੇ ਲੈਣੇ ਤਾਂ ਬੌਬਟੇਲ ਨੂੰ ਕਾਲ ਕਰੋ। ਬੌਬਟੇਲ ਤੁਹਾਡੀਆਂ ਇਨਵੌਇਸਿਸ ਸੇਮ ਡੇ ਫੰਡ ਕਰ ਸਕਦੇ ਹਨ ਫॉर ਅ ਸਮਾਲ ਫੀ, no contract, no reserve and no hidden fees। ਅੱਜ ਹੀ ਕਾਲ ਕਰੋ ਬੌਬਟੇਲ ਨੂੰ ਤੇ ਤੁਹਾਡਾ ਪਹਿਲਾ ਮਹੀਨਾ ਫ੍ਰੀ। 410 204 2084। ਅਗੇਨ 410 204 2084। ਵਿਊਅਰਸ ਵੈਲਕਮ ਬੈਕ ਔਨ ਪ੍ਰੋਗਰਾਮ। ਸੋ ਵਿਊਅਰਸ ਲਿਖਤ ਸਾਂਝੀ ਕਰਨ ਜਾ ਰਹੇ ਹਾਂ ਜਿਹੜੀ ਕਿ ਟੋਰਾਂਟੋ ਤੋਂ ਸਾਡੇ ਬਹੁਤ ਹੀ ਪਿਆਰੇ ਵੈਲ ਵਿਸ਼ਰ ਐਡਮਾਇਰ ਜਵਾਰ ਸ਼ਾਹ ਜੀ ਹੋਰਾਂ ਨੇ ਸਾਨੂੰ ਇੱਕ ਲਿਖਤ ਭੇਜੀ ਹੈ, ਉਸ ਬਾਰੇ ਆਪਾਂ ਵਿਚਾਰ ਚਰਚਾ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ, ਦੇਖਣ ਸੁਣ ਲਈ ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਸ਼ੁਕਰੀਆ ਜੀ। ਡਾਕਟਰ ਸਾਹਿਬ ਕੀ ਕਹਿਣਾ ਚਾਹੋਗੇ? ਦੇਖੋ ਅਸੀਂ YouTube ਦੇ ਵਿਊਅਰਸ ਨੂੰ ਤਾਂ ਰਿਕੋਗਨਾਈਜ਼ ਕੀਤਾ ਜਿਹੜੇ ਲਾਈਵ ਚੈਟ ਤੇ ਨੇ ਜੀ, ਔਰ ਅੱਜ ਕਾਫੀ ਕਮੈਂਟਸ ਫੇਸਬੁੱਕ ਦੇ ਉੱਤੇ ਵੀ ਨੇ। TV 84 ਜ਼ਿੰਦਾਬਾਦ, ਖਾਲਿਸਤਾਨ ਜ਼ਿੰਦਾਬਾਦ, ਟੋਨੀ ਢੀਂਡਸਾ ਜੀ ਨੇ ਲਿਖਿਆ ਜੀ। ਜਰਨੈਲ ਸਿੰਘ ਗਰੇਵਾਲ ਲਿਖਦੇ ਨੇ ਕਿ ਪਲੀਜ਼ ਰਿਕਮੈਂਡ ਸਮ ਗੁੱਡ ਰੀਡਿੰਗ ਬੁੱਕਸ ਐਂਡ ਆਰਟੀਕਲਸ ਐਵਰੀ ਡੇ। ਜਿਵੇਂ ਅੱਜ ਅਸੀਂ ਸਾਚੀ ਸਾਖੀ, ਠੀਕ ਹੈ ਭਾਈ ਜਸਪੀਰ ਸਿੰਘ ਜੀ, ਭਾਈ ਜਰਨੈਲ ਸਿੰਘ ਜੀ, ਅਸੀਂ ਜ਼ਰੂਰ ਇਸ ਗੱਲ ਦਾ ਧਿਆਨ ਰੱਖਾਂਗੇ। ਸਰ ਜਸਪੀਰ ਸਿੰਘ ਲਿਖਦੇ ਨੇ ਪੰਜਾਬ ਹੱਲ ਖਾਲਿਸਤਾਨ ਰੋਡ ਮੈਪ ਰੈਫਰੈਂਡਮ, ਬਿਲਕੁਲ ਠੀਕ ਫਰਮਾਇਆ। ਔਰ ਨਮਨ ਕੌਰ ਜੀ ਨੇ ਲਿਖਿਆ ਕਿ ਸਰ ਕਪੂਰ ਸਿੰਘ ਵਾਸ ਸੋ ਰਾਈਟ, ਯੈਸ ਐਵਰੀਬਡੀ ਸ਼ੁੱਡ ਰੀਡ ਸਾਚੀ ਸਾਖੀ। ਸੋਹਣ ਸਿੰਘ ਮਾਇਲ ਉਹਨਾਂ ਨੇ ਤੁਹਾਨੂੰ ਵੀ ਔਰ ਮੈਨੂੰ ਵੀ ਫਤਿਹ ਬੁਲਾਈ ਹੈ। ਗੁਰਫਤਿਹ ਜੀ। ਔਰ ਸਿੰਘ ਹਰਮੰਦਰ ਕਹਿੰਦੇ ਨੇ ਸਾਰੇ ਖਾਲਿਸਤਾਨੀ ਭੈਣਾਂ ਭਰਾਵਾਂ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਭੈਣ ਜੀ ਬਲਪ੍ਰੀਤ ਕੌਰ ਸਰਨ ਜਿਹੜੇ ਸਾਡੇ ਰੈਗੂਲਰ ਵਿਊਅਰ ਨੇ ਉਹ ਲਿਖਦੇ ਨੇ ਯੂ ਆਲਵੇਜ਼ ਪ੍ਰੋਵਾਈਡ ਅਸ ਸੋ ਮਚ ਨੌਲੇਜ ਐਂਡ ਸੋ ਮਚ ਇਨਫੋਰਮੇਸ਼ਨ ਵੈਰੀ ਪ੍ਰੀਸਾਈਜ਼ਲੀ ਐਂਡ ਕਲੀਅਰਲੀ, ਵੀ ਐਪਰੀਸ਼ੀਏਟ ਸੋ ਮਚ, ਪਲੀਜ਼ ਹੈਵ ਡਿਸਕਸ਼ਨ ਅਬਾਊਟ DSP ਬਲਵਿੰਦਰ ਸਿੰਘ ਸੇਖੋਂ ਆਲਸੋ ਵਨ ਆਫ ਥੀਸ ਡੇਜ਼। ਬਿਲਕੁਲ ਠੀਕ ਭੈਣ ਜੀ, ਮੈਂ ਇਸ ਉਹਨਾਂ ਦੀ ਟੇਪ ਵੀ ਔਰ ਕੱਢੀ ਹੋਈ ਹੈ, ਆਉਣ ਵਾਲੇ ਦਿਨਾਂ 'ਚ ਮੈਂ
डिस्कस करांगा। निरंजन सिंह, जरनैल सिंह गरेवाल और निर्मल सिंह ढिल्लों, राजबिंदर सिंह, जोरा सिंह, उन्होंने सारिਆਂ ने जोरा सिंह ने लिखा सर्विंग टू अवर अमेरिकन ब्रदर्स एंड सिस्टर्स, ग्रेट शो, खालिस्तान जिंदाबाद, बहुत बहुत शुक्रिया। मान सिंह लिखते हैं खालसा जी भारती स्टेट कतलोगार्द वाले पासे तुरी लगती है, स्टेट का यह मनसूबा भी जग ज़ाहर करो इंटरनेशनल भाईचारे को। बिल्कुल असी इस दे उत्ते जिहड़ा यत्न कर रहे हैं जी। जिहदे च जिवें जोरा सिंह लिखते हैं हिंदू वर्ड शुड बी डिक्लेयर्ड इट्स मीनस बाय UN और वर्ल्ड वाइड मीडिया खाल। ये बिल्कुल ये एक्सपोजर होना इन्हां दा शुरू होया है, क्योंकि जदों तक कोई डॉक्यूमेंटेशन और सीरीयस काम नहीं हुंदा ये जिहड़ा शैतानी अंदाज दे विच हमेशा इन्हां ने अपने आप नूं जिहड़ा इंडिया कैपिटल ऑफ स्पिरिचुअलिटी, लैंड ऑफ गैंधी, लैंड ऑफ बुद्धा, ਉਹਦਾ ਨੇਪਾਲੀਆਂ ਨੇ ਉਹਨਾਂ ਨੂੰ ਕਿਹਾ ਵੀ ਤੁਹਾਡਾ ਬੁੱਧ ਕਿੱਥੋਂ ਹੋ ਗਿਆ, ਉਹਦਾ ਕਪਲ ਵਸਤੂ ਚ ਜੰਮਿਆ। ਇਹ UN ਚ ਮੋਦੀ ਨੇ ਫਿਰ ਕਹਿਣੋਂ ਹਟ ਗਿਆ ਕਿ ਵੀ ਇਹ ਸਾਡਾ ਸੀ। ਲੇਕਿਨ ਹੁਣ ਤਾਂ ਇਹ ਆਪਣਾ ਹਿੰਦੂਤਵਾ ਨੂੰ ਯੋਗਾ ਦੇ ਥੱਲੇ ਔਰ ਦੂਸਰੇ ਔਰ ਇਸਲਾਮਿਕ ਫੰਡਾਮੈਂਟਲਿਜ਼ਮ, ਸਿੱਖ ਰੈਡੀਕਲਿਜ਼ਮ, ਫਲਾਣੇ ਇਹ ਟਰਮਸ ਕਰਕੇ UN ਚ ਐਂਟੀ ਟੈਰਰ और दूसरिया कमेटियां जो बहते हैं उदों भी यही करते हैं। लेकिन इस वेले जे दुनिया की कोई सब तो वड्डी टैररिस्ट जमात, सब तो वड्डी मैंबरशिप वाली और सब तो ब्रूटल रूथलैस है तो वो डेमोक्रेसी के नां थले इंडिया की RSS जमात है। जे उत्थों तक महदूद होंदी फिर भी समझ आ सकती सी, पर जिवें इन्होंने इनफिल्ट्रेट करके वैसटर्न वर्ल्ड दे विच जिस किस्म का इन्होंने अपना सारा एक चक्रव्यूह बना लिया, ये बहुत खतरनाक है। और इसलिए जी अज असी रिपोर्ट डिस्कस की है वर्ल्ड सिख ऑर्गेनाइजेशन और दूसरी मुस्लिम ऑर्गेनाइजेशन वालों वैल रिसर्च रिपोर्ट और उदा नोटिस भी लिया, क्योंकि ऑलरेडी मेन स्ट्रीम कनेडा दे विच भी देखो ये मुल्कां च लोग ठीक है भी एक बार कौन आर्टिस्ट विच वड़ के उन्होंने धोखा दे सकते हैं, पर एक बार सामने आ जान फिर स्टेट की पॉलिसी जो मर्जी होए सिविल सोसाइटी इन्हां दी खड़ी हो जाती है उठ के कि भाई ये गल गलत है। और इत्थे तां यहूदी जड़े ने अमरीका कैनेडा च विक्टिम ने नाजियां दी परसीक्यूशन दे, ते भाई ये तां नाजियां दी तर्ज दी जमात है। सो असी समझते हैं भी सानू बाहर निकल के जिहड़ा ये काम करन दी लोड़ है। और साडे वीर युवार शाह साहब वो इन्नी प्यार मुहब्बत नाल और इस तरह की उन्होंने स्कॉलरली लिखत हुंदी है कि बागो बाग होने वाली गल हुंदी है। और उन्होंने अज भी जिहड़ा साडे कोल मार्च पहली कल उन्होंने लिखत आई, थैंक यू फॉर योर इंटैलेक्चुअल एंड स्पिरिचुअल लीडरशिप। वो तारीफ इन्नी ज्यादा करते हैं, हालांकि आप वो काबिले तारीफ ने, असी तां इधरों उधरों जिहड़ा वो देख दूख के पढ़ पुढ़ के सुना देईदा। उन्होंने कोल एक इंटैलेक्ट है और उहदे च उन्होंने कहा सत श्री अकाल एंड सलाम, थैंक्स फॉर योर एक्सीलेंट प्रोग्राम एज ऑलवेज, थैंक्स फॉर कवरिंग February 27, 2019 aerial combat over Kashmir where wing commander Abhinandan was shot down and captured. Fantastic tea fame. I wrote a piece and sent it to you this morning. Most people are ignorant about facts and history, influenced by unrelenting fake news propaganda spread by India. That is not a sign of great nation. ये unfortunately human folly को ਜਾਂ अपना किसी ਦਾ पढ़न ਦਾ शौक ना होना ਜਾਂ इंटैलेक्ट ना होना कि बहुते ਜਿਹੜੇ ਨੇ ਉਹ ਸਵੇ ਵੇ ਹੁੰਦੇ ਨੇ ਜੋ ਉਹਨਾਂ ਦਾ ਪ੍ਰੋਪੇਗੈਂਡਾ ਹੈ। ਅੱਛਾ ਫਿਰ ਸ਼ਾਹ ਸਾਹਿਬ ਨੇ ਲਿਖਿਆ thanks also for covering Adila Noreen's article. The British must be blamed for chaotic 1947 partition. They were the colonial masters. Partition could have been delayed 4 to 6 months to ensure peaceful migration of people. Hindu religious extremists took advantage of the crisis of helpless refugees to unleash killings as they were opposed to dividing Bharat. The British failed to stop it. ये युवार साहब ने एक बिल्कुल हिस्टोरिकल फैक्ट किया। इन फैक्ट पहला डेट भी 1948 ਦੇ ਵਿੱਚ ਹੀ डिवीजन दी सी, एक किवें पुश की गई, माउंट बैटन नेहरू ने की खिचड़ी पकाई, इस सारे दे विच की है। और उही कुछ जो कि मार मराई है नालों जिहदे सब तो ज्यादा सफर पंजाब बंगाल ने भी किया, पर बहुत थोड़ा। अज भी मैं देख रहा सी 10 कंट्रीज जिन्हां सब तो ज्यादा हिंदू ने। बंगाल जिहड़ा है वो आलमोस्ट तीसरे नंबर ते है इंडिया और नेपाल आबादी वाइज
ਇੰਡੋਨੇਸ਼ੀਆ 'ਚ ਵੀ ਨੇ, ਪਰ ਬੰਗਲਾਦੇਸ਼ ਪਹਿਲੇ ਦੋਨਾਂ ਤਿੰਨਾਂ 'ਚੋਂ ਆਉਂਦਾ। ਇਸੇ ਤਰ੍ਹਾਂ ਜੇ ਪਾਕਿਸਤਾਨ ਦੇ ਅਸੀਂ ਸਿੰਧ ਔਰ ਦੂਸਰੇ 'ਚ ਦੇਖੀਏ, ਮਿਲੀਅਨਸ ਆਫ ਹਿੰਦੂਜ਼ ਨੇ। ਪਾਕਿਸਤਾਨ ਵੀ ਚੌਥਾ ਪੰਜਵਾਂ ਮੁਲਕ ਹੈ ਜਿੱਥੇ ਹਿੰਦੂ ਨੇ, ਲੇਕਿਨ ਸਭ ਤੋਂ ਜ਼ਿਆਦਾ ਬਰਬਾਦੀ ਜਿਹੜੀ ਹੈ, ਔਰ ਇਸੇ ਤਰ੍ਹਾਂ ਵੈਸਟ ਬੰਗਾਲ, ਉੱਥੇ ਆਲਮੋਸਟ 30% ਮੁਸਲਿਮ ਪੋਪੂਲੇਸ਼ਨ ਹੈ ਅੱਜ ਵੀ। ਹੁਣ ਸਭ ਤੋਂ ਜ਼ਿਆਦਾ ਬਰਬਾਦੀ ਪੰਜਾਬ 'ਚ ਡੈਲੀਬਰੇਟਲੀ ਕਿਸ ਅੰਦਾਜ਼ 'ਚ ਕਰਵਾਈ ਗਈ, ਔਰ ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਇਹ ਬ੍ਰਿਟਿਸ਼ ਦੀ ਜ਼ਿੰਮੇਵਾਰੀ ਸੀ। ਉਹਨਾਂ ਦੇ ਤਾਂ ਕਿਸੇ ਗੋਰੇ ਦੇ ਕਿਸੇ ਨੇ ਚਪੇੜ ਨਹੀਂ ਮਾਰੀ, ਉਹਨਾਂ ਨੇ ਆਪਣਾ ਸੇਫਲੀ ਬੰਨਿਆ, ਬਿਸਤਰਾ ਗੋਲ ਕੀਤਾ ਤੇ ਉਹ ਲੰਡਨ ਨੂੰ ਜਹਾਜ਼ ਤੇ ਚੜ੍ਹ ਗਏ, ਸਮੁੰਦਰੀ ਜਹਾਜ਼ ਤੇ। ਔਰ ਇਹੀ ਜੇ 1 ਮਿਲੀਅਨ ਮਾਰੇ ਜਾਂਦੇ ਨੇ, 1 ਕਰੋੜ ਤੋਂ ਜ਼ਿਆਦਾ ਉਹਨਾਂ ਹਾਲਾਤਾਂ 'ਚ ਨੇ, ਇਹੀ ਜ਼ਮੀਨਾਂ ਦਾ ਆਦਾਨ ਪ੍ਰਦਾਨ, ਇਹੀ ਬੰਦਿਆਂ ਦਾ, ਆਬਾਦੀ ਦਾ ਆਦਾਨ ਪ੍ਰਦਾਨ ਪੀਸਫੁਲ ਵੀ ਹੋ ਸਕਦਾ ਸੀ। ਲੇਕਿਨ ਇਹ ਇਹਨਾਂ ਦੀ ਕਾਂਗਰਸੀ ਹਕੂਮਤ, ਜਿਨ੍ਹਾਂ ਦੇ ਵਿੱਚ ਨਹਿਰੂ, ਪਟੇਲ, ਗਾਂਧੀ ਵੀ ਉਸ ਵੇਲੇ, ਭਾਵੇਂ ਬਾਹਰਲੇ ਉਹਦੇ ਡਰਾਮੇ ਹੋਰ ਸੀ ਕਿ ਜੀ ਉਹ ਉਹਨਾਂ ਦਾ ਬਣਦਾ ਹਿੱਸਾ ਦਿਓ, ਇਹ ਉਹ, ਲੇਕਿਨ ਇਹ ਨਹਿਰੂ ਔਰ ਪਟੇਲ ਨੇ, ਔਰ ਕੀ ਸੰਬੰਧ ਸੀ ਮਾਊਂਟਬੈਟਨ ਦੇ ਨਾਲ, ਮੈਂ ਹੁਣ ਉਸ ਜਿਹੜੇ ਬਦ ਇਖਲਾਕੀ ਦੀ ਕਹਾਣੀ ਨਹੀਂ ਕਵਾਂਗਾ, ਪਰ ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਉਹ ਇਸ ਦੇ ਲਈ ਜ਼ਿੰਮੇਵਾਰ ਨੇ। ਔਰ ਪੀਪਲ ਮੂਵਿੰਗ ਈਸਟ ਔਰ ਵੈਸਟ ਅਕ੍ਰੋਸ ਦਾ ਬਾਰਡਰ ਸਫਰਡ, that was traumatic history. Unfortunately, since partition, India, 6 times bigger country, has waged an undeclared war against Pakistan, besides declared wars in 1948, 1965 and 1971. India conducted hate propaganda against Pakistan, against Muslims and Sikhs and other minorities. People in India are influenced by such propaganda of divide and conquer. ਉਹਨਾਂ ਨੇ ਬਿਲਕੁਲ, ਕਿਉਂਕਿ ਐਕਸਪਰਟ ਨੇ ਆਪਣੇ ਫੀਲਡ ਦੇ, ਇਹ ਸ਼ਾਇਦ ਆਮ ਲੋਕਾਂ ਨੂੰ ਡਿਕਲੇਅਰਡ ਵਾਰ ਤੇ ਅਨਡਿਕਲੇਅਰਡ ਦਾ ਪਤਾ ਨਾ ਹੋਏ। ਇਹਦੇ 'ਚ ਉਹਨਾਂ ਨੇ ਕਿਹਾ 3 ਵਾਰੀ ਤਾਂ ਉਹਨਾਂ ਨੇ ਡਿਕਲੇਅਰ ਕੀਤੀ, 1948 'ਚ ਵੀ, 1965 ਵੀ, 1971 ਵੀ। ਪਰ ਇਸ ਤੋਂ ਇਲਾਵਾ ਵੀ ਜਿਹੜੀ ਹੈ ਉਹਨਾਂ ਦਾ ਜਿਹੜਾ ਪਾਰਟ ਹੈ ਪਾਕਿਸਤਾਨ ਦੇ ਖਿਲਾਫ, ਉਹ ਲਗਾਤਾਰਤਾ ਨਾਲ ਜਾਰੀ ਹੈ, ਕਿਉਂਕਿ ਉਹਨਾਂ ਨੇ ਕੋਈ ਨਾ ਕੋਈ ਜਿਹੜਾ ਉਹ ਆਪਣਾ ਰੱਖਿਆ। ਅੱਜ ਵੀ ਦਹਿਸ਼ਤਗਰਦੀ ਕਰਵਾਉਣਾ ਜਾਂ ਦੂਜਾ, ਇਹ ਉਸ ਸਾਰੇ ਦਾ ਇਹ ਹਿੱਸਾ ਹੈ। ਔਰ ਉਹਨਾਂ ਨੇ ਕਿਹਾ ਕਿ ਭਾਈ ਉਸ ਦਾ ਹੀ ਨਤੀਜਾ ਹੈ ਕਿ ਉਹਨਾਂ ਨੇ ਪਾਕਿਸਤਾਨ ਦੇ ਔਰ ਘੱਟ ਗਿਣਤੀਆਂ ਦੇ ਖਿਲਾਫ ਨਫ਼ਰਤ, ਔਰ ਈਵਨ ਜਿਹੜੇ ਭਾਰਤ ਵਿਚਲੇ ਮੁਸਲਮਾਨ ਜਿਹੜੇ ਬਿਲਕੁਲ ਉਹ ਚੀਨੇ ਕਬੂਤਰ ਬਣੇ ਹੋਏ ਨੇ ਉਹਨਾਂ ਦੇ ਸਾਹਮਣੇ, ਉਹਨਾਂ ਨੂੰ ਅੱਜ ਵੀ ਉਹ ਜਦੋਂ ਬਲੇਮ ਜਾਓ ਪਾਕਿਸਤਾਨ, ਜਾਂ ਇਹ ਸਾਰੇ ਜਿਹੜੇ ਨੇ ਜਿਵੇਂ ਪਾਕਿਸਤਾਨ ਦੇ ਏਜੰਟ ਹੋਣ। ਫਿਰ ਯੂਵਾਰ ਸਾਹਿਬ ਕਹਿੰਦੇ ਨੇ, Pakistani people have not spread venom against India, but were generally friendly, as they are by nature. However, they saw Sikh soldiers attack Pakistan in wars for killing, destruction. That was most unfortunate. Sikhs are closer to people of Pakistan than other people of India. We have the same history, language, culture and values. Sikhs from India visiting Pakistan are really surprised at ਜੈਨੂਅਨ ਲਵ ਹੌਸਪਿਟੈਲਿਟੀ। ਇਸ ਦੇ ਵਿੱਚ ਜਿੱਥੇ ਉਹਨਾਂ ਨੇ ਇੱਕ ਮਿੱਠਾ ਜਿਹਾ ਨਿਹੋਰਾ ਵੀ ਦਿੱਤਾ ਹੈ ਕਿ ਭਾਈ ਇੱਕ ਪਾਸੇ ਉਹ ਮੁਹੱਬਤ ਹੈ, ਪਰ ਸਿੱਖ ਫੌਜੀਆਂ ਨੇ ਜਿਹੜਾ ਪਾਕਿਸਤਾਨ ਦੇ ਖਿਲਾਫ, ਉਹ ਤਾਂ ਯੂਵਾਰ ਸ਼ਾਹ ਸਾਹਿਬ ਜਿਹੜੇ ਕੁਲਦੀਪ ਬਰਾੜ ਜਾਂ ਰਣਜੀਤ ਦਿਆਲ ਤੇ ਉਹਨਾਂ ਦੇ ਜਿਹੜੇ ਆਪਣੇ ਗੁਰੂ ਦੇ ਘਰ ਦੇ ਉੱਤੇ ਦਰਬਾਰ ਸਾਹਿਬ ਤੇ ਹਮਲਾ ਕਰਨ ਲਈ ਉਹਨਾਂ ਦੇ ਹੱਥ ਠੋਕ ਕੇ ਬਣ ਸਕਦੇ ਨੇ। ਇਹ ਤਾਂ ਮਰਸਨਰੀ ਆਰਮੀ ਹੈ, ਔਰ ਇਹਨਾਂ ਨੂੰ ਕੋਈ ਫਰਕ ਨਹੀਂ ਪੈਂਦਾ। ਇਹ ਤਾਂ ਅੰਗਰੇਜ਼ਾਂ ਦੇ ਕਹਿਣ ਦੇ ਉੱਤੇ ਕਿੱਥੇ ਕਿੱਥੇ ਮਰਨ ਲਈ ਚਲੇ ਗਈ ਸੀ ਮਰਸਨਰੀ ਆਰਮੀ। ਸੋ ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਉਹੀ ਜਨਰਲ ਸੁਬੇਗ ਸਿੰਘ ਜਿਹੜਾ ਮੁਕਤੀ ਬਾਣੀ ਨੂੰ ਟ੍ਰੇਨਡ ਕਰਨ ਵਾਲਿਆਂ 'ਚੋਂ ਸੀ, ਜਦੋਂ ਤੱਕ ਸਮਝ ਆਈ ਕਿ ਭਾਈ ਅਸੀਂ ਸਾਨੂੰ ਕਿਵੇਂ ਮਰਸਨਰੀ ਬਣਾਇਆ ਹੋਇਆ, ਇਟ ਵਾਸ ਟੂ ਲੇਟ। ਹਾਲਾਂਕਿ ਉਹਨਾਂ ਨੇ ਆਪਣੀ ਸ਼ਹਾਦਤ ਦੇ ਨਾਲ ਉਹਨਾਂ ਨੇ ਇਹ ਕਿਹਾ ਕਿ ਵੀ ਮੈਂ ਇਹਨਾਂ ਦਾ ਜਨਰਲ ਬਣ ਕੇ ਨਹੀਂ ਮਰਿਆ ਹੈ, ਮੈਂ ਸਿੱਖ ਕੌਮ ਦਾ ਜਨਰਲ ਬਣ ਕੇ ਮਰਿਆ। ਪਰ ਇਹ ਅਨਫੋਰਚੂਨੇਟ ਪਾਰਟ ਹੈ ਕਿ ਇਹ ਜਿਹੜਾ ਪਾਰਟ ਜਿਹੜਾ ਵੀ ਫੌਜ ਦੇ ਵਿੱਚ ਹੈ ਉਸ ਦੀ ਇਸ ਕਿਸਮ ਦੀ ਮਾਨਸਿਕਤਾ ਹੈ। ਹਾਲਾਂਕਿ ਹੁਣ ਇੱਕ ਟ੍ਰੈਂਡ ਜ਼ਰੂਰ ਹੈ, ਔਰ ਇਹ ਸਾਨੂੰ ਚੰਗਾ ਵੀ ਲੱਗਦਾ ਹੈ, ਭਾਵੇਂ ਡੈਲੀਬਰੇਟਲੀ ਸਿੱਖਾਂ ਨੂੰ ਭਰਤੀ ਨਾ ਕਰ ਰਹੇ ਹੋਣ, ਜਾਂ ਸਿੱਖ ਜਿਹੜੇ ਨੇ ਉਹਨਾਂ ਨੂੰ ਲੱਗਦਾ ਹੈ ਕਿ ਭਾਈ ਇੱਥੇ ਕੁਛ ਨਹੀਂ ਹੈ, ਇਹਦੇ ਥੱਲੇ ਇਹ ਘੱਟੋ ਘੱਟ ਟੈਂਡੈਂਸੀ ਕਿ ਭਾਈ ਇਹਨਾਂ ਦੇ ਤਿਰੰਗੇ ਲਈ ਪਹਾੜੇ ਦੇ ਟੱਟੂ ਬਣਨ ਨੂੰ ਤਿਆਰ ਨੇ, ਇਹ ਟ੍ਰੈਂਡ ਜ਼ਰੂਰ ਖਤਮ ਹੋਏਗਾ। ਔਰ ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਜਿਵੇਂ ਉਹਨਾਂ ਨੇ ਇਹ ਮੈਂਸ਼ਨ ਵੀ ਕੀਤਾ, ਪਾਕਿਸਤਾਨੀ ਪੀਪਲ ਹੈਵ ਨਾਟ ਸਪਰੈਡ ਵੈਨਮ ਅਗੇਂਸਟ ਇੰਡੀਆ ਬਟ ਇਹ ਮੈਂ ਆਲਰੇਡੀ ਡਿਸਕਸ ਕਰ ਲਿਆ ਕਿ ਉਹਨਾਂ ਨੇ ਕਿਹਾ ਕਿ ਸਿੱਖ ਪਾਕਿਸਤਾਨ ਦੇ ਲੋਕਾਂ ਦੇ ਬਹੁਤ ਕਲੋਜ਼ ਨੇ, ਕਿਉਂਕਿ ਸਾਡੀ ਤਾਰੀਖ, ਜ਼ਬਾਨ, ਰਹਿਤਲ ਬੈਤਲ, ਕਦਰਾਂ ਕੀਮਤਾਂ ਨੇ ਇੱਕੋ ਜਿਹੀਆਂ। ਔਰ ਇਹੀ ਹੈ ਕਿ ਜਦੋਂ, ਔਰ
ਇਹ ਨਫ਼ਰਤ ਵੀ ਇਸੇ ਲਈ ਫੈਲਾਈ, ਕੰਡਿਆਲੀ ਤਾਰ ਵੀ ਕਰੰਟ ਛੱਡ ਕੇ ਇਸੇ ਲਈ ਲਾਈ ਕਿ ਉਹਨਾਂ ਨੂੰ ਪਤਾ ਹੈ ਸਾਡਾ ਦੁਸ਼ਮਣ ਜਿਹੜਾ ਦਿੱਲੀ 'ਚ ਬੈਠਾ ਹੋਇਆ ਹੈ ਕਿ ਕਿਵੇਂ ਉਹਨਾਂ ਨੇ ਡਿਵਾਈਡ ਐਂਡ ਰੂਲ ਦੇ ਥੱਲੇ ਕਰਨਾ ਹੈ। ਜੀ ਫਿਰ ਉਹਨਾਂ ਨੇ ਅਖੀਰਲੇ ਉਹਨਾਂ ਦੇ ਪੈਰਾਗ੍ਰਾਫਸ ਨੇ therefore the artificial political border imposed between us must be demolished. Sikhs must regain their freedom and homeland Khalistan. No power on earth can deny that reality. The people of Pakistan would embrace Sikh brethren with open arms as both are historically one. British policy was divide and conquer. Indian policy is divide and rule. Such persecution and genocide must end. That day of liberation is close. ਇਹ ਬਿਲਕੁਲ ਜਵਾਰ ਸਾਹਿਬ ਨੇ ਉਹਨੇ ਨੋਟ ਆਫ ਹੋਪ ਜਿਹੜਾ ਇਸ ਆਪਣੀ ਲਿਖਤ ਦੀ ਕਲੋਜ਼ਿੰਗ ਕੀਤੀ ਹੈ ਕਿ ਵੀ ਸਿੱਖ ਆਪਣੀ ਮੰਜ਼ਲ ਖਾਲਿਸਤਾਨ ਦੇ ਬਹੁਤ ਨੇੜੇ ਨੇ ਔਰ ਬਹੁਤ ਜਲਦੀ ਉਹ ਦਿਨ ਆਏ ਕਿ ਭਾਈ ਵਿਚਾਲੇ ਜਿਹੜੀ ਕੰਧ ਹੈ ਜਿਹੜੀ ਨਫ਼ਰਤ ਦੀ ਔਰ ਦੂਸਰੀ ਇਹ ਇਮੈਟੀਰੀਅਲ ਹੋਏ, ਇਹ ਟੁੱਟੇ। ਔਰ ਜਿਵੇਂ ਜੇ ਬ੍ਰਿਟਿਸ਼ ਦੀ ਨੀਤੀ ਸੀ ਡਿਵਾਈਡ ਐਂਡ ਕੰਕਰ ਕਿ ਵੰਡੋ ਔਰ ਫਤਹ ਕਰੋ, ਜਿਵੇਂ ਉਹਨਾਂ ਨੇ ਮੀਰ ਸਾਦਕ, ਮੀਰ ਜ਼ਾਫਰ, ਇਧਰ ਡੋਗਰੇ ਖੜੇ ਕੀਤੇ, ਉਧਰ ਕਿਵੇਂ ਉਹਨਾਂ ਦੀ ਸਾਰੀ ਕੰਕਰਿੰਗ ਦੀ ਕਹਾਣੀ ਜਿਹੜੀ ਹੈ ਉਹ ਡਿਵਾਈਡ ਐਂਡ ਕੰਕਰ ਹੈ। ਔਰ ਇਹਨਾਂ ਨੇ 47 ਤੋਂ ਬਾਅਦ ਕੀ ਕੀਤਾ ਹੈ, ਰੀਅਲ ਇਹ ਚਾਣਕਿਆ ਪੁੱਤਰਾਂ ਨੇ ਡਿਵਾਈਡ ਐਂਡ ਰੂਲ ਇਹਨਾਂ ਨੇ ਉਸ ਪਾਲਿਸੀ ਨੂੰ ਰੱਖਿਆ ਹੋਇਆ। ਅੱਜ ਵੀ ਸਿੱਖ ਤਾਕਤ ਨੂੰ ਕਿਵੇਂ ਟੌਂਟ ਬਟੌਂਟ ਖਰੀਦ ਕੇ ਇੱਕ ਪਾਸੇ ਇਕੱਠੇ ਕਰ ਰਹੇ ਨੇ। Thank you for your extraordinary intellectual and spiritual leadership for justice and freedom. और थल्ले उन्होंने फिर एक नोट भी चाड़े, we have nothing against Hindus, but their government was mongering for 70 years. Just we have nothing against Jews, but their government policy of land grab and killing of Arabs. Israel and Palestine must live peacefully as friendly neighbors. India and Pakistan must live peacefully too. Sign a no-war pact which was proposed by General Ayub Khan but rejected by India. PM Modi must give up politics of hate. ਯੂਆਰ ਸਾਹਿਬ ਇੱਥੇ ਤੁਹਾਡੇ ਨਾਲ ਡਿਸਐਗਰੀਮੈਂਟ ਹੈ। ਮੋਦੀ ਜਾਂ RSS ਦੀ ਤਾਂ ਹੂੰ ਦੀ ਪੋਲਿਟਿਕਸ ਆਫ ਹੇਟਡ ਤੇ ਖੜੀ ਹੈ, ਹਿੰਦੂਤਵਾ ਹੇਟਡ ਦੀ ਆਈਡੀਓਲੋਜੀ ਹੈ, ਇਹ ਇਹਨਾਂ ਨੇ ਗਿਵ ਅਪ ਨਹੀਂ ਕਰਨੀ ਹੈ। ਹਾਂ, ਇਹ ਦੁਆ ਕਰੋ ਕਿ ਸਿੱਖ ਕੌਮ ਇੰਨੀ ਤਾਕਤਵਰ ਹੋਏ ਆਉਣ ਵਾਲੇ ਪੀਰੀਅਡ 'ਚ ਕਿ ਅਸੀਂ ਦਰਿਆਏ ਜਮਨਾ ਤੋਂ ਵਾਘਾ ਤੱਕ ਇੰਡੀਪੈਂਡੈਂਟ ਸੋਵਰਨ ਨੇਸ਼ਨ ਖਾਲਿਸਤਾਨ ਐਸਟੈਬਲਿਸ਼ ਕਰੀਏ ਐਜ਼ ਏ ਬਫਰ ਸਟੇਟ ਬਿਟਵੀਨ ਇਹ ਜਮਨਾ ਪਾਰ ਜਾਣਗੇ ਔਰ ਅਸੀਂ ਇੱਥੋਂ ਜਿਹੜਾ ਵਾਘਾ ਬਾਰਡਰ ਤੋਂ ਹੁਸੈਨੀ ਵਾਲਾ ਰਾਹੀਂ ਉਸ ਲਖਪਤ ਤੱਕ ਜਿੱਥੇ ਗੁਜਰਾਤ ਕਿਉਂਕਿ ਉਹੀ ਲੈਂਡ ਬਾਰਡਰ ਹੈ ਉੱਥੇ ਤੱਕ ਜਿਹੜਾ ਸਾਡੇ ਕੋਲ ਇੱਕ ਕੋਰੀਡੋਰ ਹੋਏਗਾ ਔਰ ਅਸੀਂ ਪਾਕਿਸਤਾਨ ਔਰ ਇੰਡੀਆ ਦੋਨੋਂ ਹੀ ਨਿਊਕਲੀਅਰ ਪਾਵਰਸ ਉਹਨਾਂ ਨੂੰ ਵੀ ਸੈਪਰੇਟ ਕਰ ਰਹੇ ਹੋਵਾਂਗੇ ਐਜ਼ ਏ ਬਫਰ ਸਟੇਟ ਔਰ ਪਾਕਿਸਤਾਨ ਦੇ ਨਾਲ ਫਿਰ ਸਾਡੇ ਸਬੰਧ ਇਵੇਂ ਹੀ ਹੋਣਗੇ। ਅਸੀਂ ਈਵਨ ਇੰਡੀਆ ਨਾਲ ਵੀ ਚਾਹਾਂਗੇ ਔਰ ਜਿਵੇਂ ਸਾਡੇ ਵੀਰ ਜਿਨ੍ਹਾਂ ਨੇ ਸ਼ਿਕਾਗੋ ਤੋਂ ਲਿਖਿਆ ਸੀ ਅਸੀਂ ਡਿਸਕਸ ਵੀ ਕੀਤਾ ਸੀ ਕਿ ਭਾਈ ਆਰਾਮ ਨਾਲ ਦੇ ਦਿਓ, ਅਸੀਂ ਤਾਂ ਇਵੇਂ ਹੀ ਚਾਹੁੰਦੇ ਹਾਂ ਜਿਵੇਂ ਨੇਪਾਲ ਔਰ ਇੰਡੀਆ ਦੇ ਸਬੰਧ ਰਹੇ ਨੇ ਔਰ ਅਸੀਂ ਖਾਲਿਸਤਾਨ ਐਜ਼ ਏ ਬਫਰ ਬਿਟਵੀਨ ਦਾ 3 ਰਾਦਰ ਚਾਈਨਾ ਨਾਲ ਵੀ ਕਿਉਂਕਿ ਉਸ ਦੇ ਨਾਲ ਜਿਹੜਾ ਇੱਕ ਉਸ ਖਿੱਤੇ ਦੇ ਵਿੱਚ ਇੱਕ ਅਮਨ ਪ੍ਰੋਸਪੈਰਿਟੀ ਔਰ ਸਟੇਬਿਲਿਟੀ ਦਾ ਮਾਹੌਲ ਬਣ ਸਕਦਾ ਹੈ। ਸੋ ਯੂਆਰ ਸ਼ਾਹ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਜੀ ਰਾਜ ਸਾਹਿਬ ਤੁਹਾਡਾ ਵੀ ਬਹੁਤ ਬਹੁਤ ਸ਼ੁਕਰੀਆ। ਸੋ ਇਸ ਤਰ੍ਹਾਂ ਆਪਣੇ ਵਿਊਅਰਸ ਕੋਲ ਇਜਾਜ਼ਤ। ਵਿਊਅਰਸ ਅੱਜ ਸਾਡੇ ਪ੍ਰੋਗਰਾਮ ਦਾ ਸਮਾਂ ਇੱਥੇ ਸਮਾਪਤ ਹੁੰਦਾ। ਤੁਸੀਂ ਆਪਣੀ ਰਾਏ ਤੇ ਸੁਝਾਅ ਸਾਨੂੰ ਭੇਜਣਾ ਭੁੱਲਣਾ ਸਾਡੇ ਇਸ ਪਤੇ ਤੇ sos@tv4.tv ਤੇ ਅਸੀਂ ਆਪਣਾ ਪ੍ਰੋਗਰਾਮ ਲੈ ਕੇ ਫਿਰ ਦੁਬਾਰਾ ਤੁਹਾਡੇ ਸਾਹਮਣੇ ਹੋਵਾਂਗੇ। ਤਦ ਤੱਕ ਲਈ ਮੈਨੂੰ ਤੇ ਆਪਣਾ ਸਲਾਹ ਗਿਆ ਦੋ ਦੇਖਦੇ ਰਹੋ TV4 ਬੁਲਾ ਦਿਓ ਫਤਿਹ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਰੱਬ ਰਾਖਾ।